वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं हाँ तुहाडी होस्ट नीलम कौर ते मैं TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत धन्यवाद जी। डॉक्टर साहब आज 30 अगस्त 2023 15 भादो नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੋਨ ਕੈਲਰਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਸਵਾਲ ਕੀਤਾ ਹੈ ਕਿ ਕੀ ਅਸੀਂ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਨੂੰ ਫਿਲਮਾਂ ਰਾਹੀਂ ਲੋਕਾਂ ਸਾਹਮਣੇ ਲਿਆ ਕੇ ਗਲਤ ਤਾਂ ਨਹੀਂ ਕਰ ਰਹੇ? ਜੋ ਗੱਲ ਪੜ੍ਹ ਕੇ ਹਫ਼ਤਿਆਂ ਬੱਧੀ ਮਹਿਸੂਸ ਕਰਦੇ ਹੋਏ ਸਾਡੇ ਅੰਦਰ ਵਸਦੀ ਹੈ ਉਹ ਕਿਵੇਂ 2 ਘੰਟਿਆਂ ਵਿੱਚ ਫਿਲਮ ਰਾਹੀਂ ਅੰਦਰ ਘਰ ਕਰ ਸਕਦੇ ਆ? ਨਵੀਂ ਪਨੀਰੀ ਫਿਲਮ ਦੇਖ ਕੇ ਇਹ ਮਹਿਸੂਸ ਕਰ ਰਹੀ ਹੈ ਜਿਵੇਂ ਉਹਨਾਂ ਨੂੰ ਸਭ ਪਤਾ ਲੱਗ ਗਿਆ ਹੈ। ਫਿਰ ਉਹ ਕਿਉਂ ਡੂੰਘਾਈ ਨਾਲ ਪੜ੍ਹਨ ਘੋਖਣ? ਜ਼ਰੂਰੀ ਹੈ ਅਸੀਂ ਆਪਣੇ ਇਤਿਹਾਸ ਨਾਲ ਤਰੀਕੇ ਨਾਲ ਜੁੜੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਮਸਤਾਨੇ ਫਿਲਮ ਦੇ ਹਵਾਲੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਜਿਹੜੀ ਫਿਲਮ ਮਸਤਾਨੇ ਦੀਆਂ ਜਿਹੜੀ ਚਾਰ ਚੁਫੇਰੇ ਧੁੰਮਾਂ ਪਈਆਂ ਹੋਈਆਂ ਨੇ ਔਰ TV84 ਦੀ ਜਿਹੜੀ ਟੀਮ ਨੇ ਕੱਲ੍ਹ ਇਸ ਨੂੰ ਦੇਖਿਆ ਔਰ ਇਸ ਉੱਪਰ ਵੀ ਆਪਾਂ ਵਿਚਾਰ ਕਰਾਂਗੇ ਔਰ ਇਸ ਦੇ ਨਾਲ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਫਿਲਮਾਂ TV ਆਦਿ ਰਾਹੀਂ ਭਾਵੇਂ ਕੁਝ ਸਮੇਂ ਲਈ ਸਿੱਖੀ ਜਾਂ ਸਿੱਖ ਇਤਿਹਾਸ ਦੀ ਗੱਲ ਹੋ ਸਕਦੀ ਹੈ, ਅਸਲ ਸਿੱਖੀ ਕਿਰਦਾਰ ਸਾਹਮਣੇ ਆ ਸਕਦਾ ਹੈ। ਸੋ ਅੱਜ ਮਹਾਨ ਸਿੱਖ ਵਿਦਵਾਨ ਭਾਈ ਕਾਨ ਸਿੰਘ ਜੀ ਦਾ ਜਨਮ ਦਿਨ ਵੀ ਹੈ। ਸੋ ਜਿਨ੍ਹਾਂ ਨੇ ਮਹਾਨ ਕੋਸ਼ ਵਰਗਾ ਸਿੱਖ ਐਨਸਾਈਕਲੋਪੀਡੀਆ ਸਿੱਖ ਪੰਥ ਦੀ ਝੋਲੀ ਪਾਇਆ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਅਸਲ ਦੇ ਵਿੱਚ ਜਿਹੜਾ ਉਹਨਾਂ ਨੇ ਮੈਸੇਜ ਵੀ ਦਿੱਤਾ ਹੈ ਅਸੀਂ ਇਸ ਦੇ ਉੱਤੇ ਹੀ ਗੱਲ ਕਰਨੀ ਸੀ ਕਿਉਂਕਿ ਕੱਲ ਜਦੋਂ ਅਸੀਂ ਪ੍ਰੋਗਰਾਮ 15 ਮਿੰਟ ਪਹਿਲਾਂ ਆਲਮੋਸਟ ਵਾਈਂਡ ਅਪ ਕੀਤਾ ਤੇ ਸਾਡੇ ਕੁਝ ਦਰਸ਼ਕਾਂ ਨੇ ਲਿਖਿਆ ਵੀ ਕਿ ਇਵੇਂ ਤਾਂ ਕਦੇ 11 ਸਾਲ 'ਚ ਨਹੀਂ ਹੋਇਆ ਜਾਂ ਤੁਸੀਂ ਗੈਰ ਹਾਜ਼ਰ ਤਾਂ ਹੁੰਦੇ ਹੋ। ਔਰ ਦੂਸਰਾ ਪਰ ਕੱਲ ਅਸੀਂ ਇਸ ਗੱਲ ਨੂੰ ਸਸਪੈਂਸ ਹੀ ਰੱਖਿਆ ਸੀ ਵੀ ਅਸੀਂ ਕਿਉਂ ਅਰਲੀ ਬੰਦ ਕਰ ਰਹੇ ਕਿਉਂਕਿ ਟਾਈਮਿੰਗ ਜਿਹੜੀ ਕਿ ਸਾਡੀ ਇੱਥੋਂ ਦੇ ਪੌਣੇ ਘੰਟੇ ਦੀ ਡਰਾਈਵ ਵੀ ਸੀ। ਸਾਡੀ ਸਾਰੀ TV84 ਦੀ ਟੀਮ ਨੇ ਮਸਤਾਨੇ ਫਿਲਮ ਨੂੰ ਦੇਖਿਆ, ਉਸ ਬਾਰੇ ਵੀ ਅਸੀਂ ਵੇਰਵੇ ਨਾਲ ਗੱਲ ਕਰਾਂਗੇ। ਇਹੀ ਨਹੀਂ ਕਿ ਉਸ ਚੋਂ ਅਸੀਂ ਕਿਵੇਂ ਦੇਖਦੇ ਹਾਂ ਪੋਜ਼ਿਟਿਵਿਟੀ ਜਾਂ ਉਸ ਦੇ ਕਮਜ਼ੋਰ ਆਸਪੈਕਟ, ਉਸ ਦੇ ਤਾਂ ਹੁਣ ਬਹੁਤ ਸਾਰੇ ਰਿਵਿਊ ਹੋ ਚੁੱਕੇ ਨੇ। ਲੇਕਿਨ ਜਿਹੜਾ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਇਸ਼ੂ ਸਾਹਮਣੇ ਲਿਆਂਦਾ ਹੈ ਕਿ ਕੀ ਸਿਰਫ ਇਹ ਫਿਲਮਾਂ ਦਾ ਜਿਹਦੇ 'ਚ ਕਿ ਆਲਮੋਸਟ 2 ਜਾਂ 2.5 ਘੰਟੇ 'ਚ ਜਿਹੜਾ ਹੈ ਉਹ ਕਿਸੇ ਵੀ ਸਿਚੁਏਸ਼ਨ ਨੂੰ ਜਿਹੜਾ ਵੱਡੀ ਸਕਰੀਨ ਦੇ ਉੱਤੇ ਦਿਖਾਇਆ ਜਾਂਦਾ ਹੈ ਕਿ ਇਹ ਕਾਫੀ ਹੈ ਜਾਂ ਇਸ ਦਾ ਇੱਕ ਪ੍ਰਭਾਵ ਇਹ ਵੀ ਹੁੰਦਾ ਹੈ ਕਿ ਬਹੁਤ ਵਾਰ ਜਦੋਂ ਅੱਜ ਵੈਸੇ ਵੀ ਅਸੀਂ ਜ਼ਿਕਰ ਕਰਦੇ ਹਾਂ ਕਿ ਕੌਮ ਦੇ ਵਿੱਚ ਪੜ੍ਹਨ ਲਿਖਣ ਦੀਆਂ ਰੁਚੀਆਂ ਦੀ ਕਮੀ ਹੈ ਤੇ ਕਈ ਵਾਰ ਜਿਹੜਾ ਇਸ ਕਿਸਮ ਦਾ ਹਿਸਟਰੀ ਕਮ ਫਿਕਸ਼ਨ ਜਾਂ ਕਈ ਵਾਰੀ ਫੈਸੀਨੇਟ ਕਰਨ ਦੇ ਲਈ ਜਿਹੜਾ ਹੈ ਜਾਂ ਤੁਸੀਂ ਕਰਾਊਡ ਪੁੱਲ ਕਰਨੀ ਹੈ ਔਰ ਜਦੋਂ ਤੁਸੀਂ ਈਵਨ ਫਾਈਨੈਂਸ਼ੀਅਲੀ ਵੀ
ਲੁੱਕ ਫਾਰਵਰਡ ਕਰਦੇ ਹੋ ਤੇ ਤੁਹਾਡੇ ਸਾਹਮਣੇ ਬਿਗਰ ਕਰਾਊਡ ਹੁੰਦੀ ਹੈ ਔਰ ਉਹਦੇ ਐਂਟਰਟੇਨਮੈਂਟ ਦੇ ਲਈ ਵੀ ਔਰ ਉਹਦੇ ਸਮਝ ਗੋਚਰਾ ਕਰਨ ਲਈ ਵੀ ਕੁਝ ਫੈਕਟਸ ਨੂੰ ਡਾਇਲੂਟ ਵੀ ਕੀਤਾ ਜਾਂਦਾ ਹੈ ਔਰ ਇਸ ਦਾ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਵਕਤੀ ਤੌਰ ਦੇ ਉੱਤੇ ਤਾਂ ਜ਼ਰੂਰ ਜਿਹੜੀ ਹੈ ਉਹ ਵਾਹ ਦੀ ਗੱਲ ਹੁੰਦੀ ਹੈ, ਪਰ ਡੀਪ ਇੰਪੈਕਟ ਜਾਂ ਡੀਪ ਕਿਰਦਾਰ ਤਾਂ ਅਲਟੀਮੇਟਲੀ ਅਮਲੀ ਜੀਵਨ ਨਾਲ ਜੁੜੇ ਹੁੰਦੇ ਨੇ। ਉਸ ਦੇ ਲਈ ਤੁਹਾਨੂੰ ਪਲ ਪਲ ਜਿਹੜਾ ਸਿੱਖੀ ਕਮਾਣੀ ਪੈਂਦੀ ਹੈ ਔਰ ਜਿਹੜੇ ਪ੍ਰਭਾਵ ਤੁਹਾਡੇ ਤੇ ਹਮੇਸ਼ਾ ਰਹਿੰਦੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਗੱਲ ਜਦੋਂ ਭਾਈ ਜੋਤ ਸਿੰਘ ਜਿਹੜੇ ਕਿਸੇ ਜ਼ਮਾਨੇ 'ਚ ਪ੍ਰਿੰਸੀਪਲ ਸਨ ਖਾਲਸਾ ਕਾਲਜ ਅੰਮ੍ਰਿਤਸਰ ਦੇ, ਬਾਅਦ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੀ ਬਣੇ, ਉਹਨਾਂ ਤੋਂ ਵੀ ਇਹ ਪੁੱਛਿਆ ਗਿਆ ਸੀ ਕਿ ਵੀ ਦੱਸੋ ਵੀ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦਿੱਤੀ ਜਾਏ, ਕਦੋਂ ਸ਼ੁਰੂ ਕੀਤੀ ਜਾਏ, ਤੇ ਉਹਨਾਂ ਨੇ ਕਿਹਾ ਸੀ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ। ਸੋ ਜ਼ਾਹਰ ਹੈ ਕਿ ਬੱਚੇ ਦੇ ਮਾਤਾ ਪਿਤਾ ਧਰਮੀ ਹੋਣਗੇ ਤੇ ਬੱਚਿਆਂ ਦੇ ਵਿੱਚ ਧਰਮ ਦੀ ਵਿਦਿਆ ਹੋਏਗੀ। ਔਰ ਇਹੀ ਸਵਾਲ ਜਦੋਂ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਹੁਤ ਵੱਡੇ ਸਾਡੇ ਵਿਦਵਾਨ, ਸਕਾਲਰ, ਸ਼ਾਇਰ ਔਰ ਚਿੰਤਕ ਹੋਏ ਨੇ, ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਦੱਸੋ ਸਿੱਖੀ ਦਾ ਪ੍ਰਚਾਰ ਕਿਵੇਂ ਹੋਏ, ਕਿ ਚੰਗੇ ਪ੍ਰਚਾਰਕ ਪੈਦਾ ਕੀਤੇ ਜਾਣ, ਚੰਗੇ ਲਿਖਾਰੀ ਹੋਣ ਲਿਖਤ ਰਾਹੀਂ ਜਾਂ ਬੋਲਣ ਰਾਹੀਂ। ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ, ਜੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਚੰਦ ਭਾਈ ਵੀਰ ਸਿੰਘ ਪੈਦਾ ਕਰੋ, ਕਿਉਂਕਿ ਜ਼ਾਹਰ ਹੈ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਚਪਨ ਤੋਂ ਹੀ ਰੂਹਾਨੀਅਤ ਵੱਲ ਝੁਕਾਅ ਰੱਖਦੇ ਸੀ। ਇੱਕ ਸਟੇਜ ਆਈ ਜਦੋਂ ਕਿ ਉਹਨਾਂ ਦੇ ਪੈਰ ਉਖੜੇ ਉਸ ਰੂਹਾਨੀਅਤ ਦੇ ਰਾਹ ਨੂੰ ਲੱਭਦੇ ਆ, ਉਹ ਜਿਹੜੇ ਰਾਮ ਤੀਰਥ ਸਵਾਮੀ ਉਸ ਦੇ ਪ੍ਰਭਾਵ ਥੱਲੇ ਆਏ। ਉਹਨਾਂ ਨੇ ਕੇਸ ਵੀ ਕਤਲ ਕਰਾਏ, ਸਿੱਖੀ ਛੱਡੀ, ਜਾਪਾਨ 'ਚ ਆਏ, ਬੁੱਧ ਧਰਮ ਦੇ ਆਪਣੀ ਪੜ੍ਹਾਈ ਲਈ ਆਏ, ਕੈਮਿਸਟਰੀ ਸਬਜੈਕਟ ਦੀ ਹਾਇਰ ਸਟੱਡੀ ਲਈ, ਤੇ ਉਹਨਾਂ ਨੇ ਬੁੱਧ ਧਰਮ ਵੱਲ ਝੁਕੇ। ਔਰ ਜਦੋਂ ਉਹ ਬੁੱਧਿਸਟ ਮੰਕ ਵਾਲਾ ਜਿਹੜਾ ਉਹਨਾਂ ਦਾ ਜ਼ੇਨ ਬਣ ਰਿਹਾ ਸੀ, ਉਦੋਂ ਸਵਾਮੀ ਰਾਮ ਤੀਰਥ ਜਿਹੜੇ ਮੁੱਢਲੇ ਤੌਰ ਤੇ ਲਾਹੌਰ ਦੇ ਵਿੱਚ ਪ੍ਰੋਫੈਸਰ ਸਨ, ਔਰ ਉਹਨਾਂ ਨੇ ਛੱਡ ਕੇ ਆਪਣਾ ਸੰਨਿਆਸ ਲਿਆ ਸੀ। ਔਰ ਉਹਨਾਂ ਦੇ ਜਦੋਂ ਸੰਪਰਕ 'ਚ ਹੋਰ ਜਾਪਾਨ ਫੇਰੀ ਵੇਲੇ ਆਏ ਤਾਂ ਉਹਨਾਂ ਨੇ ਸਿੱਖੀ ਨੂੰ ਤਿਲਾਂਜਲੀ ਦੇ ਕੇ ਫਿਰ ਉਹ ਸਵਾਮੀ ਰਾਮ ਤੀਰਥ ਦੇ ਸੰਨਿਆਸੀ ਬਣ ਗਏ ਔਰ ਉਸੇ ਹੀ ਜਿਹੜਾ ਰੂਪ ਦੇ ਵਿੱਚ ਸੰਨਿਆਸੀ ਰੂਪ 'ਚ ਵਾਪਸ ਪਰਤੇ। ਔਰ ਕਿਵੇਂ ਉਹ ਸਾਰਾ ਉਹਨਾਂ ਦਾ ਇੱਕ ਸਫ਼ਰ, ਇੱਕ ਵੱਖਰੀ ਕਹਾਣੀ ਹੈ। ਔਰ ਫਿਰ ਜਦੋਂ ਕਿ ਉਹ ਬਿਲਕੁਲ ਉਸ ਸਵਾਮੀ ਰੂਪ ਦੇ ਵਿੱਚ ਹੀ ਸੀ, ਇੱਕ ਵਾਰ ਸਿੱਖ ਐਜੂਕੇਸ਼ਨਲ ਕਾਨਫਰੰਸ ਜਿਹੜੀ ਸ਼ਾਇਦ ਰਾਵਲਪਿੰਡੀ ਜਾਂ ਸਿਆਲਕੋਟ ਜਾਂ ਕਿਤੇ ਹੋਈ, ਉਸ ਦੇ ਵਿੱਚ ਉਹਨਾਂ ਨੂੰ ਵੀ ਬੋਲਣ ਲਈ ਸੱਦਿਆ ਹੋਇਆ ਸੀ। ਹਾਲਾਂ ਉਹ ਬਿਲਕੁਲ ਸਿੱਖੀ ਨੂੰ ਤਿਲਾਂਜਲੀ ਦੇ ਚੁੱਕੇ ਸੀ, ਪਰ ਉਹਨਾਂ ਦਾ ਇੱਕ ਵੱਡਾ ਨਾਂ ਸੀ ਪੰਜਾਬ ਦੇ ਸਰਕਲਸ ਦੇ ਵਿੱਚ ਵੀ, ਔਰ ਉਹਨਾਂ ਨੂੰ ਹਿੰਦੂ ਤੋਂ ਵੀ ਉਸ ਵੇਲੇ ਦੇ ਜਿਹਨਾਂ ਤੁਸੀਂ ਆਰੀਆ ਸਮਾਜੀ ਜਾਂ ਸਨਾਤਨ ਧਰਮੀ, ਉਹ ਵੀ ਬਹੁਤ ਪ੍ਰਮੋਟ ਕਰਦੇ ਸੀ। ਔਰ ਭਾਈ ਵੀਰ ਸਿੰਘ ਜਿਹੜੇ ਉਸ ਕਾਨਫਰੰਸ ਦਾ ਹਿੱਸਾ ਸਨ, ਉਹ ਬਹੁਤ ਘੱਟ ਬੋਲਦੇ ਸੀ, ਉਹਨਾਂ ਦੀ ਕਲਮ ਹੀ ਚੱਲਦੀ ਸੀ, ਲੇਕਿਨ ਇੱਕ ਬੜੀ ਰੂਹਾਨੀ ਸ਼ਖਸੀਅਤ ਸਨ। ਔਰ ਜਿਵੇਂ ਇਹ ਵੇਰਵੇ ਕਹਿ ਜਾਂਦੇ ਨੇ, ਉਹਨਾਂ ਦੀ ਧਰਮ ਪਤਨੀ ਬੀਬੀ ਮਾਇਆ ਪੂਰਨ ਸਿੰਘ ਉਹਨਾਂ ਨੇ ਬਾਅਦ ਦੇ ਵਿੱਚ ਯਾਦਾਂ ਪੂਰਨ ਸਿੰਘ ਦੀਆਂ ਨਾਂ ਦੇ ਥੱਲੇ ਕਿਤਾਬ ਵੀ ਪਬਲਿਸ਼ ਜਿਹੜੀ ਹੋਈ ਯਾਦਾਂ ਨਾਲ, ਜਾਂ ਉਹਨਾਂ ਦੇ ਮੈਮੋਇਰਸ, ਤੇ ਉਹਦੇ 'ਚ ਵੀ ਇਸ ਵਾਕਿਆ ਨੂੰ ਬਿਆਨਿਆ ਹੋਇਆ ਕਿ ਉਹਦੇ 'ਚ ਜਦੋਂ ਪੂਰਨ ਸਿੰਘ ਬੋਲੇ ਪੂਰੇ ਰੂਹਾਨੀ ਜਾਓ ਜਲਾਲ 'ਚ ਔਰ ਦੂਸਰੇ ਔਰ ਬੈਠ ਗਏ, ਔਰ ਭਾਈ ਵੀਰ ਸਿੰਘ ਜਿਹੜੇ ਉਹਨਾਂ ਦੇ ਕੋਲ ਆ ਕੇ ਉਹਨਾਂ ਦੇ ਨੇੜੇ ਹੀ ਬੈਠੇ ਸੀ, ਉਹਨਾਂ ਦੇ ਸਿਰ ਤੇ ਉਹਨਾਂ ਨੇ ਹੱਥ ਰੱਖਦਿਆਂ ਕਿਹਾ ਕਿ ਵੀ ਪੂਰਨ ਸਿੰਘ ਬਹੁਤ ਚੰਗਾ ਬੋਲਦੇ ਹੋ ਤੁਸੀਂ। ਔਰ ਉਸ ਤੋਂ ਜਿਹੜਾ ਬਾਅਦ ਦੇ ਵਿੱਚ ਉਹਨਾਂ ਦੀ ਮੁਲਾਕਾਤ ਵੀ ਆਬਵੀਅਸਲੀ ਹੋਈ ਹੋਏਗੀ 1 to 1, ਔਰ ਉਹਨਾਂ ਨੇ ਘਰ ਜਾ ਕੇ ਕਿਹਾ ਕਿ ਵੀ ਮੈਂ ਹੁਣ ਮਾਇਆ, ਮੈਂ ਜਿਸ ਸਿਰ ਦੇ ਉੱਤੇ ਭਾਈ ਵੀਰ ਸਿੰਘ ਦਾ ਹੱਥ ਆਇਆ, ਇਸ ਦੇ ਉੱਤੇ ਮੈਂ ਹੁਣ ਨਾਈ ਦਾ ਹੱਥ ਨਹੀਂ ਲੱਗਣ ਦੇਣਾ। ਸੋ ਉਹਨਾਂ ਦੀ ਜਿਹੜੀ ਏਡੀ ਵੱਡੀ ਤਬਦੀਲੀ ਸੀ। ਔਰ ਫਿਰ ਜੋ ਕੁਝ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖਤਾਂ 'ਚੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਸੰਨਿਆਸ ਦੀਆਂ ਧੱਜੀਆਂ ਉਡਾਈਆਂ, ਗਾਂਧੀ ਦੀ ਨੌਨ ਵਾਇਲੈਂਸ ਦੀਆਂ ਧੱਜੀਆਂ ਉਡਾਈਆਂ। ਜੇ ਤੁਸੀਂ ਇੱਕ ਤਾਂ ਉਹਨਾਂ ਦਾ ਪੋਲੀਟੀਕਲ ਦੁਨੀਆ 'ਚ ਜਾਂ ਰੂਹਾਨੀ ਦੀ ਦੁਨੀਆ 'ਚ, ਰੂਹਾਨੀਅਤ ਦੀ ਦੁਨੀਆ 'ਚ, ਅੱਜ ਹੀ ਆਸਟ੍ਰੇਲੀਆ ਜਿਨ੍ਹਾਂ ਦੇ ਵੀਰ ਨਾਲ ਗੱਲ ਹੋ ਰਹੀ ਸੀ, ਸੋ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵੀ ਬਹੁਤ ਵਾਰ ਜਦੋਂ ਅਸੀਂ ਪੋਇਟਰੀ ਦੀ ਗੱਲ ਕਰਦੇ ਹਾਂ, ਪੁਰਾਤਨ ਉਹ ਭਾਵੇਂ ਉੱਥੋਂ ਦਾ ਮੀਟਰ ਬ੍ਰਜ ਭਾਸ਼ਾ 'ਚ ਸੀ ਜਾਂ ਦੂਸਰੇ ਡਾਇਲੌਗਸ ਦੇ ਵਿੱਚ, ਉਹਦੇ 'ਚ ਪੋਇਟਰੀ ਦੀਆਂ ਫਾਰਮ ਜਿਹਦੇ 'ਚ ਮੀਟਰ ਜਿਹਨੂੰ ਕਿਹਾ ਜਾਂਦਾ ਹੈ, ਛੰਦਾਬੰਦੀ ਹੈ, ਚੌਪਾਈ ਹੈ, ਉਸ ਦੇ ਵਿੱਚ
ਜਿਹੜੇ ਦੋਹਰਾ ਹੈ, ਦੋਹੜਾ ਹੈ, ਇਹ ਸਾਰੀਆਂ ਉਹਦੀਆਂ ਫਾਰਮ ਸੀ ਜੀ। ਤੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਖੁੱਲੀ ਕਵਿਤਾ ਦੇ ਜਨਮਦਾਤਾ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਫਿਰ ਉਹਦੇ ਚ ਖਿਆਲ ਦਾ ਬਹਾ ਇੰਨਾ ਤੇਜ਼ ਹੈ ਕਿ ਉਸ ਦੇ ਵਿੱਚ ਕੋਈ ਮੀਟਰ ਨਹੀਂ ਹੈ। ਮੀਟਰ ਇੱਕ ਤੁਕਬੰਦੀ ਹੁੰਦੀ ਸੀ ਕਿ ਇਹਦੇ ਨਾਲ ਤੁਕ ਨਾਲ ਇਹ ਤੁਕ ਰਲਦੀ ਹੈ ਜਾਂ ਦੂਸਰੇ। ਸੋ ਉਹਨਾਂ ਨੇ ਫਿਰ ਬਹੁਤ ਵੱਡਾ, ਅੱਜ ਵੀ ਜਦੋਂ ਉਹਨਾਂ ਦਾ, ਔਰ ਮੈਂ ਅਕਸਰ ਜ਼ਿਕਰ ਕੀਤਾ ਹੈ ਵੀ ਜਦੋਂ ਮੈਂ ਅਮਰੀਕਾ ਦੀ ਧਰਤੀ ਤੇ 80s ਦੇ ਵਿੱਚ ਪੈਰ ਰੱਖਿਆ ਤੇ ਮੇਰੇ ਬੈਗ ਦੇ ਵਿੱਚ 2 ਹੀ ਕਿਤਾਬਾਂ ਸੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖੀਆਂ, ਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ। ਅੱਜ ਵੀ ਜੇ ਤੁਸੀਂ ਇਹ ਦੇਖਣਾ ਹੋਏ ਕਿ ਰੂਹਾਨੀਅਤ ਕਿਹਨੂੰ ਕਹਿੰਦੇ ਨੇ ਸਿੱਖੀ ਦੇ ਹਵਾਲੇ ਨਾਲ, ਤੇ ਫਿਰ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਦਾ ਇੱਕ ਸਫ਼ਰ ਵੀ ਸੀ ਇਸ ਪਾਸੇ ਵੱਲ, ਡਿੱਗਣਾ ਵੀ ਸੀ, ਪਰ ਫਿਰ ਜਿਸ ਬੁਲੰਦੀ ਤੱਕ ਉਹ ਪਹੁੰਚੇ। ਔਰ ਇਹੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਸਿੱਖੀ ਦਾ ਪ੍ਰਚਾਰ ਕਿਵੇਂ ਹੋਏ, ਲਿਖਾਰੀਆਂ ਰਾਹੀਂ ਕਿ ਬੁਲਾਰਿਆਂ ਰਾਹੀਂ, ਤਾਂ ਉਹਨਾਂ ਨੇ ਕਿਹਾ ਸੀ ਕਿ ਚੰਦ ਭਾਈ ਵੀਰ ਸਿੰਘ ਪੈਦਾ ਕਰੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਿੱਖੀ ਦੇ ਵਿੱਚ ਇਸ ਲਈ ਜਿਹਨੂੰ ਅੱਜ ਪ੍ਰੋਸੈਲਿਟਾਈਜੇਸ਼ਨ ਕਿਹਾ ਜਾਂਦਾ ਹੈ, ਜਾਂ ਧਰਮ ਕਨਵਰਸ਼ਨ, ਜਾਂ ਕੋਈ ਕੱਚੇ ਬਾਈਬਲ ਮਾਰ ਕੇ ਜਾਂ ਹੋਰ ਮਜ਼ਹਬਾਂ ਵਾਲੇ ਜਿਹੜੇ ਨੇ ਉਹ ਤੁਰੇ ਹੁੰਦੇ ਨੇ ਜੀ ਸਾਡੇ ਉੱਧਰ ਬਹਿਸ਼ਤ ਦਾ ਜਾਂ ਸਵਰਗ ਦਾ ਦਰਵਾਜ਼ਾ ਖੁੱਲ੍ਹੇਗਾ ਤੇ ਜੇ ਤੁਸੀਂ ਉਹਦਾ ਹੱਥ ਨਹੀਂ ਫੜਦੇ ਤੇ ਇਹਦਾ ਨਹੀਂ ਫੜਦੇ। ਲੇਕਿਨ ਸਿੱਖੀ ਨੇ ਕਿਉਂ ਇਸ ਕਿਸਮ ਦੀ ਜਿਹੜੀ ਕਨਵਰਜਨ ਨੂੰ ਕਦੇ ਐਨਕਰੇਜ ਨਹੀਂ ਕੀਤਾ, ਕਿਉਂਕਿ ਸਿੱਖੀ ਦੇ ਵਿੱਚ ਜਿਹੜੀ ਰਸਕ ਜਿਹੜੀ ਹੈ ਭੇਟਿਓ ਪੁਰਖ ਰਸਕ ਬੈਰਾਗੀ, ਕਿ ਵੀ ਜਿਹਦੇ ਜੀਵਨ ਦੇ ਵਿੱਚ ਰਸ ਹੈ, ਜਿਹਦੇ ਜੀਵਨ ਦੇ ਵਿੱਚ ਸਿੱਖੀ ਵੈਲਿਊਜ਼ ਨੇ, ਸਿੱਖੀ ਕਮਾਈ ਹੈ, ਉਹਦੇ ਜਦੋਂ ਤੁਸੀਂ ਸੰਪਰਕ ਦੇ ਵਿੱਚ ਆਉਂਦੇ ਹੋ, ਉਹ ਤੁਹਾਡੇ ਪੇਰੈਂਟਸ ਤੋਂ ਹੀ ਸਫ਼ਰ ਸ਼ੁਰੂ ਹੁੰਦਾ ਹੈ। ਔਰ ਜ਼ਾਹਰਾ ਤੌਰ ਦੇ ਉੱਤੇ ਫਿਰ ਇਸੇ ਲਈ ਜਦੋਂ ਅਸੀਂ ਮੰਗਦੇ ਵੀ ਹਾਂ ਅਕਾਲ ਪੁਰਖ ਤੋਂ ਅਰਦਾਸ ਦੇ ਵਿੱਚ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਸੰਗਤ ਜਿਸ ਲਈ ਲਫ਼ਜ਼ ਗੁਰਮੁਖ ਦੀ ਸੰਗਤ। ਔਰ ਭਾਈ ਵੀਰ ਸਿੰਘ ਹੋਰਾਂ ਦੇ ਇੱਕ ਛੋਟੇ ਜਿਹੜੇ ਉਹਨਾਂ ਦੇ ਕੁਝ ਕੋਟ ਨੇ ਗੁਰਮੁਖ ਸਿੱਖਿਆ ਦੇ ਥੱਲੇ, ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਇੰਪੋਰਟੈਂਟ ਹੁੰਦਾ ਹੈ ਡੇ ਟੂ ਡੇ ਜ਼ਿੰਦਗੀ 'ਚ। ਤੁਹਾਡੇ ਸਾਹਮਣੇ ਮੁਸ਼ਕਲਾਂ ਵੀ ਆਉਂਦੀਆਂ ਨੇ, ਸ਼ੰਕੇ ਵੀ ਉੱਠਦੇ ਨੇ, ਜਿਹੜੀ ਹੈ ਤੁਹਾਡੀ ਮਾਨਸਿਕ ਸਥਿਤੀ ਜਾਂ ਰੂਹਾਨੀ ਸਥਿਤੀ ਕਈ ਵਾਰ ਡਾਊਨਵਰਡ ਜਾਂਦੀ ਹੈ। ਸੋ ਇਹ ਉਹ ਪੀਰੀਅਡ ਹੁੰਦਾ ਹੈ ਜਦੋਂ ਗੁਰਮੁਖ ਦਾ ਸਾਥ, ਰੱਬ ਦੇ ਪਿਆਰਿਆਂ ਦਾ, ਔਰ ਸਤ ਸੰਗਤ, ਇੱਕ ਸਤ ਸੰਗਤ ਸੰਗਤੀ ਰੂਪ ਦੇ ਵਿੱਚ ਹੈ ਜਿਹੜੀ ਅਸੀਂ ਗੁਰੂ ਘਰਾਂ ਦੇ ਵਿੱਚ ਮਾਣਦੇ ਹਾਂ। ਇੱਕ ਤੁਹਾਡੀ ਜ਼ਿੰਦਗੀ ਦੇ ਅੰਦਰ ਇਸ ਕਿਸਮ ਦੇ ਗੁਰਮੁਖ ਦਾ ਹੋਣਾ ਵੀ ਇੱਕ ਅਹਿਮੀਅਤ ਰੱਖਦਾ ਹੈ, ਜਿਸ ਨੂੰ ਜਦੋਂ ਅਸੀਂ ਸੂਫੀ ਇਸਲਾਮ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਜਿਹੜਾ ਮੁਰਸ਼ਦ ਦਾ ਕਾਨਸੈਪਟ ਸੀ ਉਹ ਇਹਦੇ ਨਾਲ ਹੀ ਜੁੜਿਆ ਹੋਇਆ ਸੀ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਹੀ ਅਹਿਮ ਗੱਲ ਹੈ ਜਿਹੜੀ ਗੱਲ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਕਹੀ ਹੈ ਕਿ ਵੀ ਇਹ ਠੀਕ ਹੈ ਕਿ ਵੀ ਇਹ ਇੱਕ ਮੀਡੀਅਮ ਜ਼ਰੂਰੀ ਹੈ। ਔਰ ਜਦੋਂ ਤੁਸੀਂ ਸਾਇੰਸ ਦੀਆਂ ਨਵੀਆਂ ਕਾਢਾਂ ਦੀ ਗੱਲ ਕਰਦੇ ਹੋ, ਤੁਹਾਡੇ ਬੱਚੇ ਬੱਚੀਆਂ ਜਿਸ ਸਮਾਜ ਦੇ ਵਿੱਚ, ਜਿਸ ਕਲਚਰ ਦੇ ਵਿੱਚ, ਜਿਸ ਐਨਵਾਇਰਨਮੈਂਟ 'ਚ ਗਰੋ ਹੋ ਰਹੇ ਹੁੰਦੇ ਨੇ, ਉਹਨੂੰ ਤੁਸੀਂ ਪਾਸੇ ਨਹੀਂ ਕਰ ਸਕਦੇ। ਤੁਹਾਨੂੰ ਉਹਦੇ ਲਈ, ਔਰ ਸਿੱਖੀ ਦੇ ਵਿੱਚ ਗੁਰੂ ਦੀ ਰਹਿਮਤ ਨਾਲ ਜਿਹੜੀ ਸਾਡੀ ਜੜ੍ਹਾਂ ਪਤਾਲ ਦੇ ਵਿੱਚ ਨੇ, ਜਿਹੜੀਆਂ ਪੈਰ ਸਾਡੇ ਧਰਤੀ ਦੇ ਉੱਤੇ ਨੇ, ਲੇਕਿਨ ਇਸ ਦੇ ਨਾਲ ਨਾਲ ਅਸੀਂ ਜਿਹੜੀ ਨਵੀਂ ਤਬਦੀਲੀ ਹੈ ਜਾਂ ਚੇਂਜ ਹੈ ਜਾਂ ਟੈਕਨੋਲੋਜੀ ਹੈ, ਉਸ ਦੇ ਖਿਲਾਫ ਕਦੇ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਜੇ ਐਗਰੀਕਲਚਰ ਦੇ ਫੀਲਡ 'ਚ ਟੈਕਨੋਲੋਜੀ ਆਈ, ਅੱਜ ਵੀ ਤੁਸੀਂ ਦੇਖੋਗੇ ਬਿਹਾਰ, ਯੂਪੀ, ਉਸ ਇਲਾਕੇ ਦੇ ਜਿਹੜੇ ਮੂਲ ਲੋਕ ਨੇ, ਉਹਨਾਂ ਦੇ ਲਈ ਉਹ ਐਕਸੈਪਟ ਕਰਨਾ ਹੀ ਔਖਾ ਹੁੰਦਾ ਕਿ ਵੀ ਉਹਨਾਂ ਨੇ ਕੀ ਕਰਨਾ। ਅਸੀਂ ਸਭ ਤੋਂ ਪਹਿਲਾਂ ਜੇ ਟਰੈਕਟਰ ਆਏ, ਕੰਬਾਈਨਾਂ ਆਈਆਂ, ਜਿਹੜਾ ਵੀ ਆਇਆ ਲੇਟੈਸਟ ਦੇ ਵਿੱਚ ਜਿਹੜਾ ਉਹ ਪਹਿਲਾਂ ਲੈਂਦੇ ਨੇ, ਫਿਰ 6 ਮਹੀਨੇ ਬਾਅਦ ਆਪ ਹੀ ਖੋਲ ਕੇ ਉਹਨੂੰ ਫਿੱਟ ਕਰ ਰਹੇ ਹੁੰਦੇ ਨੇ। ਸੋ ਸਾਨੂੰ ਕੋਈ ਐਡਵਾਂਸਡ ਆਈਡੀਆਜ਼ ਦੇ ਨਾਲ ਕੋਈ ਪ੍ਰੋਬਲਮ ਨਹੀਂ। ਔਰ ਸਿੱਖੀ ਦਾ ਜਿਹੜਾ ਯੂਨੀਵਰਸਲ ਦਾ ਕਾਨਸੈਪਟ ਹੈ, ਇਨਸਾਨੀਅਤ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਦੁਨੀਆ ਦੇ ਹਰ ਮੁਲਕ ਦੇ ਵਿੱਚ ਅਸੀਂ ਜਾ ਕੇ ਜਿੱਥੇ ਵੀ ਅਲਾਉਡ ਹੈ ਅਸੀਂ ਬੈਠੇ ਹਾਂ, ਔਰ ਉੱਥੋਂ ਦੀਆਂ ਸੁਸਾਇਟੀਜ਼ ਦੇ ਲਾਈਫ ਸਟਾਈਲ ਦੇ ਨਾਲ ਵੀ ਸਾਡਾ ਕੋਈ ਟਕਰਾਅ ਨਹੀਂ ਹੈ। ਮੈਟੀਰੀਅਲਿਸਟਿਕ ਵੈਸਟ ਬੇਸ਼ੱਕ ਮੈਟੀਰੀਅਲਿਜ਼ਮ ਪ੍ਰਭਾਵਿਤ ਕਰਦਾ, ਪਰ ਅਸੀਂ ਦੇਖਦੇ ਹਾਂ ਵੀ ਇੱਥੇ ਵੀ ਅਸੀਂ ਆਪਣੇ ਝੰਡੇ ਗੱਡੇ ਹੋਏ ਨੇ, ਸਾਡੇ ਆਪਣੀ ਰਵਾਇਤ, ਆਪਣੀਆਂ ਟ੍ਰੈਡੀਸ਼ਨਸ, ਉਸ ਨੂੰ ਅਸੀਂ ਕਾਇਮ ਰੱਖਿਆ ਹੋਇਆ ਹੈ। ਈਵਨ ਜਦੋਂ ਅਸੀਂ ਉਹਨਾਂ ਮੁਲਕਾਂ 'ਚ ਵੀ ਦੇਖਦੇ ਹਾਂ ਜਿਵੇਂ ਅੱਜ UAE ਹੈ ਜਾਂ ਈਰਾਨ ਹੈ ਜਾਂ ਮਲੇਸ਼ੀਆ ਹੈ, ਇਸਲਾਮਿਕ ਮੁਲਕ ਨੇ, ਉਹਨਾਂ 'ਚ ਵੀ ਅਸੀਂ ਜਿਹੜੀ ਸਾਡੀ ਸੰਗਤ ਜਾਂ ਉੱਥੇ ਰਹਿਣ ਵਾਲੇ ਨੇ, ਉਹ ਜਿੱਥੇ ਕਾਰੋਬਾਰੀ ਤੌਰ ਤੇ
ਜਾਂ ਆਪਣੇ ਜੋ ਵੀ ਜਿਨ੍ਹਾਂ ਕਿੱਤਿਆਂ 'ਚ ਨੇ, ਮਲੇਸ਼ੀਆ 'ਚ ਤਾਂ ਹਰ ਫੀਲਡ 'ਚ ਨੇ, ਪੋਲੀਟੀਕਲ ਫੀਲਡ ਦੇ ਵਿੱਚ, ਈਵਨ ਸਿੰਗਾਪੁਰ ਜਿੱਥੇ ਡਿਪਟੀ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਜਾਂਦੇ ਨੇ, ਜੀ ਲੇਕਿਨ ਕੋਈ ਉਹਦੇ ਨਾਲ ਟਕਰਾਅ ਨਹੀਂ ਹੁੰਦਾ, ਕਿਉਂਕਿ ਸਿੱਖ ਵੇ ਆਫ ਲਾਈਫ ਦੇ ਵਿੱਚ ਐਕਸੈਪਟੈਂਸ ਹੈ ਦੂਸਰਿਆਂ ਦੀ, ਬਿਲਕੁਲ ਕਿ ਵੀ ਜਿਹਨੂੰ ਬੜਾ ਖੂਬਸੂਰਤ, ਜਦੋਂ ਗੁਰੂ ਨਾਨਕ ਸਾਹਿਬ ਨੂੰ ਬਗਦਾਦ ਦੇ ਵਿੱਚ ਡਾਇਲੌਗ ਦੇ ਦੌਰਾਨ ਹਾਜ਼ੀਆਂ ਨੇ ਪੁੱਛਿਆ ਸੀ ਕਿ ਵੀ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਕਿ ਭਾਈ ਇਹ ਦੱਸੋ ਹਿੰਦੂ ਮਜ਼ਹਬ ਚੰਗਾ ਹੈ ਕਿ ਜਿਹੜਾ ਇਸਲਾਮ ਚੰਗਾ ਹੈ? ਗੁਰੂ ਸਾਹਿਬ ਨੇ ਕਿਹਾ ਕਿ ਭਾਈ ਅਕਾਲ ਪੁਰਖ ਦੀ ਦਰਗਾਹ 'ਚ ਤਾਂ ਅਮਲਾਂ ਨਾਲ ਨਵੇੜੇ ਹੋਣੇ ਨੇ, ਮੋਹਰ ਤੁਸੀਂ ਕਿਹੜੀ ਲਾਈ ਹੋਈ ਹੈ ਇਹ ਮੈਟਰ ਨਹੀਂ ਕਰਦਾ, ਤੁਹਾਡਾ ਕਿਰਦਾਰ ਕੀ ਸੀ ਇਸ ਦੇ ਉੱਤੇ ਡਿਪੈਂਡ। ਔਰ ਇਹੀ ਗੱਲ ਜਦੋਂ 10ਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਦੀ ਪ੍ਰੈਜ਼ੈਂਸ ਦੇ ਵਿੱਚ ਇੱਕ ਈਰਖਾਲੂ ਮੁੱਲਾ ਨੇ, ਜਿਹੜਾ ਚਾਹੁੰਦਾ ਨਹੀਂ ਸੀ ਵੀ ਗੁਰੂ ਸਾਹਿਬ ਦੀ ਨੇੜਤਾ ਬਹਾਦਰ ਸ਼ਾਹ ਨਾਲ ਜਿਹੜੀ ਬਣੀ ਹੋਈ ਸੀ ਉਹਨੂੰ ਤੋੜਨਾ ਚਾਹੁੰਦੇ ਸੀ, ਤੇ ਉਸਨੇ ਪੁੱਛਿਆ ਕਿ ਵੀ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ, ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਉਸੇ ਲਾਈਨ ਕਿ ਹਿੰਦੂ ਕੋ ਹਿੰਦੂ ਖੂਬ, ਮੁਸਲਮਾਨ ਕੋ ਮੁਸਲਮਾਨ ਖੂਬ। ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਬਾਣੀ ਪੜ੍ਹਦੇ ਹਾਂ ਤਾਂ ਫਿਰ ਇਹ ਗੱਲ ਕਿ ਭਾਈ ਅਲਟੀਮੇਟਲੀ ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ, ਕਹਾਂ ਬਹਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ, ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ, बास कियो बिख्यान सो बैठ के ऐसे ही ऐसे सो बैस बितायो, साच कहो सुन लिहो सब है जिन प्रेम कियो तिन ही प्रभ पायो। कि भाई रब दे नाल ਤਾਂ ਉਹ ਮੁਹੱਬਤ ਕਰਨ ਵਾਲੇ ਜਿਹੜੇ ਇਸ਼ਕ ਹਕੀਕੀ ਦੇ ਵਿੱਚ ਗਵਾਚੇ ਹੋਏ ਨੇ, ਜਿਹੜੇ ਕੋਈ ਮੁਫਾਦ ਨਹੀਂ ਲੱਭਦੇ, ਇਸ਼ਕ ਹਕੀਕੀ ਦੇ ਰਾਹ ਦੇ ਪਾਂਧੀ ਨੇ, ਉਹੀ ਜਿਹੜੇ ਨੇ ਇਸ ਪ੍ਰੇਮ ਦੇ ਰਸਤੇ ਤੇ ਤੁਰਨ ਵਾਲੇ। ਔਰ ਇਹੀ ਗੁਰੂ ਨਾਨਕ ਸਾਹਿਬ ਨੇ ਕ੍ਰਾਈਟੇਰੀਆ ਇਹ ਰੱਖਿਆ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬੇਸ਼ੱਕ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਾਰਾਂ ਤੇ ਵਧੀਕ ਦਾ ਸਲੋਕ ਹੈ, ਮਸਤਾਨੇ ਫਿਲਮ ਦੇ ਵਿੱਚ ਜਿਹੜਾ ਉਹ ਕਾਫੀ ਗੂੰਜਿਆ, ਔਰ ਜਿਹੜਾ ਸਾਰਾ ਕਿਰਦਾਰ ਹੈ ਉਹ ਇਸ ਗੱਲ ਦੇ ਉੱਤੇ ਸੀ। ਔਰ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ, ਔਰ ਕਿਉਂਕਿ ਬਹੁਤ ਸਾਰੀਆਂ ਐਂਗਲਸ ਤੋਂ ਤਾਂ ਐਨਾਲਿਸਿਸ ਸਾਹਮਣੇ ਆਏ ਨੇ, ਮੈਂ ਉਹ ਗੱਲ ਰਿਪੀਟ ਨਹੀਂ ਕਰਾਂਗਾ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਚੰਗੀ ਸੰਗਤ ਦੀ ਗੱਲ ਦੇਖਦੇ ਹੁਣ ਇੱਕ ਪਾਸੇ, ਕਿਉਂਕਿ ਸ਼ਾਇਦ ਜਿਹੜੇ ਫਿਲਮ ਦੇ ਪ੍ਰੋਡਿਊਸਰ ਨੇ, ਬਣਾਉਣ ਵਾਲੇ ਨੇ ਜਾਂ ਦੂਜੇ, ਉਹਨਾਂ ਨੇ ਜਿਵੇਂ ਅਸੀਂ ਪਹਿਲਾਂ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਜਿਹੜੇ ਅਸਲ ਸਿੱਖ ਹੀਰੋ ਨੇ, ਸਿੱਖ ਕਿਰਦਾਰ ਨੇ, ਉਹਦੇ 'ਚ ਰੁਕਾਵਟ ਹੁੰਦੀ ਹੈ ਕਿਉਂਕਿ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਨਕਲ ਨਹੀਂ ਕਰਨ ਦਿੰਦੇ, ਔਰ ਵੈਸੇ ਵੀ ਨਹੀਂ ਕਰਨੀ ਵੀ ਨਹੀਂ ਚਾਹੀਦੀ। ਇਸ ਲਈ ਸਾਹਿਬਜ਼ਾਦਾ ਫਿਲਮ ਦੇ ਵਿੱਚ ਜਿਹੜਾ ਉਹਦੀ ਐਨੀਮੇਸ਼ਨ ਨੂੰ ਇਸਤੇਮਾਲ ਕੀਤਾ ਗਿਆ ਸੀ, ਔਰ ਪੋਸੀਬਲ ਹੈ ਕਿਉਂਕਿ ਇੱਕ ਜਿਹੜਾ ਹੈ ਕਿ ਵੀ ਇਸ ਦੇ ਲਈ ਸਿਰਫ ਇੱਕ ਵਾਕਿਆ ਦੇ ਉੱਤੇ ਹੀ ਫੋਕਸ ਕੀਤਾ ਹੋਇਆ, ਨਾਦਰ ਸ਼ਾਹ ਦਾ ਹਮਲਾ ਇਸ ਦੇ ਵਿੱਚ। ਕਿਉਂਕਿ ਜਦੋਂ ਅਸੀਂ ਸਿੱਖੀ ਈਵਨ ਪੋਲੀਟੀਕਲ ਸਟਰਗਲ ਦੀ ਗੱਲ ਵੀ ਦੇਖਾਂਗੇ, ਰਾਜ ਭਾਗ ਦੇ ਕਨਸੈਪਟ ਨੂੰ ਵੀ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਕਿ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ, ਜਿਹੜਾ ਪਾਤਸ਼ਾਹੀ ਦਾਵਾ ਹੈ ਉੱਥੇ ਰੱਖ ਦਿੱਤਾ, ਰਾਜ ਕਰੇਗਾ ਖਾਲਸਾ। ਇਹ 10ਵੇਂ ਪਾਤਸ਼ਾਹ ਦੇ ਫਰਮਾਨ ਨੇ ਜਿਹੜੇ ਰਹਿਤਨਾਮਾ ਭਾਈ ਨੰਦ ਲਾਲ ਚ ਦਰਜ ਨੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਔਰ ਅਸੀਂ ਦੇਖਦੇ ਹਾਂ ਕਿ ਵੀ ਆਲਮੋਸਟ 11 ਸਾਲ ਦੇ ਵਿੱਚ 1699 ਚ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ, 1710 ਦੇ ਵਿੱਚ ਪਹਿਲਾ ਸਿੱਖ ਰਾਜ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਥੱਲੇ ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਨੂੰ ਸਮਰਪਿਤ ਰਾਜ ਹੈ ਉਹ ਕਾਇਮ ਹੋ ਜਾਂਦਾ ਹੈ। ਔਰ ਉਸ ਦੇ ਇਕਨੋਮਿਕਲ ਇਫੈਕਟ ਕੀ ਹੁੰਦੇ ਨੇ, ਉਸ ਨੂੰ ਕਿਵੇਂ ਸਾਰੀ ਲੋਕਾਈ ਵੱਲੋਂ, ਹਿੰਦੂ ਸਿੱਖ ਮੁਸਲਮਾਨਾਂ ਵੱਲੋਂ ਪ੍ਰਵਾਨਿਤ ਕੀਤਾ ਜਾਂਦਾ ਹੈ। ਇਹੀ ਜਿਹੜੀਆਂ ਮੁੱਢਲੀਆਂ ਵੈਲਿਊਜ਼ ਜਿੱਥੇ ਕਿ ਇਨਸਾਨੀਅਤ ਹੀ ਬੇਸ ਹੈ, ਇਸ ਦਾ ਆਧਾਰ ਤਾਂ ਗੁਰੂ ਸਾਹਿਬ ਦੀ ਆਈਡੀਓਲੋਜੀ ਦੇ ਵਿੱਚ ਹੈ। ਔਰ ਇਹੀ ਕਾਰਨ ਹੈ ਕਿ ਉਸ
ਜਿਹੜਾ ਸਟੈਂਪ ਸੀ, ਰਾਇਲ ਸਟੈਂਪ ਪਹਿਲਾ ਸਿੱਖ ਰਾਜ ਦੀ, ਉਸ ਦੇ ਉੱਤੇ ਇਹੀ ਅਲਫਾਜ਼ ਸੀ ਜਿਹੜੇ ਈਵਨ ਜਦੋਂ ਇਸ ਫਿਲਮ ਦੇ ਵਿੱਚ ਨਾਦਰ ਸ਼ਾਹ ਦੇ ਪੀਰੀਅਡ ਤੋਂ ਬਾਅਦ ਸਡਨਲੀ ਜਿਹੜਾ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਐਂਟਰ ਕਰ ਰਹੇ ਨੇ 19 ਸਾਲ ਦੀ ਉਮਰ 'ਚ ਲਾਹੌਰ 'ਚ, ਔਰ ਉਸ ਦਾ ਜ਼ਿਕਰ ਹੈ ਵਿੱਚੋਂ ਕਾਫੀ ਵੱਡਾ ਹਿੱਸਾ ਗਾਇਬ ਹੋ ਜਾਂਦਾ ਇਤਿਹਾਸ ਦਾ। ਲੇਕਿਨ ਇਸ ਦੇ ਔਰ ਉਹੀ ਰਾਇਲ ਸਟੈਂਪ ਉਸ ਵੇਲੇ ਵੀ ਸੀ ਜਿਸ ਦੇ ਵਿੱਚ ਇਹ ਹੈ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਇਹ ਹੈ ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਜੇ ਅੱਜ ਵੀ, ਔਰ ਇਵੇਂ ਇਸ ਫਿਲਮ ਦੇ ਵਿੱਚ ਵੀ ਜਿਹੜਾ ਉਹ ਸ਼ਰਧਾ ਨਾਲ ਆਏ ਲਈ ਦੇਗ ਤੇ ਚੜ੍ਹ ਕੇ ਆਏ ਲਈ ਤੇਗ, ਇਹ ਸਾਰੇ ਡਾਇਲੌਗ ਰਿਪੀਟ ਹੁੰਦੇ ਨੇ ਕਿਉਂਕਿ ਇਹ ਬੇਸਿਕ ਸਿੱਖੀ ਦੀ ਫਿਲਾਸਫੀ ਹੈ ਕਿ ਭਾਈ ਗੁਰੂ ਘਰ ਸਭ ਲਈ ਖੁੱਲ੍ਹਾ ਹੈ। ਕੋਈ ਵੀ ਜਿਹੜਾ ਰਾਤ ਬਰਾਤੇ ਮੁਸੀਬਤ ਵੇਲੇ ਮੁਸ਼ਕਿਲ ਉਸ ਦੀ ਹਿਫਾਜ਼ਤ ਵੀ ਹੈ। ਸਾਡੇ ਗੁਰੂ ਘਰ ਕਿਲੇ ਵਾਂਗ ਵੀ ਨੇ, ਜਿਹੜੀ ਬਿਲਕੁਲ ਬੇਸਹਾਰਾ ਨੇ ਉਹਨਾਂ ਦੇ ਲਈ ਸਹਾਰਾ ਹੈ, ਭੋਜਨ ਹੈ, ਕੱਪੜਾ ਹੈ, ਔਸ਼ਧੀ ਹੈ, ਗਿਆਨ ਹੈ। ਇਹ ਸਾਰਾ ਜਿਹੜਾ ਉਸ ਮੂਲ ਫਿਲਾਸਫੀ ਦਾ ਹਿੱਸਾ ਹੈ। ਲੇਕਿਨ ਜਿਹੜਾ ਧੱਕਾ ਕਰਦਾ ਹੈ, ਜਿਹੜਾ ਜ਼ੁਲਮ ਕਰਦਾ ਹੈ, ਜਿਹੜਾ ਵੰਗਾਰਦਾ ਹੈ, ਉਸ ਦੇ ਲਈ ਤੇਗ ਹੈ। ਔਰ ਇਹ ਜਿਹੜਾ ਪੀਰੀਅਡ, ਕਿਉਂਕਿ ਜਦੋਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ ਤੇ 1700 ਤੋਂ ਹੀ ਸ਼ੁਰੂ ਹੋ ਜਾਂਦੀ ਹੈ 18ਵੀਂ ਸਦੀ, ਤੇ 1799 ਦਾ ਸਾਲ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਬੈਠਦੇ ਨੇ। ਇਹ ਸਾਰੀ ਸਦੀ ਪੰਜਾਬ ਦੇ ਵਿੱਚ, ਹਾਲਾਂਕਿ ਸਾਡੇ ਪੰਜਾਬ ਦੀ ਹਿਸਟਰੀ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਤੇ ਦਰਿਆਏ ਸਿੰਧ ਤੋਂ ਲੈ ਕੇ ਤੇ ਫਿਰ ਜਿਹੜਾ ਉਹ ਜਮਨਾ ਤੱਕ, ਇਹ ਸਾਰਾ ਪੰਜਾਬ ਜਿਹੜਾ ਪੰਜ ਉਹਦੇ 'ਚ ਉਹਦੀਆਂ ਹਿਲਸ ਵੀ ਸ਼ਾਮਲ ਹੋ ਜਾਂਦੀਆਂ ਨੇ। ਉਹ ਟਰਮੋਇਲ ਦਾ ਪੀਰੀਅਡ ਹੈ। ਉਹੀ ਪੀਰੀਅਡ ਹੈ ਜਦੋਂ ਕਿ ਬੇਸ਼ੱਕ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ ਉਦੋਂ ਵੀ ਵੱਡੀ ਟਰਮੋਇਲ ਹੈ। 1526 ਦੇ ਵਿੱਚ ਜਿਹੜੇ ਲਗਭਗ 200-250 ਸਾਲ ਤੋਂ ਜਿਹੜਾ ਮੁਹੰਮਦ ਗੌਰੀ ਦੇ ਨਾਲ ਜਿਹੜਾ ਦਿੱਲੀ ਤਖਤ ਦੇ ਉੱਤੇ ਜਿਹੜੀ ਗੌਰੀ ਸਲਤਨਤ ਕਾਇਮ ਹੋਈ, ਵਿੱਚੋਂ ਦਾਸ ਵੰਸ਼, ਖਿਲਜੀ ਵੰਸ਼, ਕਿੰਨੇ ਹੋਰ ਨਿਕਲੇ। ਲੇਕਿਨ ਫਿਰ ਲੋਧੀ ਪਠਾਣਾ ਦੇ ਕੋਲ ਰਾਜ ਸੀ, ਲੋਧੀ ਨੇ। ਔਰ 1526 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਆਪਣੀ ਉਦਾਸੀ ਤੋਂ ਵਾਪਸ ਮੁੜਦੇ ਨੇ, ਆਲਮੋਸਟ 50 ਸਾਲ ਦੇ ਕਰੀਬ ਗੁਰੂ ਸਾਹਿਬ ਦੀ ਉਮਰ ਹੈ, ਔਰ ਉਦੋਂ ਦਿੱਲੀ ਤਖਤ ਦੀ ਜਿਹੜੀ ਆ ਉਹ ਤਬਦੀਲੀ ਹੁੰਦੀ ਹੈ। ਤੁਰਕ ਪਠਾਣਾ ਭਈ ਲੜਾਈ, ਉਹਨੂੰ ਹਸਤ ਚੜਾਈ, ਉਹਨੂੰ ਤੁਬਕ ਚਲਾਈ ਕਿ ਤੁਰਕ ਤੇ ਪਠਾਨ, ਕਿਉਂਕਿ ਦਿੱਲੀ ਦੇ ਤਖਤ ਦੇ ਉੱਤੇ ਪਠਾਨ ਨੇ ਤੇ ਹਮਲਾਵਰ ਬਾਬਰ ਜਿਹੜਾ ਉਹ ਤੁਰਕ ਹੈ। ਔਰ ਇਹ ਜਿਹੜੀ ਹੈ ਤੁਰਕਾਂ ਔਰ ਪਠਾਨਾਂ ਦੀ ਲੜਾਈ 'ਚ ਜਿਹੜੀ ਈਵਨ ਅਨਈਵਨਨੈਸ ਹੈ ਕਿ ਉਹਨਾਂ ਦੇ ਕੋਲ ਹਾਥੀ ਨੇ, ਉਹ ਹਾਥੀਆਂ ਦੀ ਫੌਜ ਲੈ ਕੇ ਆਉਂਦੇ ਨੇ, ਕਿਉਂਕਿ ਮਸਤਾਨੇ ਦੇ ਸੈੱਟ ਦੇ ਉੱਤੇ ਤੁਹਾਨੂੰ ਬੜਾ ਇੱਕ ਚੰਗਾ ਲੱਗਦਾ ਹੈ ਕਿ ਵੀ ਜਿਸ ਕਿਸਮ ਦੇ ਉਹਨਾਂ ਨੇ ਕਾਸਟਿਊਮ ਵੀ ਇਸਤੇਮਾਲ ਕੀਤੇ, ਬਹੁਤਾ ਲੜਾਈ ਪੜਾਈ ਵਾਲਾ ਨਜ਼ਰ ਆਉਂਦਾ ਹੈ ਪਾਰਟ। ਲੇਕਿਨ ਉਹ ਸਾਰੇ ਸੈੱਟ ਨੂੰ ਸਿਰਜਣਾ, ਔਰ ਖਾਸ ਤੌਰ ਤੇ ਪੰਜਾਬੀ ਫਿਲਮਕਾਰੀ ਦੇ ਵਿੱਚ, ਹਾਲਾਂਕਿ ਜਿਹੜੀ ਪਹਿਲੀ ਪੰਜਾਬੀ ਇੱਕ ਚੰਗੀ ਫਿਲਮ ਜਿਸ ਦਾ ਜ਼ਿਕਰ, ਜਿਹਦਾ ਸਬੰਧ ਸਿੱਖ ਇਤਿਹਾਸ ਨਾਲ ਜੁੜਦਾ, ਭਾਵੇਂ ਉਹ ਵੀ ਇੱਕ ਕਹਾਣੀ ਸੀ, ਫਿਕਸ਼ਨ ਤੇ ਬੇਸ ਸੀ, ਨਾਨਕ ਨਾਮ ਜਹਾਜ਼। ਔਰ ਇਹ 1969 ਚ ਆਲਮੋਸਟ ਤੁਸੀਂ ਉਸ ਨੂੰ ਦੇਖੋ ਕਿ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਪ੍ਰਿਥਵੀ ਰਾਜ ਕਪੂਰ, ਔਰ ਉਹਦਾ ਨਾਮ ਸੀ ਪ੍ਰਿਥਵੀ ਰਾਜ ਕਪੂਰ, ਪਹਿਲਾਂ ਥੀਏਟਰ ਚੋਂ ਫਿਰ ਫਿਲਮੀ ਦੁਨੀਆ ਚ ਆਇਆ। ਔਰ ਉਸ ਵੇਲੇ ਦੇ ਚੰਗੇ ਕਲਾਕਾਰ, ਹਾਲਾਂਕਿ ਕੁਛ ਨਵੇਂ ਵੀ ਜਿਹੜੇ ਨੇ ਉਸ ਦੀ ਕਾਸਟ ਦੇ ਵਿੱਚ ਸੀ, ਲੇਕਿਨ ਉਹ ਬੜੀ ਵੈਲ ਰਿਸੀਵਡ ਸੀ ਕਿਉਂਕਿ ਉਹਦੇ ਚ ਪਹਿਲੀ ਵਾਰ ਜਿਹੜੇ ਨੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਵੀ, ਜਿਹੜੀ ਕਹਾਣੀ ਨੂੰ ਉਹਨਾਂ ਨੇ ਦਰਬਾਰ ਸਾਹਿਬ ਦੀ ਕਰਾਮਾਤੀ ਤਾਕਤ ਦੇ ਨਾਲ ਜੋੜਿਆ, ਲੇਕਿਨ ਗੁਰਦੁਆਰਿਆਂ ਦੇ ਦਰਸ਼ਨ, ਔਰ ਉਹਨਾਂ 'ਚ ਬੇਸ਼ੱਕ ਕੋਈ ਵੀ ਸਿੱਖ ਕਿਰਦਾਰ ਓਰੀਜਨਲ ਨਹੀਂ ਸੀ, ਉਹ ਸਾਰੇ ਜਾਲੀ ਦਾੜੀਆਂ ਔਰ ਪੱਗਾਂ ਵਾਲੇ ਸੀ, ਲੇਕਿਨ ਪਹਿਲੀ ਵਾਰ ਜਿਹੜਾ ਸੀ ਉਹ ਦੂਸਰੇ ਪਿੜ ਚੋਂ ਨਿਕਲ ਕੇ, ਹਾਲਾਂਕਿ ਪੰਜਾਬੀ ਸਿਨੇਮੇ ਦਾ ਆਪਣਾ ਇਤਿਹਾਸ ਹੈ, ਇਹ ਨਹੀਂ ਹੈ ਵੀ ਪੰਜਾਬੀ 'ਚ ਉਸ ਤੋਂ ਪਹਿਲਾਂ ਫਿਲਮਾਂ ਨਹੀਂ, ਲੇਕਿਨ ਸਿੱਖ ਥਾਟ ਨੂੰ ਜਾਂ ਇਸ ਵੱਲ ਝੁਕਾਅ ਦੇ ਵਿੱਚ ਨਾਨਕ ਨਾਮ ਜਹਾਜ਼ ਨੇ ਬਹੁਤ ਅੱਛੀ ਬਿਜ਼ਨਸ ਵੀ ਕੀਤੀ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ ਪੈਟਰਨਾਈਜ਼ ਕੀਤਾ। ਥਾਂ ਥਾਂ ਜਿਹੜੇ ਨੇ ਉਦੋਂ ਕਈ ਚੀਜ਼ਾਂ ਦੇਖਣ ਜਾਂਦੀਆਂ ਸੀ ਕਿ ਜੀ ਉਹਨਾਂ ਸਿਨੇਮਿਆਂ ਨੂੰ ਪਹਿਲਾਂ ਕਹਿੰਦੇ ਨੇ ਧੋਤਾ ਜਾਂਦਾ ਸੀ ਕਿ ਭਾਈ ਹੁਣ ਹੈ ਮਹਾਰਾਜ ਦੀ, ਕਿਉਂਕਿ ਗੁਰਦੁਆਰਿਆਂ ਦੇ ਨੇ ਔਰ ਦੂਸਰੇ ਨੇ, ਲੋਕ ਕਈ ਨੰਗੇ ਸਿਰ ਨਹੀਂ ਸੀ ਜਾਂਦੇ ਅੰਦਰ, ਕਿ ਵੀ ਦੂਸਰੇ ਉਹ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਧਾਰਮਿਕ ਉਸ ਦਾ ਦੀ ਇੱਕ ਦਿੱਖ ਹੁੰਦੀ ਹੈ ਜਾਂ ਉਹਦਾ ਧਾਰਮਿਕ ਗੱਲ ਹੁੰਦੀ ਹੈ, ਉਹਦਾ ਪ੍ਰਭਾਵ ਹੁੰਦਾ ਹੈ। ਔਰ ਰਾਤ ਤੁਸੀਂ ਵੀ ਔਰ ਸਾਡੀ ਸਾਰੀ ਟੀਮ ਸੀ, ਅਸੀਂ ਦੇਖਿਆ ਕਿ ਵੀ ਜਦੋਂ ਜੈਕਾਰੇ ਗੂੰਜਦੇ ਨੇ, ਨਾ ਚਾਹੁੰਦਿਆਂ ਹੋਇਆਂ ਵੀ
ਜਿਹੜਾ ਹਾਲਾਂ ਇਹ ਹੁੰਦਾ ਕਿ ਵੀ ਵੈਸੇ ਤਾਂ ਤੁਸੀਂ ਸਿਨੇਮੇ 'ਚ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਦੂਜਾ, ਲੇਕਿਨ ਇੱਥੇ ਤੁਸੀਂ ਉਹਨਾਂ ਨੂੰ ਜੁਆਇਨ ਕਰਦੇ ਹੋ। ਇਸੇ ਤਰ੍ਹਾਂ ਖਾਸ ਤੌਰ ਤੇ ਜਿਹੜਾ ਮੈਂ ਕੱਲ ਇੱਕ ਪਾਰਟ ਦੇਖਿਆ, ਕਿਉਂਕਿ ਫਿਲਮ ਦੀ ਕਹਾਣੀ ਜਿੱਥੇ ਜ਼ੁਲਮ ਨਾਦਰ ਸ਼ਾਹ ਔਰ ਦੂਸਰੇ ਦਾ ਔਰ ਸਿੱਖੀ ਕਿਰਦਾਰ ਦੀ ਬਹਾਦਰੀ ਦੇ ਨਾਲ ਜੁੜੀ ਹੋਈ ਹੈ, ਉੱਥੇ ਅਸੀਂ ਦੇਖਦੇ ਹਾਂ ਕਿ ਅਰਦਾਸ ਦੀ ਅਹਿਮੀਅਤ, ਕਿ ਅਰਦਾਸ ਕਿਵੇਂ ਤਬਦੀਲ ਕਰਦੀ ਹੈ ਉਹਨਾਂ ਨੂੰ ਵੀ ਜਿਹੜੇ ਨਕਲਚੀ ਨੇ, ਜਿਨ੍ਹਾਂ ਦੀ ਕੋਈ ਟ੍ਰੇਨਿੰਗ ਨਹੀਂ ਹੈ, ਉਹ ਤਾਂ ਵਿਚਾਰੇ ਭੰਡ ਜਿਹੜੇ ਨੇ ਉਹ ਨਕਲਾਂ ਕਰਨ ਵਾਲੇ ਨੇ। ਲੇਕਿਨ ਕਿਉਂਕਿ ਇੱਕ ਪਾਸੇ ਜੋ ਕਹਾਣੀ ਨੇ ਵਰਤਾਰਾ ਵੀ ਵਰਤਾਇਆ, ਇਹ ਨਹੀਂ ਹੈ ਵੀ ਭੰਡ ਆਲ ਆਫ ਏ ਸਡਨ ਜਿਹੜੇ ਹਥਿਆਰਬੰਦ ਲੜਾਈ 'ਚ ਮਾਰ ਹੋ ਗਏ। ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਵੀ ਇੱਕ ਪਾਸੇ ਜਿੱਥੇ ਅਸੀਂ ਈਵਨ ਸਿੱਖ ਇਤਿਹਾਸ ਦੇ ਪੰਨਿਆਂ 'ਚ ਦੇਖਦੇ ਹਾਂ ਕਿ ਜਿਹੜੇ ਹਮਲਾਵਰ ਸੀ ਉਹ ਬੇਸ਼ੱਕ ਜਿਵੇਂ ਬਾਬਰ ਆਇਆ 1526 'ਚ, ਨਾਦਰ ਸ਼ਾਹ ਆਇਆ 1739 'ਚ, ਉਸ ਤੋਂ ਬਾਅਦ ਜਿਹੜਾ ਅਹਿਮਦ ਸ਼ਾਹ ਅਬਦਾਲੀ ਜਿਹੜਾ ਨਾਦਰ ਸ਼ਾਹ ਦੇ ਨਾਲ ਸਪਾਹ ਸਲਾਰ ਸੀ, ਬਾਅਦ ਦੇ ਵਿੱਚ ਉਹਦੇ ਹਮਲੇ 17 ਹੋਏ, ਔਰ ਉਸ ਤੋਂ ਪਹਿਲਾਂ ਮੁਗਲਾਂ ਦਾ ਔਰੰਗਜ਼ੇਬ ਜਾਂ ਜਹਾਂਗੀਰ ਦਾ ਜਿਹੜਾ ਨੈਗੇਟਿਵ ਸਿੱਖਾਂ ਪ੍ਰਤੀ ਰਵੱਈਆ ਸੀ, ਉਸ ਪੀਰੀਅਡ ਦੇ ਵਿੱਚ ਵੀ ਜਿਹੜੀ ਇੱਕ ਨਿਊਟਰਲ ਲਾਈਨ ਜਾਂ ਸਿੱਖਾਂ ਨਾਲ ਹਮਦਰਦੀ ਰੱਖਣ ਵਾਲੀ ਲਾਈਨ ਸੀ ਉਹ ਸੂਫੀ ਇਸਲਾਮ ਸੀ। ਔਰ ਇਹੀ ਕਾਰਨ ਸੀ ਸਾਈਂ ਮੀਆਂ ਮੀਰ ਨੀਂਹ ਪੱਥਰ ਵੀ ਰੱਖਦੇ ਨੇ ਹਰਮੰਦਰ ਸਾਹਿਬ ਦਾ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵੇਲੇ ਉਹ ਇੱਕ ਵਿਟਨੈਸ ਵੀ ਹੁੰਦੇ ਨੇ। ਬਾਅਦ ਦੇ ਵਿੱਚ ਨੂਰ ਜਹਾਂ ਜਿਹੜੀ ਜਹਾਂਗੀਰ ਦੀ ਵਾਈਫ ਹੈ, ਸਾਈਂ ਮੀਆਂ ਮੀਰ ਦੀ ਚੇਲੀ ਹੈ, ਉਹਦੇ ਰਾਹੀਂ ਜਿਹੜਾ ਗਵਾਲੀਅਰ ਦੇ ਕਿਲੇ ਚੋਂ ਜਿਹੜਾ ਨੈਗੋਸ਼ੀਏਸ਼ਨ ਫਾਈਨਲੀ ਹੁੰਦੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚ ਨੇ, ਉਹਦੇ 'ਚ ਵੀ ਆਪਣਾ ਰੋਲ ਅਦਾ ਕਰਦੇ ਨੇ। ਔਰ ਇਹ ਕਰੰਟ ਬਰਾਬਰ ਜਿਹੜਾ ਉਹ ਜਾਰੀ ਰਿਹਾ। ਔਰ ਇਸ ਨੂੰ ਵੀ ਬੜੀ ਖੂਬਸੂਰਤੀ ਨਾਲ ਮਸਤਾਨੇ ਫਿਲਮ ਦੇ ਵਿੱਚ ਕਲੰਦਰ ਰਾਹੀਂ, ਕਲੰਦਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ, ਇਹ ਕੋਈ ਇੱਕ ਇਹ ਟਾਈਟਲ ਹੈ ਜਿਹਦੇ 'ਚ ਸਿਆਣੇ ਮਨੁੱਖ ਨੂੰ ਰੱਬ ਦੇ ਨੇੜੇ ਜਿਹੜਾ ਪਹੁੰਚਿਆ ਹੋਇਆ ਜਿਹੜਾ ਉਹ ਉਸ ਦੇ ਲਈ ਇਹ ਲਫ਼ਜ਼ ਵਰਤਿਆ ਜਾਂਦਾ ਹੈ, ਇੱਕ ਸਪਿਰਿਚੁਅਲ ਮੈਨ। ਔਰ ਇਹਦੇ ਤੇ ਹੀ ਮੈਂ ਅਕਸਰ ਉਹ ਅਲਾਮਾ ਇਕਬਾਲ ਦਾ ਇੱਕ ਸ਼ੇਅਰ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਪਾਣੀ ਪਾਣੀ ਕਰ ਗਈ ਮੁਝਕੋ कलंदर की ये बात, तू जब झुका गैर के आगे ना तन तेरा ना मन। ਹੁਣ ਇਹ ਕਲੰਦਰ ਸਿਆਣਪ ਦਾ ਪ੍ਰਤੀਕ ਹੈ, ਵਿਜ਼ਡਮ ਦਾ ਪ੍ਰਤੀਕ ਹੈ, ਔਰ ਰੱਬ ਦੇ ਨਾਲ ਜੁੜੇ ਹੋਏ ਅੱਲਾਹੂ ਅੱਲਾਹੂ ਵਾਲਾ ਇਸਲਾਮਿਕ ਸੂਫੀਜ਼ਮ ਜਿਹੜਾ ਇਸਲਾਮ 'ਚ ਨੇ, ਲੇਕਿਨ ਉਸ ਲਿਬਰਟੀ ਦੇ ਨਾਲ। ਔਰ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਕਿ ਵੀ ਜਦੋਂ ਕਲੰਦਰ ਨੇ ਮੈਨੂੰ ਇਹ ਕਿਹਾ, ਉਸਦੀ ਗੱਲ ਨੇ ਮੈਨੂੰ ਪਾਣੀ ਪਾਣੀ ਕਰ ਦਿੱਤਾ ਹੈ ਕਿ ਜਦੋਂ ਤੂੰ ਕਿਸੇ ਗੈਰ ਦੇ ਅੱਗੇ ਝੁਕਿਆ, ਇਹ ਗੁਲਾਮੀ ਤੇ ਨਾ ਤਨ ਤੇਰਾ ਹੈ ਨਾ ਮਨ ਤੇਰਾ। ਹੁਣ ਇਹ ਸਾਰੇ ਦੇ ਵਿੱਚ ਜਿਹੜਾ ਸੈਂਟਰਲ ਕਿਰਦਾਰ ਹੈ, ਬੇਸ਼ੱਕ ਬਹੁਤਿਆਂ ਨੂੰ ਲੱਗਾ ਔਰ ਸਾਡੀ ਟੀਮ ਦੇ ਵੀ ਇੱਕ ਦੋ ਮੈਂਬਰਸ ਦਾ ਵਿਊ ਸੀ ਕਿ ਵੀ ਜਿਹੜਾ ਹਿਸਟਰੀ ਦਾ ਇੰਨਾ ਖਜ਼ਾਨਾ ਸਾਡੇ ਕੋਲ ਪਿਆ, ਸਾਰਾ ਨਕਲਚੀਆਂ ਦੇ ਦੁਆਲੇ ਘੁਮਾਉਣ ਦੀ ਲੋੜ ਨਹੀਂ ਸੀ। ਸੋ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਉਂਕਿ ਇਸ ਫਿਲਮ ਦਾ ਜਿਹੜੀ ਟਾਰਗੇਟਡ ਆਡੀਅੰਸ ਸੀ ਉਹ ਸਿਰਫ ਸਿੱਖ ਆਡੀਅੰਸ ਨਹੀਂ ਹੈ, ਉਹ ਹੁਣ ਅਸੀਂ ਦੇਖਦੇ ਹਾਂ ਕਿ 5 ਹੋਰ ਜ਼ਬਾਨਾਂ ਦੇ ਵਿੱਚ, ਜਿਸ ਦੇ ਵਿੱਚ ਤੇਲਗੂ, ਮਰਾਠੀ, ਹਿੰਦੀ ਔਰ ਸ਼ਾਇਦ ਬੰਗਲਾ, ਉਹਦੇ 'ਚ ਵੀ ਇਹ ਫਿਲਮ ਜਿਹੜੀ ਹੈ ਨਾਲ ਦੀ ਨਾਲ ਡੱਬ ਹੋਈ ਹੈ ਜਾਂ ਹੋ ਰਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਉਹਨਾਂ ਦੇ ਲਈ ਵਾਈਡਰ ਆਡੀਅੰਸ ਸੀ। ਜਿਹੜਾ ਮੈਸੇਜ ਹੈ ਉਸ ਦੇ ਵਿੱਚ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਸਾਰੇ ਕਿਰਦਾਰ ਸਿਰਜੇ ਗਏ ਨੇ, ਕਿਉਂਕਿ ਜ਼ਾਹਰ ਹੈ ਕਿ ਜੇ ਨਾਦਰ ਸ਼ਾਹ ਆਇਆ ਤੇ ਉਹਦੇ ਨਾਲ ਜਿਹੜੇ ਫੌਜ ਹੈ ਉਹ ਈਰਾਨ ਦੀ ਹੈ ਜਾਂ ਅਫਗਾਨਿਸਤਾਨ। ਇਸ ਲਈ ਤੁਹਾਨੂੰ ਫਿਲਮ ਦੇ ਵਿੱਚ ਵਿਚਾਲੇ ਪਰਸ਼ੀਅਨ ਬੋਲਦੇ ਵੀ ਨਜ਼ਰ ਆਉਂਦੇ ਨੇ, ਕਿਉਂਕਿ ਈਰਾਨ ਦੀ ਸਰਕਾਰੀ ਲੈਂਗੁਏਜ ਫਾਰਸੀ ਹੈ, ਪਰਸ਼ੀਅਨ ਹੈ। ਫਿਰ ਪਸ਼ਤੋ ਵੀ ਹੈ ਕਿਉਂਕਿ ਬਹੁਤ ਸਾਰਾ ਔਰ ਇਹ ਰੀਜਨ ਅੱਜ ਅਫਗਾਨਿਸਤਾਨ, ਈਰਾਨ ਜਾਂ ਉਜ਼ਬੇਕਿਸਤਾਨ, ਤਾਜ਼ਿਕਸਤਾਨ ਇਹ ਮੁਲਕ ਨੇ। ਅਦਰਵਾਈਜ਼ ਇਹ ਵੱਡਾ ਹਿੱਸਾ ਜਿਹੜਾ ਜਿਹਦੇ 'ਚ ਸਭ ਬਲਖ, ਬੁਖਾਰਾ, ਇਹ ਖੁਰਾਸਾਨ ਦਾ ਹਿੱਸਾ ਸੀ। ਔਰ ਇਸ ਦੇ ਵਿੱਚ ਇਹ ਸਾਰੀਆਂ ਜ਼ਬਾਨਾਂ ਬੋਲੀਆਂ ਜਾਂਦੀਆਂ ਸੀ। ਔਰ ਇੱਥੇ ਵੀ ਔਰ ਦਿੱਲੀ ਦਰਬਾਰ ਵੀ ਜਿਹੜਾ ਮੁਗਲਿਆ ਸਲਤਨਤ ਸੀ ਉਹਨਾਂ ਦੀ ਜਿਹੜੀ ਹੈ ਸਰਕਾਰੀ ਜ਼ਬਾਨ ਫਾਰਸੀ ਸੀ। ਔਰ ਈਵਨ ਸਿੱਖ ਰਾਜ ਦੇ ਵੇਲੇ ਵੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਜਿਹੜੀ ਆਫੀਸ਼ੀਅਲ ਲੈਂਗੁਏਜ ਉਹ ਫਾਰਸੀ। ਹੁਣ ਇਸ ਸਾਰੇ ਦੇ ਵਿੱਚ ਜਿੱਥੇ ਕਲੰਦਰ ਜਿਹੜਾ ਹੈ ਉਹ ਆਪਣੇ, ਔਰ ਉਹਨੂੰ ਗੁਰਪ੍ਰੀਤ ਘੁੱਗੀ, ਹਾਲਾਂ ਉਹ ਕਾਮੇਡੀਅਨ ਹੈ ਲੇਕਿਨ ਉਹਨੇ ਖੂਬਸੂਰਤ ਕਿਰਦਾਰ ਨਿਭਾਇਆ ਕਿ ਉਹ ਇਹ ਦੱਸ ਰਿਹਾ ਹੈ। ਔਰ ਜਿਵੇਂ ਈਵਨ ਉਹਦਾ ਇੱਕ ਬੱਚੇ ਦੇ ਤੌਰ ਤੇ ਸਫ਼ਰ ਜਿਹੜਾ ਹੈ ਕਲੰਦਰ ਦਾ, ਉਹਨੂੰ ਜਦੋਂ ਕਿ ਇੱਕ ਸੂਫੀਆਂ ਦਾ ਗਰੁੱਪ ਆਪਣੀ ਮਸਤੀ ਦੇ ਵਿੱਚ ਅੱਲਾਹੂ ਅੱਲਾਹੂ ਕਰਦਾ, ਦਰਿਆ ਦੇ ਕੰਢੇ ਵਿਚਰ ਰਿਹਾ, ਤੇ ਕਿਵੇਂ ਜਿਹੜੇ ਇੱਕ ਪਾਸੇ ਕੱਟੜਵਾਦ ਵਾਲੇ ਨੇ ਉਹਨਾਂ ਨੂੰ
ਉਹਨਾਂ ਦੇ ਮਿਊਜ਼ਿਕ ਨਾਲ ਵੀ ਪ੍ਰੋਬਲਮ ਸੀ, ਸੰਗੀਤ ਨਾਲ ਵੀ ਪ੍ਰੋਬਲਮ, ਔਰੰਗਜ਼ੇਬ ਨੂੰ ਵੀ ਪ੍ਰੋਬਲਮ ਸੀ ਸੰਗੀਤ ਨਾਲ, ਔਰ ਉਹ ਉਹਨਾਂ ਦਾ ਵਡਾਂਗਾ ਕਰ ਦਿੰਦਾ ਹੈ। ਪਰ ਇਹ ਬੱਚਾ ਜਿਹੜਾ ਛੋਟਾ ਹੈ ਇਹ ਜ਼ਖਮੀ ਹੁੰਦਾ ਹੈ, ਔਰ ਉੱਥੇ ਸਿੱਖਾਂ ਦਾ ਜਥਾ ਪਹੁੰਚ ਜਾਂਦਾ ਹੈ, ਔਰ ਉਹਨੇ ਆਪਣਾ ਜਿਹੜਾ ਬਚਪਨ ਹੈ ਉਹ ਕੁਛ ਸਿੰਘਾਂ ਦੀ ਸੰਗਤ ਦੇ ਵਿੱਚ ਜੰਗਲ ਦੇ ਵਿੱਚ ਗੁਜ਼ਾਰਨ ਦਾ ਮੌਕਾ ਮਿਲਦਾ ਹੈ। ਹਾਲਾਂਕਿ ਉਸ ਦਾ ਅਕੀਦਾ ਉਹ ਉਸੇ ਇਸਲਾਮ ਪ੍ਰਸਤ ਔਰ ਉਸ ਦੇ ਵਿੱਚ ਰਹਿੰਦਾ ਹੈ, ਪਰ ਉਹ ਉਸ ਕਿਰਦਾਰ ਰਾਹੀਂ ਉਹ ਜਿੱਥੇ ਕਿ ਇੱਕ ਉਸ ਮਾਹੌਲ ਨੂੰ ਸਿਰਜ ਦਿੰਦਾ ਹੈ। ਔਰ ਉਸ ਸਾਰੇ 'ਚ ਇੱਕ ਚੰਗੀ ਗੱਲ ਮੈਨੂੰ ਇਹ ਲੱਗੀ ਕਿ ਵੀ ਜਿਵੇਂ ਅਸੀਂ ਇਹ ਦੇਖਦੇ ਹਾਂ, ਭਾਵੇਂ ਉਹ ਭੰਡਾਂ ਦਾ ਨਕਲਚੀਆਂ ਦੇ ਦੁਆਲੇ ਐਂਟਰਟੇਨਮੈਂਟ ਔਰ ਬੇਸਿਕਲੀ ਫਿਲਮ ਬਣਾਉਣ ਵਾਲੇ ਜਾਂ ਐਕਟਰ ਵੀ ਹੈ ਤਾਂ ਕਮੇਡੀਅਨ ਬੈਕਗ੍ਰਾਉਂਡ 'ਚੋਂ ਹੀ ਆਏ ਹੋਏ ਨੇ, ਸੋ ਉਹਦੇ ਬਿਨਾਂ ਤਾਂ ਉਹਨਾਂ ਦਾ ਵੀ ਢਿੱਡ ਹੌਲਾ ਨਹੀਂ ਸੀ ਹੋਣਾ, ਔਰ ਸ਼ਾਇਦ ਆਡੀਅנס ਦੇ ਲਈ ਵੀ ਇਹ ਜ਼ਰੂਰੀ ਹੁੰਦਾ ਹੈ। ਔਰ ਉਸ ਦੇ ਜਿਵੇਂ ਦੇ ਸੈੱਟ ਤਿਆਰ ਕੀਤੇ ਗਏ ਜਾਂ ਜਿਵੇਂ ਬਾਜ਼ਾਰੇ ਹੁਸਨ ਲੱਗਦਾ ਹੈ ਜਾਂ ਜਿਵੇਂ ਹਮਲਾਵਰ ਔਰ ਦੂਸਰੇ ਉਹ ਪਾਰਟ ਜਿਹਨੂੰ ਤੁਸੀਂ ਉਹ ਮਸਾਲਾ ਫਿਲਮੀ ਹੁੰਦਾ ਉਹ ਵੀ ਸੀ। ਉਹ ਕਈ ਵਾਰੀ ਤੁਹਾਨੂੰ ਬੇਅਰ ਕਰਨਾ ਔਖਾ ਹੁੰਦਾ ਜਦੋਂ ਅਸੀਂ ਇੱਕ ਰੂਹਾਨੀਅਤ ਦੇ ਰਸਤੇ ਦੇ ਪਾਂਦੀ ਹੋਣ, ਤੁਸੀਂ ਅਨਕੰਫਰਟੇਬਲ ਵੀ ਹੁੰਦੇ ਹੋ, ਲੇਕਿਨ ਜਦੋਂ ਤੁਸੀਂ ਮਾਰਕੀਟਿੰਗ ਦੀ ਗੱਲ ਕਰਦੇ ਹੋ ਫਿਰ ਇਹ ਉਹਦਾ ਹਿੱਸਾ ਹੈ, ਇਸ ਨੂੰ ਤੁਸੀਂ ਰੋਕ ਨਹੀਂ ਸਕਦੇ। ਪਰ ਇਸ ਸਾਰੇ ਦੇ ਵਿੱਚ ਜਿਹੜਾ ਹੁਣ ਜੇ ਇੱਕ ਸਵਾਲ ਜਿਹੜਾ ਸਾਨੂੰ ਕਿਸੇ ਨੇ ਪੁੱਛਿਆ ਵੀ, ਉਹਨਾਂ ਨੇ ਕਿਹਾ ਜੀ ਇਹ ਕਿਵੇਂ ਹੈ ਵੀ ਜਿਹੜੇ ਸਿੱਕੇਬੰਦ ਫੌਜੀ ਨੇ ਮੁਗਲਿਆ ਸਲਤਨਤ ਦੇ ਜਾਂ ਦੂਜੇ ਉਹ ਨਕਲਚੀ ਜਿਹੜੇ ਨੇ ਉਹ ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੇ ਨੇ ਜਾਂ ਕੁਝ ਹਫ਼ਤਿਆਂ ਦੇ ਵਿੱਚ ਉਹ ਉਸ ਕਿਸਮ ਦੇ ਯੋਧੇ ਬਣ ਜਾਂਦੇ ਨੇ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਿੱਖ ਇਤਿਹਾਸ ਤੋਂ ਵਾਕਿਫ ਹੋ, ਹੁਣ ਬੰਦਾ ਸਿੰਘ ਬਹਾਦਰ ਦਾ ਸਾਨੂੰ ਇੰਨਾ ਕੁ ਪਤਾ ਹੈ ਕਿ 12-13 ਸਾਲ ਦੀ ਉਮਰ 'ਚ ਉਹਨੇ ਕੋਈ ਤੀਰ ਕਮਾਨ ਦੇ ਨਾਲ ਕੋਈ ਹਿਰਨੇ ਨੂੰ ਮਾਰਿਆ ਸੀ, ਉਸ ਤੋਂ ਬਾਅਦ ਤਾਂ ਫਕੀਰ ਹੋ ਗਿਆ ਸੀ। ਲੇਕਿਨ 10ਵੇਂ ਪਾਤਸ਼ਾਹ ਨਾਲ ਜੇ ਤੁਸੀਂ ਹਿਸਟੋਰੀਕਲ ਟਾਈਮਲਾਈਨ ਦੇਖੋ ਤੇ ਬੰਦਾ ਸਿੰਘ ਬਹਾਦਰ ਜਿਹੜਾ ਉਹ 1 ਮਹੀਨੇ ਤੋਂ 4 ਤੋਂ 6 ਹਫ਼ਤੇ ਤੋਂ ਜ਼ਿਆਦਾ ਸੰਪਰਕ ਨਹੀਂ। ਹੁਣ ਐਸੀ ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਜਨਰਲ, ਉਹਨੂੰ ਬਹਾਦਰ ਦਾ ਟਾਈਟਲ ਵੀ ਗੁਰੂ ਸਾਹਿਬ ਦਿੰਦੇ ਨੇ, ਔਰ ਉਹ ਇੱਕ ਸਫਲ ਜਨਰਲ ਹੋ ਕੇ 800 ਸਾਲ ਦੀ ਜਿਹੜੀ ਗੁਲਾਮੀ ਦੇ ਨਾਲ ਜੁੜਿਆ ਹੋਇਆ ਪਾਰਟ ਸੀ, ਚਾਪੜ ਚਿੜੀ ਜਿਹਨੂੰ ਅੱਜ ਉਸ ਜੰਗ ਦੇ ਵਿੱਚ ਸਭ ਕੁਝ ਬਦਲ ਦਿੰਦਾ ਹੈ, ਖਾਲਸੇ ਦਾ ਸਫਲ ਜਨਰਲ ਬਣ ਜਾਂਦਾ ਹੈ। ਸੋ ਇਹ ਹੀ ਜਿਹੜੀ ਜਦੋਂ ਅਸੀਂ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ, ਹੁਣ ਐਸਾ ਕੀ ਹੈ ਕਿ ਉਹ ਇੱਕ ਨਾਟੇਕਾਰ ਦਾ ਬਚਿੱਤਰ ਸਿੰਘ ਜਿਸ ਨੂੰ ਨਾਗਣੀ ਬਰਛਾ ਦੇ ਕੇ 10ਵੇਂ ਪਾਤਸ਼ਾਹ ਭੇਜਦੇ ਨੇ ਤੇ ਉਹ ਵੱਡਾ ਕਦਾਵਰ ਦੁਨੀ ਚੰਦ ਦੌੜ ਜਾਂਦਾ ਔਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਜਾ ਕੇ ਮਸਤ ਹਾਥੀਆਂ ਦੀਆਂ ਮੁਹਾਰਾਂ ਮੋੜ ਦਿੰਦਾ। ਇਹੀ ਸਿੱਖ ਰੈਵੋਲੂਸ਼ਨ, ਜਦੋਂ ਤੁਸੀਂ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਆਪਾ, ਅਰਦਾਸ ਦਾ ਮਤਲਬ ਹੀ ਹੈ, ਅਰਦਾਸ ਆਜ਼ੀ ਦੇ ਨਾਲ ਤੁਹਾਡੀ ਕੀਤੀ ਗਈ ਜਿਹੜੀ ਹੈ ਉਹ ਅਕਾਲ ਪੁਰਖ ਦੇ ਅੱਗੇ ਗੁਜ਼ਾਰਿਸ਼ ਹੈ। ਅਰਦਾਸ ਲਫ਼ਜ਼ ਦਾ ਇਹ ਬੇਨਤੀ ਹੈ। ਹੁਣ ਜਦੋਂ ਫਿਰ ਉਹ ਤੁਸੀਂ ਉਹ ਨਹੀਂ ਰਹਿੰਦੇ, ਫਿਰ ਬਚਿੱਤਰ ਸਿੰਘ ਦੇ ਵਿੱਚ ਗੁਰੂ ਵਰਤ ਰਿਹਾ ਸੀ, ਉਹ ਕਲਾ ਗੁਰੂ ਦੀ ਸੀ, ਤਾਕਤ ਗੁਰੂ ਦੀ ਸੀ। ਜਦੋਂ ਤੱਕ ਉਹ ਮਾਧੋ ਦਾਸ ਵਿਰਾਗੀ ਲਛਮਣ ਦਾਸ ਸੀ, ਉਦੋਂ ਤੱਕ ਉਹ ਲਛਮਣ ਦਾਸ ਤੇ ਮਾਧੋ ਦਾਸ ਉਹ ਯੋਗਾ ਨਾਲ ਕੋਈ ਕਰਾਮਾਤਾਂ 2-4 ਰਿੱਧੀਆਂ ਸਿੱਧੀਆਂ ਹੋਣਗੀਆਂ, ਲੇਕਿਨ ਜਦੋਂ ਗੁਰੂ ਦੇ ਅੱਗੇ ਉਹਨੇ ਸਿਰ ਰੱਖ ਦਿੱਤਾ ਹੈ ਤੇ ਉਹਨੇ ਕਿਹਾ ਵੀ ਮੈਂ ਤੁਹਾਡਾ ਬੰਦਾ ਹੈ, ਫਿਰ ਉਸ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਾ ਵਰਤ ਰਹੀ ਸੀ। ਸੋ ਇਹੀ ਜਦੋਂ ਇੱਕ ਪਾਸੇ ਜ਼ੁਲਮ ਜਿਹਦਾ ਸ਼ਿਕਾਰ ਸਾਰੇ ਹੀ ਤਬਕੇ ਸੀ ਔਰ ਉਹਨਾਂ ਦੇ ਸਾਹਮਣੇ ਜਦੋਂ ਸਿੱਖ ਕਿਰਦਾਰ ਆਂਦਾ ਹੈ ਔਰ ਜ਼ਾਹਰ ਹੈ ਕਿ ਉਹ ਸਮਰਪਿਤ ਭਾਵਨਾ ਦੇ ਨਾਲ ਹੁੰਦਾ ਹੈ ਤੇ ਫਿਰ ਜਿਹੜਾ ਉਹ ਸਭ ਕੁਝ ਹੀ ਬਦਲ ਜਾਂਦਾ। ਔਰ ਇਹ ਕੋਈ ਇਹ ਨਹੀਂ ਹੈ ਕਿ ਵੀ ਔਰ ਜਿਹੜਾ ਉਹਨਾਂ ਦਾ ਜਜ਼ਬਾ ਅਸੀਂ ਦੇਖਦੇ ਹਾਂ, ਔਰ ਮੈਂ ਅੱਜ ਹੀ ਕਿਸੇ ਹੋਰ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਇਹ ਇੱਕ ਵਾਕਿਆ ਨਹੀਂ ਹੈ, ਔਰ ਕਿਉਂਕਿ ਇਹ ਸਾਡੀ ਸੀਨਾ ਬਸੀਨਾ ਵੀ ਹਿਸਟਰੀ 'ਚ ਵੀ ਨਾਦਰ ਸ਼ਾਹ ਔਰ ਜ਼ਕਰੀਆ ਖਾਨ ਦਾ ਡਾਇਲੌਗ ਤਾਂ ਹੈ ਕਿ ਜੀ ਇਹ ਕੌਣ ਨੇ, ਕੀ ਨੇ, ਕਿੱਥੇ ਰਹਿੰਦੇ ਨੇ, ਇਹ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਘਰ ਹੈ, ਇਹ ਸਾਰਾ ਅਸੀਂ ਆਲਰੇਡੀ ਡਿਸਕਸ ਕੀਤਾ, ਮੈਂ ਰਿਪੀਟ ਨਹੀਂ ਕਰਾਂਗਾ। ਲੇਕਿਨ ਇਹ ਜਿਹੜਾ ਪਾਰਟ ਸੀ ਕਿ ਵੀ ਨਕਲਚੀਆਂ ਨੇ ਇਹ ਵੀ ਪਰੰਪਰਾ 'ਚ, ਔਰ ਕੱਲਾ ਇਹ ਨਹੀਂ ਹੈ, ਈਵਨ ਮੁਲਤਾਨ ਦੀ ਜੰਗ, ਹੁਣ ਮੁਲਤਾਨ ਦਾ ਇੰਨਾ ਜ਼ਬਰਦਸਤ ਕਿਲਾ, ਔਰ ਮੁਲਤਾਨ 'ਚ ਮਹਾਰਾਜਾ ਰਣਜੀਤ ਸਿੰਘ ਨੇ 1808 ਤੋਂ ਲੈ ਕੇ ਆਲਮੋਸਟ 1818 ਤੱਕ 5-6 ਵਾਰ ਜਿਹੜਾ ਉਹਨੂੰ ਕੰਕਰ ਕੀਤਾ, ਉਹ ਜਿਹੜਾ ਉਹਨਾਂ ਦਾ ਉਹਨੂੰ ਥਾਪਿਆ ਜਾਂਦਾ ਸੀ, ਉਸ ਨੂੰ ਉਹ ਸੂਬੇਦਾਰ ਉਹ ਇਕਰਾਰ ਕਰਦਾ ਸੀ ਵੀ ਇੰਨਾ ਮੈਂ ਜਿਹੜਾ ਉਹ ਭੇਜਾਂਗਾ, ਜੋ ਵੀ ਉਹਨਾਂ ਦਾ ਖਰਾਜ ਹੁੰਦਾ ਫਿਰ ਉਹ ਮੁੱਕਰ ਜਾਂਦਾ ਸੀ, ਫਿਰ ਆਉਂਦਾ। ਉਹਨੂੰ 1818 ਜਦੋਂ ਫਾਈਨਲੀ ਮੁਲਤਾਨ ਸੂਬਾ ਸਿੱਖ ਰਾਜ ਦਾ ਹਿੱਸਾ ਬਣਿਆ,
ਇੱਕ ਵਾਕਿਆ ਜਿਹੜਾ ਹਿਸਟੋਰੀਕਲ ਜਿਹੜਾ ਮੈਂਸ਼ਨਡ ਹੈ ਉਹ ਇਹ ਹੈ ਕਿ ਜਿਹਨੂੰ ਜ਼ਮਜ਼ਮ ਤੋਪ ਦਾ ਨਾਂ ਦਿੱਤਾ ਸੀ ਅਬਦਾਲੀ ਨੇ, ਉਹਦੇ ਤੋਂ ਹੀ ਖੋਈ ਹੋਈ ਸੀ। ਸਿੱਖ ਉਹਨੂੰ ਭੰਗੀਆਂ ਵਾਲੀ ਤੋਪ ਕਹਿੰਦੇ ਨੇ, ਅੱਜ ਵੀ ਲਾਹੌਰ ਮਿਊਜ਼ੀਅਮ ਦੇ ਬਾਹਰ ਹੈ। ਤੇ ਮੁਲਤਾਨ ਦਾ ਕਿਲਾ ਬਹੁਤ ਮਜ਼ਬੂਤ ਸੀ ਔਰ ਉਸ ਦੇ ਉੱਤੇ ਜਦੋਂ ਇਹ ਜਿਹੜੀ ਹੈ ਭੰਗੀਆਂ ਵਾਲੀ ਤੋਪ ਜਾਂ ਜ਼ਮਜ਼ਮ ਉੱਥੇ ਪਹੁੰਚਦੀ ਹੈ ਔਰ ਉਸ ਨਾਲ ਗੋਲੇ ਦਾਗੇ ਜਾਂਦੇ ਨੇ ਤਾਂ ਕਿ ਕੰਧ ਦੇ ਵਿੱਚ ਪਾੜ ਪਏ, ਤੇ ਅਚਾਨਕ ਉਸ ਦਾ ਇੱਕ ਪਹੀਆ ਜਿਹੜਾ ਹਿੱਲ ਜਾਂਦਾ ਹੈ ਔਰ ਗੋਲੇ ਜਾ ਰਹੇ ਨੇ, ਉਹਦੇ ਵਿੱਚ ਆਲਮੋਸਟ ਪਾੜ ਪੈ ਗਿਆ ਲੇਕਿਨ ਗੋਲੇ ਦਾਗੇ ਜਾਣੇ ਬੰਦ ਹੋ ਜਾਂਦੇ ਨੇ ਕਿਉਂਕਿ ਔਰ ਜਿਹੜਾ ਉਹਨਾਂ ਦਾ ਉਹ ਤੋਪਚੀ ਹੈ, ਇੰਚਾਰਜ ਹੈ, ਉਹ ਕਹਿੰਦਾ ਜੀ ਹੋਰ 2-4 ਗੋਲਿਆਂ ਦੀ ਮਾਰ ਹੀ ਸੀ, ਪਰ ਅਦਰਵਾਈਜ਼ ਹੁੰਦਾ ਇਹ ਸੀ ਵੀ ਜਿਉਂ ਹੀ ਪਾੜ ਪਿਆ ਦੂਜੇ ਪਾਸੇ ਜਿਹੜੇ ਅੰਦਰ ਨੇ ਉਹ ਜੋ ਵੀ ਸੀਮੈਂਟ ਜਾਂ ਜੋ ਵੀ ਸੀ ਉਹਨੂੰ ਲਿਆ ਕੇ ਉਹਨੂੰ ਪੂਰ ਦਿੰਦੇ ਸੀ। ਉਹਨੇ ਕਿਹਾ ਜੀ ਜੇ ਮਤਲਬ ਇਹ ਹੁਣ ਖਰਾਬ ਹੋ ਗਈ ਹੈ, ਹੋਰ ਕਾਫੀ ਦਿਨਾਂ ਤੋਂ ਕਿਲੇ ਦੀ ਘੇਰਾਬੰਦੀ ਸੀ। ਉਹਨੇ ਕਿਹਾ ਜੀ ਇੱਕੋ ਹੀ ਤਰੀਕਾ ਹੈ ਕਿ ਵੀ ਜੇ ਇੱਕ ਬੰਦਾ ਇੱਥੇ ਆਂਦਾ ਜਾਏ ਮੋਢਾ ਉਹ ਦੇ, ਹਾਲਾਂਕਿ ਜਦੋਂ ਗੋਲਾ ਚੱਲੇਗਾ ਤਾਂ ਉਹ ਪਿੱਛੇ ਨੂੰ ਉੜ ਜਾਏਗਾ ਉਹ, ਲੇਕਿਨ ਕੁਛ ਜਿਹੜੇ ਦੇਰ ਬਾਅਦ ਕਿਲੇ ਨੂੰ ਦੇ ਵਿੱਚ ਪਾੜ ਪੈ ਜਾਏਗਾ। ਔਰ ਉਹਨਾਂ ਨੇ ਫੌਜ 'ਚ ਜਾ ਕੇ ਕਿਹਾ ਕਿ ਵੀ ਇਵੇਂ, ਔਰ ਇੱਕ ਤੋਂ ਬਾਅਦ ਇੱਕ ਜਿਹੜੇ ਸਿੱਖ ਨੇ ਉਹ ਫੌਜੀ ਉਹ ਆ ਕੇ ਦੇਣ ਲੱਗੇ। ਔਰ ਉਸ ਸਾਰੀ ਜੰਗ ਦੇ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਪ੍ਰਭਾਵ ਕਿਵੇਂ ਹੁੰਦਾ ਹੈ ਜਦੋਂ 4 ਚੁਫੇਰੇ ਕੁਰਬਾਨੀ ਦਾ ਮਾਹੌਲ ਬਣਦਾ ਹੈ। ਜਿਹੜੇ ਉਸ ਦੇ 2 ਜਸੂਸ ਉਸ ਮੁਲਤਾਨ ਦੇ ਨਵਾਬ ਦੇ ਸਿੱਖਾਂ ਦੇ ਵਿੱਚ ਵਿਚਰ ਰਹੇ ਸੀ ਰਿਪੋਰਟ ਕਰਨ ਦੇ ਲਈ, ਉਹਨਾਂ ਦਾ ਅਕਾਊਂਟ ਜਿਹੜਾ ਔਰ ਇਹ ਜ਼ਿਕਰ ਜਦੋਂ ਤੁਸੀਂ ਉਸ ਪੀਰੀਅਡ ਦੀ ਹਿਸਟਰੀ ਦੇਖਦੇ ਹੋ, ਉਹ ਕਹਿੰਦੇ ਨੇ ਵੀ ਮਰਨ ਲਈ ਇੰਨਾ ਚਾਅ ਸੀ ਉਹਨਾਂ ਸਿੱਖ ਫੌਜੀਆਂ 'ਚ, ਇੱਕ ਤੋਂ ਬਾਅਦ ਇੱਕ ਧੱਕਾ ਦੇ ਕੇ ਅੱਗੇ ਹੋ ਰਿਹਾ ਸੀ ਕਿ ਹੁਣ ਮੇਰੀ ਵਾਰੀ ਹੈ, ਹੁਣ ਮੇਰੀ ਵਾਰੀ ਹੈ। ਕਹਿੰਦੇ ਵੀ ਉਸ ਜੋਸ਼ ਦੇ ਵਿੱਚ ਸਾਡਾ ਵੀ ਜੀ, ਕਿਉਂਕਿ ਸਿੱਖ ਪਹਿਰਾਵੇ 'ਚ ਵਿਚਰ ਰਹੇ ਸੀ, ਕਿ ਸਾਡਾ ਵੀ ਜੀ ਕੀਤਾ ਵੀ ਅਸੀਂ ਸ਼ਹੀਦ ਹੋਈਏ। ਅਸੀਂ ਕਹਿੰਦੇ ਲਾਈਨ 'ਚ ਲੱਗ ਕੇ ਨਾਲ ਆਉਂਦੇ ਰਹੇ, ਫਿਰ ਪਾਸੇ ਹੋ ਜਾਈਦਾ ਸੀ ਵੀ ਅਸੀਂ ਤਾਂ ਰਿਪੋਰਟ ਭੇਜਣੀ। ਸੋ ਇਹ ਗੱਲ ਮੈਂ ਇਸ ਲਈ ਕੱਟਣਾ ਦੱਸ ਰਿਹਾ ਵੀ ਇਹ ਉਸ ਦੌਰ ਨੂੰ ਯਾਦ ਕਰਵਾਉਂਦਾ ਹੈ ਕਿ ਜਦੋਂ ਇੱਕ ਪਾਸੇ 4 ਚੁਫੇਰਾ ਉਤਸ਼ਾਹ ਵਾਲਾ ਬਣ ਜਾਂਦਾ ਹੈ ਔਰ ਤੁਹਾਡਾ ਇੱਕ ਮਾਹੌਲ ਸਿਰਜਿਆ ਜਾਂਦਾ ਹੈ, ਤੇ ਫਿਰ ਜਿਹੜੇ ਨੇ ਐਵੇਂ ਨਹੀਂ ਗੁਰੂ ਸਾਹਿਬ ਦਾ ਜਿਹੜਾ ਫਰਮਾਨ कि चिड़ियों से मैं बाज तोड़ाऊं, 1.25 लाख से एक लड़ाऊं, तब है गोबिंद सिंह नाम। अदरवाइज कौन बंदा हाथियां नाल लड़ सकता है जी? 40 बंदे 10 लाख की फौज नाल किवें भिड़ सकदे ने? और ये कहानी उदों दी नहीं है कि भी ये नादर शाह ने देखी या जकरिया खान ने देखी। गल ये है कि अज भी उही स्पिरिट जिहड़ी है जदों तुसीं प्रवेल करदी नज़र आंदी है। जून 84 संत जरनैल सिंह पिंडां वाले, जनरल सुबेग सिंह, भाई अमरीक सिंह, बिल्कुल ये कोई पिछे हटण वाली कौम तो नहीं है। फिर हुणी जे 13 महीने चली किसान मूवमेंट दे विच तुसीं हर आसपैक्ट तो देखो, ਜਿਹੜੇ ਆਸਪੈਕਟ ਇਸ ਦੇ ਵਿੱਚ ਸਿੱਖੀ ਜੀਵਨ ਜਾਂਚ ਦੇ। ਹਾਲਾਂ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਫਿਲਮ ਮੇਕਰਸ ਔਰ ਦੂਸਰਿਆਂ ਨੂੰ ਜਿਹੜੀ ਹੈ ਉਹ ਆਪਣੀ ਇਨਪੁਟ ਵੀ ਦਿਆਂਗੇ ਪਰਸਨਲੀ ਵੀ, ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੇ TV 84 ਦੇ ਦਿੱਲੀ ਬੇਸਡ ਬਿਊਰੋ ਚੀਫ ਨੇ, ਜਿੱਥੇ ਫਿਲਮ ਗੁੜਗਾਵਾਂ ਦੇ ਮਲਟੀਪਲੈਕਸ ਦੇ ਵਿੱਚ ਰਿਲੀਜ਼ ਹੋਈ, ਉੱਥੇ ਸਾਰੀ ਟੀਮ ਨੂੰ ਜਿਹੜੀ ਉਹ ਇੰਟਰਵਿਊ ਕੀਤਾ 1 to 1 ਮੇਨਲੀ। ਇੱਕ ਵੱਡੇ ਆਨਰ ਦੀ ਗੱਲ ਹੈ। ਔਰ ਉਹਦੇ 'ਚ ਇਹ ਵੀ ਸਾਹਮਣੇ ਆਇਆ ਕਿ ਹੋਰ ਫਿਲਮਾਂ ਵੀ ਇਸ ਤਰ੍ਹਾਂ ਤੇ ਬਣ ਗਈਆਂ। ਸੋ ਸਾਨੂੰ ਲੱਗਦਾ ਵੀ ਬਹੁਤ ਸਾਰਾ ਇਤਿਹਾਸਕ ਪੱਖ ਵੀ ਸੀ ਜੇ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਸੀ, ਪਰ ਸ਼ਾਇਦ ਉਹਨਾਂ ਨੇ ਕਮਰਸ਼ੀਅਲ ਐਂਗਲ ਨੂੰ ਵੀ ਮੱਦੇਨਜ਼ਰ ਰੱਖਦੇ ਆ। ਔਰ ਸੈਕੰਡਲੀ ਕਿਉਂਕਿ ਅਜੋਕੇ ਕੰਟੈਕਸਟ ਦਾ ਉਸ 'ਚ ਕੋਈ ਜ਼ਿਕਰ ਨਹੀਂ ਹੁੰਦਾ, ਔਰ ਇਸ ਗੱਲ ਦਾ ਫਿਰ ਇਸ ਲਈ ਹੈ ਉਹਨਾਂ ਨੂੰ ਕਿ ਭਾਈ ਇਸ ਲਈ ਫਿਲਮ ਤੇ ਕੱਟ ਵੀ ਨਹੀਂ ਲੱਗਾ। ਅਦਰਵਾਈਜ਼ ਹੁਣ ਜੇ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕਸ ਦੇ ਉੱਤੇ 95 ਕੱਟ ਲੱਗਦੇ ਨੇ, ਫਿਰ ਵੀ ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ। ਸੋ ਉਸ ਸਾਰੇ ਚੋਂ ਘੱਟੋ ਘੱਟ ਇੱਕ ਪ੍ਰਾਈਡ ਜ਼ਰੂਰ ਨਿਕਲਦਾ ਹੈ। ਠੀਕ ਹੈ ਜਿਹੜੀ ਗੱਲ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਕਹੀ, ਔਰ ਜਿਵੇਂ ਤੁਸੀਂ ਕਿਹਾ ਵੀ ਅੱਜ ਭਾਈ ਕਾਹਨ ਸਿੰਘ ਨਾਭਾ ਉਹਨਾਂ ਦਾ ਜਨਮ ਦਿਨ ਹੈ, ਜਿਨ੍ਹਾਂ ਨੇ ਮਹਾਨ ਕੋਸ਼ ਵਰਗਾ ਖਜ਼ਾਨਾ ਪੰਥ ਨੂੰ ਦਿੱਤਾ। ਜਦੋਂ ਅਸੀਂ ਪ੍ਰੋਫੈਸਰ ਪੂਰਨ ਸਿੰਘ ਦਾ ਜਾਂ ਭਾਈ ਵੀਰ ਸਿੰਘ ਦਾ ਜ਼ਿਕਰ ਕਰਦੇ ਹਾਂ ਤਾਂ ਭਾਈ ਕਾਹਨ ਸਿੰਘ ਨਾਭਾ ਬਹੁਤ ਵੱਡੀ ਸ਼ਖਸੀਅਤ ਹੈ। ਅਸੀਂ ਕਿਸੇ ਦਿਨ ਕੋਈ ਸਪੈਸ਼ਲ ਪ੍ਰੋਗਰਾਮ ਉਹਨਾਂ ਨਾਲ ਰਿਲੇਟਡ ਕਰਾਂਗੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਤੁਹਾਡੀ ਐਕਚੁਅਲ ਲਰਨਿੰਗ ਹੈ, ਜਿਵੇਂ ਅਸੀਂ ਕਿਹਾ ਕਿ ਉਹ ਗੁਰਮਤ ਜੀਵਨ ਜਾਂਚ ਹੈ, ਤੁਹਾਡਾ ਆਪਣਾ ਜੀਵਨ ਹੈ, ਪਰਿਵਾਰ ਘਰ ਘਰ ਅੰਦਰ ਧਰਮਸਾਲ ਸਿਰਫ ਇਸ ਲਈ ਨਹੀਂ, ਭਾਈ ਗੁਰਦਾਸ ਜੀ ਨੇ ਕਿਹਾ ਇਹ ਘਰ ਦੇ ਅੰਦਰ ਉਸ ਦੀ ਟ੍ਰੇਨਿੰਗ, ਗੁਰਮੁਖ ਦਾ ਸਾਥ, ਔਰ ਕੋਈ ਵੀ ਸਬਸਟੀਚਿਊਟ ਜਿਹੜਾ ਹੈ ਉਹ ਤੁਹਾਡੇ ਜੀਵਨ ਦੇ ਅੰਦਰ ਪੜ੍ਹਾਈ,
ਗੁਰਮੁਖ ਸਿੱਖਿਆ ਔਰ ਪ੍ਰੈਕਟੀਕਲ ਜੀਵਨ ਦਾ ਨਹੀਂ ਜੀ। ਹੈ, ਅਸੀਂ ਫਿਰ ਵੀ ਜਿਨ੍ਹਾਂ ਨੇ ਇਹ ਐਫਰਟ ਕੀਤਾ ਹੈ ਔਰ ਹੋਰ ਵੀ ਇਸ ਐਸਪੈਕਟ ਦੇ ਉੱਤੇ ਜਿਨ੍ਹਾਂ ਸਾਡੇ ਵੀਰਾਂ ਭੈਣਾਂ ਦੀ ਸਾਨੂੰ ਇਨਪੁਟ ਆਈ, ਅਸੀਂ ਫਿਰ ਵੀ ਇਹਨੂੰ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤਲਨ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ ਸਟੋਰੀਜ਼। ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਸ਼ਿੰਗਟਨ ਸਥਿਤ ਪਿਊ ਸਰਵੇ ਵੱਲੋਂ ਕੀਤੇ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਬਹੁਤ ਗਿਣਤੀ ਅਮਰੀਕਨ ਅਤੇ ਯੂਰਪੀਅਨ ਲੋਕ ਮੋਦੀ ਅਤੇ ਭਾਰਤ ਨੂੰ ਪਸੰਦ ਨਹੀਂ ਕਰਦੇ, ਜਦੋਂ ਕਿ ਪ੍ਰਦੇਸ਼ਾਂ ਵਿੱਚ ਵਸਦੇ ਭਾਰਤੀਆਂ ਵੱਲੋਂ ਮੋਦੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸੋ ਇਹ ਸਰਵੇ ਦੱਸਦਾ ਹੈ ਕਿ ਹਿੰਦੂਤਵਾ ਦੀ ਵਿਚਾਰਧਾਰਾ ਬਹੁਤ ਗਿਣਤੀਆਂ ਜਿਹੜੀਆਂ ਹੈਗੀਆਂ ਹਿੰਦੂਆਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਊ ਰਿਸਰਚ ਇੰਸਟੀਚਿਊਟ ਜਾਂ ਪਿਊ ਸਰਵੇ ਜਿਹੜੇ ਵਾਸ਼ਿੰਗਟਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਕ੍ਰੈਡੀਬਲ ਜਿਹੜੀ ਇੱਕ ਸੰਸਥਾ ਹੈ, ਸਰਵੇ ਅੱਡ-ਅੱਡ ਮੁੱਦਿਆਂ ਤੇ ਕਰਦੇ ਨੇ। ਪਿਛਲੇ ਇੱਕ ਵਕਤ ਦੇ ਵਿੱਚ ਜਦੋਂ ਉਹਨਾਂ ਨੇ ਸਰਵੇ ਕੀਤਾ ਸੀ ਕਿ ਭਾਰਤ ਦੇ ਵਿੱਚ ਕਿ ਜਿਹੜੇ ਮੈਜੋਰਿਟੀ ਨੇ ਮੁਸਲਮਾਨ ਔਰ ਦੂਜੇ, ਉਹ ਇਹ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਨਾਲ ਕੋਈ ਵੱਡੀ ਡਿਸਕ੍ਰਿਮੀਨੇਸ਼ਨ ਹੋ ਰਹੀ, ਤਾਂ ਉਹਨੂੰ ਬਹੁਤ ਪ੍ਰਚਾਰਿਆ ਸੀ ਇੰਡੀਅਨਸ ਨੇ ਕਿ ਦੇਖੋ ਇਹ ਜਿਹੜੇ ਦੂਸਰੇ ਕਿਸਮ ਦੇ ਲੋਕ ਨੇ ਖਾਮਖਾਹ ਪ੍ਰਚਾਰ ਕਰਦੇ ਨੇ, ਪਰ ਇਹ ਦੇਖੋ ਇਸ ਪਿਊ ਸਰਵੇ ਨੇ ਦੱਸਿਆ ਵੀ ਮੈਜੋਰਿਟੀ ਜਿਹੜੇ ਹਿੰਦੂ ਪੋਪੂਲੇਸ਼ਨ ਹੈ ਉਹ ਬੜੀ ਟੋਲਰੈਂਟ ਹੈ, ਬੜਾ ਇਹ ਉਹ ਹੈ। ਹਾਲਾਂ ਉਹਨਾਂ ਦਾ ਇੱਕ ਆਪਣਾ ਐਂਗਲ ਹੁੰਦਾ। ਹੁਣ ਇਹ ਵੀ ਜਿਹੜਾ ਇੰਡੀਆ ਔਰ ਮੋਦੀ ਬਾਰੇ, ਕਿਉਂਕਿ G20 ਮੁਲਕਾਂ ਦੀ ਸਮਿਟ ਹੋਣ ਜਾ ਰਹੀ ਹੈ ਸਪਟੈਂਬਰ ਦੇ ਵਿੱਚ, ਔਰ ਉਹ ਇਹ ਜਾਣਨ ਦੇ ਲਈ ਇਸ ਨੂੰ ਹਾਲਾਂ ਇਹ ਜਿਹੜਾ ਸਰਵੇ ਹੈ ਇਹ ਆਲਮੋਸਟ ਅਪ੍ਰੈਲ ਔਰ ਮਈ ਦੇ ਮਹੀਨੇ 'ਚ ਕੀਤਾ ਗਿਆ, ਜਿਹਦੇ 'ਚ 30,000 ਤੋਂ ਜ਼ਿਆਦਾ ਲੋਕਾਂ ਨੇ ਪਾਰਟਿਸਿਪੇਟ ਕੀਤਾ। ਅਮਰੀਕਾ, ਯੂਰਪ ਔਰ ਕੋਈ ਸਾਰੇ ਮੁਲਕਾਂ ਦਾ ਨਹੀਂ ਹੈ,
ਸਿਲੈਕਟ ਯੂਰਪ ਦੇ ਉੱਤੇ ਫੋਕਸ ਹੈ ਔਰ ਅਮਰੀਕਾ ਦੇ ਉੱਤੇ ਫੋਕਸ ਹੈ। ਔਰ ਕਿਉਂਕਿ G20 ਮੁਲਕਾਂ ਦੇ ਵਿੱਚ ਜ਼ਿਆਦਾ ਇਹਨਾਂ ਦਾ ਹੀ ਨੇ ਕਿ ਵੀ ਉੱਥੇ ਜਾਣ ਤੋਂ ਪਹਿਲਾਂ ਇੰਡੀਆ ਬਾਰੇ ਬਾਹਰਲੇ ਲੋਕਾਂ ਦਾ ਕੀ ਖਿਆਲ ਹੈ, ਮੋਦੀ ਬਾਰੇ ਕੀ ਖਿਆਲ ਹੈ। ਔਰ ਜਦੋਂ ਮੈਂ ਇਹ ਕਹਿੰਦਾ ਵੀ ਅਪ੍ਰੈਲ ਮਈ ਦੇ ਮਹੀਨੇ 'ਚ ਕੀਤਾ ਗਿਆ, ਕਿਉਂਕਿ ਇਹੀ ਜੇ ਜੂਨ ਜੁਲਾਈ 'ਚ ਕੀਤਾ ਜਾਂਦਾ ਤੇ ਜਿਹੜੇ ਰਿਜ਼ਲਟ ਨੇ ਇਸ ਤੋਂ ਵੀ ਬਦਤਰ ਹੁੰਦੇ ਭਾਰਤ ਪ੍ਰਤੀ, ਕਿਉਂਕਿ ਜੂਨ ਦੇ ਵਿੱਚ ਮੋਦੀ ਇੱਥੇ ਆਇਆ ਜਦੋਂ, ਉਦੋਂ ਹੀ ਜਿਹੜਾ ਜੂਨ ਦੇ ਪਹਿਲੇ ਹਫਤੇ ਤੋਂ ਹੀ ਜਿਹੜਾ ਮਨੀਪੁਰ ਵਾਲਾ ਪਾਰਟ ਸ਼ੁਰੂ ਹੋ ਜਾਂਦਾ। ਮਨੀਪੁਰ ਦੇ ਵਿੱਚ ਜੋ ਕੁਝ 400 ਦੇ ਕਰੀਬ ਚਰਚ ਸਾੜੇ ਗਏ, ਕਿੰਨੇ ਜਿਹੜੇ ਨੇ ਲੋਕ ਬੇਘਰੇ ਹੋਏ ਨੇ ਔਰ ਕਿੰਨੇ ਮਾਰੇ ਗਏ, 400-500 ਬੰਦੇ ਮਾਰੇ ਗਏ। ਔਰ ਇਹ ਇਨਫੈਕਟ ਜੂਨ ਦੇ ਐਂਡ ਦੇ ਵਿੱਚ ਹੀ ਫਿਰ ਈਵਨ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਮਨੀਪੁਰ ਦੇ ਮੁੱਦੇ ਦੇ ਉੱਤੇ ਜਿਹੜਾ ਉਹ ਮਤਾ ਪਾਸ ਕੀਤਾ ਜਾਂਦਾ ਕਿ ਭਾਈ ਇਹ ਜ਼ੁਲਮ ਬੰਦ ਕਰੋ। ਸੋ ਮੈਨੂੰ ਇਹ ਕੋਈ ਭੁਲੇਖਾ ਨਹੀਂ ਹੈ ਕਿ ਵੀ ਇਹਦੇ ਬਾਵਜੂਦ ਜਦੋਂ ਕਿ ਈਵਨ ਅਪ੍ਰੈਲ ਮਈ ਦੇ ਮਹੀਨੇ ਤੱਕ ਇਹਨਾਂ ਨੇ ਬੜਾ ਆਪਣਾ ਗੁੱਡਾ ਬੰਨਿਆ ਹੋਇਆ ਸੀ ਕਿ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਦਾ ਕੀ ਪ੍ਰਚਾਰ ਹੈ ਔਰ ਕਿਸ ਕਿਸਮ ਦੀ ਗੱਲ ਹੈ। ਇਹ ਜਿਹੜਾ ਸਰਵੇ ਹੈ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਲੋਕ ਇੰਨੇ ਬੇਵਕੂਫ ਨਹੀਂ ਨੇ, ਔਰ ਅਮਰੀਕਨ ਹਵਾਲੇ ਨਾਲ ਖਾਸ ਤੌਰ ਤੇ ਯੂਰਪੀਅਨ ਵੀ। ਦੂਸਰੇ ਪਾਸੇ ਕਿਉਂਕਿ ਇਸ ਸਰਵੇ 'ਚ ਜਿਹੜੇ ਭਾਰਤੀ ਮੂਲ ਦੇ ਲੋਕ ਬਾਹਰ ਬੈਠੇ ਨੇ ਉਹਨਾਂ ਦੇ ਵਿੱਚ ਮੋਦੀ ਕਿੰਨਾ ਪਪੂਲਰ ਹੈ ਉਸ ਦੀ ਜਿਹੜੀ ਪਿਛਲੇ ਸਰਵੇ ਦੇ ਕੰਪੈਰੀਟਿਵਲੀ ਵੀ ਜਿਹੜਾ ਉਹ ਉਹਨਾਂ ਦੀ ਚੜ੍ਹਤ ਬਹੁਤ ਜ਼ਿਆਦਾ ਹੈ। ਯਾਨੀ ਉਹ ਮੈਂ ਫਿਗਰਸ ਕੁਝ ਦੱਸਾਂਗਾ ਕਿ ਵੀ ਕਿੰਨੇ ਪਰਸੈਂਟ, 70%। ਫਿਰ ਜਿਹੜਾ ਇਸੇ ਸਰਵੇ 'ਚ ਕਿ ਵੀ ਪਾਕਿਸਤਾਨ ਬਾਰੇ ਜਿਹੜੇ ਇੰਡੀਅਨ ਨੇ ਬਾਹਰ ਔਰ ਦੂਸਰੇ ਉਹ ਕਿਵੇਂ ਵਿਊ ਕਰਦੇ ਨੇ, ਉਹਦੇ 'ਚ ਤੁਸੀਂ ਦੇਖੋਗੇ ਕਿ 75% ਤੋਂ ਜ਼ਿਆਦਾ ਜਿਹੜੇ ਇੰਡੀਅਨ ਨੇ ਉਹ ਨਫ਼ਰਤ ਕਰਦੇ ਨੇ ਪਾਕਿਸਤਾਨ ਉਹਦੇ ਪ੍ਰਤੀ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਹਿੰਦੂਤਵਾ ਦੀ ਵਿਚਾਰਧਾਰਾ ਹੈ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ, ਤੇ ਇਸ ਦਾ ਆਧਾਰ ਹਾਲਾਂਕਿ ਇਸ ਕਿਸਮ ਦੇ ਸਰਵਿਆਂ ਦਾ ਮਤਲਬ ਇਹ ਨਹੀਂ ਹੈ ਕਿ ਵੀ ਕੋਈ ਹਰ ਇੱਕ ਨੂੰ, ਉਹ ਵੀ ਜਦੋਂ ਇੱਕ ਉਹਨਾਂ ਦਾ ਇੱਕ ਸਟੈਂਡਰਡ ਹੁੰਦਾ, ਜੇ ਉਹਨਾਂ ਨੇ 30,000 ਬੰਦੇ ਨੂੰ ਚੁਣਿਆ ਜਿਨ੍ਹਾਂ ਦੇ ਨਾਲ ਗੱਲ ਕਰਨੀ, ਉਹਦੇ 'ਚ ਉਹਨਾਂ ਨੇ ਡਿਫਰੈਂਟ ਪਾਰਟ ਸੋਸਾਇਟੀ ਦੇ ਬਿਲੋ ਜਿਹੜਾ ਅਬਵ 18 ਵਾਈਟ ਕਿੰਨੇ, ਬਲੈਕ, ਏਸ਼ੀਅਨ, ਸਾਊਥ ਅਮਰੀਕਨ, ਇਸ ਕਿਸਮ ਦੇ ਬੜੇ ਸਟੈਂਡਰਡ ਇਹਨਾਂ ਦੇ ਸੈਂਪਲ ਹੁੰਦੇ ਨੇ ਜਿਹਦੇ ਰਾਹੀਂ ਇਹ ਮੂਵ ਕਰਦੇ ਨੇ। ਔਰ ਇਹ ਜਿਹੜਾ ਉਹਨੇ ਕਿਹਾ ਜੀ ਜਿਹੜਾ, ਔਰ ਇਸ ਲਈ ਇੰਡੀਆ ਨੇ ਹੁਣ ਇਹੀ ਖਬਰ ਮੈਂ ਡਿਸਕਸ ਕਰ ਰਿਹਾ, ਤੁਸੀਂ ਜੇ ਇੰਡੀਅਨ ਨਿਊਜ਼ਪੇਪਰਸ ਉਹਨਾਂ ਦੀਆਂ ਹੈਡਲਾਈਨਸ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਜੀ ਇੰਡੀਆ ਦੇ ਤਾਂ ਬੜੀ ਵਾਹ ਹੋ ਗਈ। ਹੁਣ ਦਾ ਹਿੰਦੂ, ਹਾਲਾਂਕਿ ਕ੍ਰੈਡੀਬਲ ਅਸੀਂ ਮੋਸਟਲੀ ਇਸ ਨੂੰ ਚੋਂ ਕੋਟ ਕਰਦੇ, ਉਹਨੇ ਵੀ ਹੈਡਲਾਈਨ ਲਾਈ ਹੈ, ਇੰਡੀਅਨਸ ਮੋਰ ਲਾਈਕਲੀ ਟੂ ਬਿਲੀਵ ਨੇਸ਼ਨਸ ਇਨਫਲੂਐਂਸ ਇਜ਼ ਗਰੋਇੰਗ, ਪਿਊ ਸਰਵੇ। ਹੁਣ ਇੰਡੀਅਨਸ ਨੂੰ ਇਹ ਦੇਖੋ ਜਿਹੜਾ ਪ੍ਰਚਾਰ ਦਾ ਪ੍ਰੋਪੇਗੈਂਡਾ ਹੁੰਦਾ ਹੈ ਉਹ ਕਿਵੇਂ ਇਫੈਕਟ ਕਰਦਾ ਹੈ। ਇੰਡੀਅਨਸ ਨੂੰ ਇਹ ਹੈ ਕਿ ਜੀ ਭਾਰਤ ਬਹੁਤ ਵੱਡਾ ਜਿਹੜਾ ਉਹਦਾ ਇਮੇਜ ਬਣ ਗਿਆ। ਹੁਣ ਆ ਜਦੋਂ ਦਾ ਚੰਦਰਮਾ ਤੇ ਰੇੜਾ ਰੋਕਿਆ ਜਾ ਕੇ ਉਹਨਾਂ ਨੇ, ਉਹ ਸਾਰੇ ਮਾਡਲ, ਅੱਜ ਹੀ ਮੇਰੀ ਕੱਲ ਗੱਲ ਹੋ ਰਹੀ ਸੀਗੀ ਇੱਕ ਚੰਗੇ ਇੰਜੀਨੀਅਰ ਨਾਲ ਜਿਨ੍ਹਾਂ ਦਾ ਕਦੇ ਨਾਸਾ ਨਾਲ ਵੀ, ਉਹ ਕਹਿੰਦੇ ਜੀ ਨਾਸਾ ਨੇ ਜਦੋਂ ਹੁਣ ਜਿਹੜਾ ਮੂਨ ਮਿਸ਼ਨ ਸੀ ਅਮਰੀਕਾ ਦਾ, ਇਹ ਤਾਂ ਜਦੋਂ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਮੁਲਕ ਸੀ ਉਹਨੇ ਸਪੇਸ ਕਰਾਫਟ ਭੇਜਿਆ, ਫਿਰ ਉਹਨਾਂ ਨੇ ਯੂਰੀ ਗਾਗਰਿਨ ਸਭ ਤੋਂ ਪਹਿਲਾ ਬੰਦਾ ਜਿਹੜਾ ਉਹ ਗਿਆ, ਉਹਨੇ ਚੱਕਰ ਲਾਇਆ। ਤੇ ਪ੍ਰੈਜ਼ੀਡੈਂਟ ਕੈਨੇਡੀ ਨੇ ਜਿਹੜੇ ਉਸ ਵੇਲੇ 61-62 ਦਾ ਪੀਰੀਅਡ ਹੈ, 59-60-61 ਦਾ, ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖੀ ਕਿ ਬਈ ਕੀ ਗੱਲ ਹੈ ਸਾਡੇ ਜਿਹੜਾ ਇਸ ਪ੍ਰੋਗਰਾਮ ਨੂੰ ਕੀ ਹੋਇਆ ਵੀ ਇਹ ਤਾਂ ਕਿਉਂ ਕੋਲਡ ਵਾਰ ਚੱਲ ਰਹੀ ਸੀ, ਕੰਪੀਟੀਸ਼ਨ ਬਰਾਬਰ ਸੀ। ਤੇ ਉਹਨਾਂ ਨੇ ਜਿਹੜਾ ਕੈਨੇਡੀ ਨੇ ਕਿਹਾ ਜੀ ਦਿਓ ਜਿੰਨੀ ਫੰਡਿੰਗ ਚਾਹੀਦੀ ਹੈ ਉਸ ਜ਼ਮਾਨੇ ਦੇ ਵਿੱਚ। ਔਰ ਇਹ ਕੈਨੇਡੀ ਦਾ ਔਨ ਰੈਕਰਡ ਉਸ ਦੀ ਸਟੇਟਮੈਂਟ ਹੈ, ਕਿਉਂਕਿ ਫਿਰ ਕੈਨੇਡੀ ਦੀ ਅਸੈਸੀਨੇਸ਼ਨ ਹੋ ਗਈ, ਉਹਦਾ ਕਤਲ ਹੋ ਗਿਆ ਡਾਲਸ ਟੈਕਸਸ ਦੇ ਵਿੱਚ। ਲੇਕਿਨ 1962 ਦੇ ਨੇੜੇ ਤੇੜੇ 61-62 ਚ ਕੈਨੇਡੀ ਦੇ ਔਨ ਰੈਕਰਡ ਹੈ ਕਿ ਫਿਕਰ ਨਾ ਕਰੋ ਇਸ ਦਹਾਈ ਦੇ ਅੰਤ ਤੱਕ, ਐਂਡ ਤੱਕ ਅਸੀਂ ਮੂਨ ਦੇ ਉੱਤੇ ਆਪਣੇ ਬੰਦੇ ਭੇਜਾਂਗੇ। ਹੁਣ ਉਦੋਂ ਇਹ ਬਹੁਤ ਵੱਡੀ ਗੱਪ ਵੀ ਲੱਗਦੀ ਸੀ, ਬਹੁਤਿਆਂ ਨੂੰ ਲੱਗਦਾ ਸੀ ਵੀ ਇਹਨਾਂ ਦਾ ਤਾਂ ਨੇੜੇ, ਲੇਕਿਨ ਬਹੁਤ ਮਨੀ ਪੰਪ ਕੀਤੀ ਗਈ। ਇੱਕ ਅੰਦਾਜ਼ੇ ਮੁਤਾਬਕ $150 ਬਿਲੀਅਨ ਜਿਹੜਾ ਹੋਇਆ। ਔਰ ਇਹ ਹਿਸਟਰੀ ਹੈ ਕਿ 1969 ਤੱਕ ਪਹੁੰਚਦੇ ਆ, ਸ਼ਾਇਦ ਮਈ ਦਾ ਮਹੀਨਾ ਸੀ ਜਦੋਂ ਨੀਲ ਆਰਮਸਟਰਾਂਗ ਔਰ ਇੱਕ ਹੋਰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਚੰਦਰਮਾ ਦੇ ਉੱਤੇ ਗਏ, ਟਹਿਲ ਕਦਮੀ ਵੀ ਕੀਤੀ, ਉੱਥੇ ਆਪਣੀਆਂ ਇਕਵਿਪਮੈਂਟ ਵੀ ਲਾਈਆਂ, ਉੱਥੋਂ ਦੀ ਮਿੱਟੀ, ਰੌਕ, ਸੋਇਲ ਜਿਹੜਾ ਉਹ ਵੀ ਇਕੱਠਾ ਕਰਕੇ ਲਿਆਏ, ਕਿਵੇਂ ਸਪੇਸ ਕਰਾਫਟ ਲੂਨਾ ਅੱਡ ਹੋਇਆ, ਕਿਵੇਂ ਜੁੜਿਆ,
ਦੂਜਾ ਹੁਣ ਇਸ ਗੱਲ ਨੂੰ 60 ਸਾਲ ਤੋਂ ਜ਼ਿਆਦਾ ਹੋ ਗਏ ਨੇ। ਬਿਲਕੁਲ। ਲੇਕਿਨ ਉਸ ਤੋਂ ਬਾਅਦ ਇੱਕ ਪੀਰੀਅਡ ਆਇਆ ਔਰ ਇਹ ਉਹ ਪੀਰੀਅਡ ਸੀ ਅਮਰੀਕਾ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਸੀ, ਵੀਅਤਨਾਮ ਵਾਰ, ਡਰਾਫਟਿੰਗ ਚੱਲ ਰਹੀ, ਯੂਨੀਵਰਸਿਟੀਆਂ ਦੇ ਵਿੱਚ ਹੜਤਾਲ, ਫੈਮਿਲੀ ਵੈਲਿਊਜ਼ ਟੁੱਟ ਰਹੀਆਂ ਸੀ, ਹਿੱਪੀ। ਉਦੋਂ ਵੀ ਨਿਊਯਾਰਕ ਟਾਈਮਜ਼ ਵਰਗੇ ਜਾਂ ਮੀਡੀਆ ਨੇ ਵੀ ਲਿਆ ਕਿ ਵੀ ਲੋਕਾਂ ਦੇ ਸਾਹਮਣੇ ਸਮੱਸਿਆਵਾਂ ਕੀ ਨੇ ਤੇ ਤੁਸੀਂ ਕਿੱਧਰ ਨੂੰ ਲੱਗੇ ਹੋਏ ਹੋ ਵੀ ਇੰਨਾ 100-150 ਬਿਲੀਅਨ ਡਾਲਰ ਇੱਧਰ ਨੂੰ ਲਾਇਆ ਇਹ ਉਹ। ਸੋ ਇਹਦਾ ਅਸਰ ਪੋਲੀਟੀਕਲੀ ਹੋਇਆ ਟਾਈਮ ਦੇ ਨਾਲ ਔਰ ਨਤੀਜੇ ਦੇ ਤੌਰ ਤੇ ਇਹਨਾਂ ਨੂੰ ਵੀ ਲੱਗਾ ਵੀ ਇਹ ਫਿਊਟਾਈਲ ਰੇਸ ਸੀ। ਲੇਕਿਨ ਉਹੀ ਜਿਹੜੇ ਹੁਣ ਇਹ ਆਪਣਾ ਚੰਦਰਯਾਨ ਤੇ ਆਪਣਾ ਓਰੀਜਨਲ ਕਹਾਣੀਆਂ ਬਣਾ ਰਹੇ ਨੇ, ਕਹਿਣਾ ਮੈਂ ਇਹ ਚਾਹੁੰਦਾ ਵੀ ਇਹ ਸਾਰੇ ਹੀ ਨਾਸਾ ਦੇ ਹੀ ਮਾਡਲ ਨੇ ਜਿਹੜੇ ਉਹਨਾਂ ਨੇ ਫਿਰ ਜੇ ਅੱਜ ਅਸੀਂ ਇਵਨ ਪ੍ਰਾਈਵੇਟ ਜਿਹੜੀਆਂ ਇਨਵੈਸਟਮੈਂਟ ਕਰਕੇ ਉੱਥੇ ਬੰਦੇ ਭੇਜਣ ਦੀ ਔਰ ਦੂਜੀ ਸੈਰਾਂ ਕਰਵਾ ਰਹੇ ਨੇ, ਉਹ ਸਾਰੇ ਨਾਸਾ ਮਾਡਲ ਨੇ। ਔਰ ਉਸ ਤੋਂ ਬਾਅਦ ਹੁਣ ਨਾਸਾ ਦੇ ਇਨ ਦਾ ਮੀਨ ਟਾਈਮ ਅਗਲੇ ਪ੍ਰੋਗਰਾਮ ਜਿਵੇਂ ਟਰੰਪ ਨੇ ਵੀ ਕਿਹਾ ਵੀ ਹੋ ਗਿਆ ਚੰਦਰਮਾ ਦਾ, ਹੁਣ ਮਾਰਸ ਦੇ ਦੂਜੇ ਦਾ ਦੇਖੋ ਹੁਣ ਫੰਡਿੰਗ ਹੈਗੀ ਹੈ, ਇਹ ਕੀ ਕਰਦੇ ਨੇ। ਲੇਕਿਨ ਉਹ ਆਪਣਾ ਰੇੜਾ ਜਿਹਾ ਉੱਥੇ ਰੋਕ ਕੇ ਤੇ ਉੱਥੇ ਆਪਣਾ ਜਿਹੜਾ ਉਹਦਾ ਨਾਂ ਸ਼ਿਵ ਸ਼ਕਤੀ ਕੇਂਦਰ ਰੱਖ ਕੇ ਤੋਂ ਮੰਗਣ ਲੱਗ ਗਏ ਕਿ ਜੀ ਇਹਦਾ ਤਾਂ ਇਹਨੂੰ ਤਾਂ ਤੁਸੀਂ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿਓ ਮੂਨ ਨੂੰ, ਔਰ ਉਹ ਸਾਰੇ ਹੁਣ ਇਸ ਸਾਰੇ ਦੇ ਚੱਲਦੇ ਆ ਇਹ ਜਿਹੜਾ ਪ੍ਰੋਪੇਗੈਂਡਾ ਹੈ ਜਿਹਦੇ ਆ ਸ਼ਿਕਾਰ ਈਵਨ ਸਭ ਤੋਂ ਜ਼ਿਆਦਾ ਓਵਰਸੀਜ਼ ਇੰਡੀਅਨ ਵੀ। ਐਵੇਂ ਨਹੀਂ ਮੋਦੀ ਜਦੋਂ ਆਂਦਾ ਹੈ ਅਮਰੀਕਾ 'ਚ ਜਾਂ ਆਸਟ੍ਰੇਲੀਆ 'ਚ ਗਿਆ ਜਾਂ ਹੁਣ ਉਹ ਇੰਡੋਨੇਸ਼ੀਆ 'ਚ ਸੀ ਜਾਂ ਈਵਨ ਗ੍ਰੀਸ ਦੇ ਵਿੱਚ ਗਿਆ ਤੇ ਉਹ ਕਿੰਨਾ ਇਵੈਂਟ ਮੈਨੇਜਮੈਂਟ ਕਰਦੇ ਨੇ, ਕਿੰਨੇ ਦੇਸੀਆਂ ਨੂੰ ਇਕੱਠਾ ਕਰਨ ਦੇ ਲਈ ਆਸਟ੍ਰੇਲੀਆ ਦੇ ਵਿੱਚ ਆਪਣੇ ਜਹਾਜ਼ ਲਾਏ ਹੋਏ ਸੀਗੇ ਔਰ ਸਾਰੇ ਇਹ ਦੱਸਣ ਦੇ ਲਈ ਕਿ ਕਿੰਨਾ, ਔਰ ਉਹਦਾ ਇੰਪੈਕਟ ਵੀ ਹੈ ਕਿ ਵੀ ਮੈਜੋਰਿਟੀ ਜਿਹੜੇ ਓਵਰਸੀਜ਼ ਇੰਡੀਅਨ ਨੇ ਹਿੰਦੂ ਤੋਂ ਵੀ ਹੋਏ ਨੇ, ਉਹ ਸਮਝਦੇ ਨੇ ਵੀ ਇੰਡੀਆ ਦਾ ਸਟੇਟਸ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਬਹੁਤ ਵੱਡਾ ਸਟੇਟਸ ਹੋ ਗਿਆ। ਇੰਡੀਅਨਸ ਮੋਰ ਲਾਈਕਲੀ ਟੂ ਬਿਲੀਵ ਨੇਸ਼ਨਸ ਇਨਫਲੂਐਂਸ ਇਜ਼ ਗਰੋਇੰਗ, ਇਹ ਸਾਡਾ ਪ੍ਰਭਾਵ ਹੋ ਰਿਹਾ। ਵਾਈਲ ਵਿਊਜ਼ ਅਬਾਊਟ ਇੰਡੀਆ ਵਰ ਪੋਜ਼ਿਟਿਵ ਓਵਰਆਲ, ਯੂਰਪੀਅਨ ਐਟੀਟਿਊਡਸ ਟੁਵਰਡਸ ਇੰਡੀਆ ਹੈਵ ਟਰਨਡ ਮੋਰ ਨੈਗੇਟਿਵ। ਇਹ ਬੜੀ ਕੀ ਗੱਲ ਹੈ ਕਿ ਵੀ ਯੂਰਪੀਅਨਸ ਦਾ ਈਵਨ, ਔਰ ਉਹਦੇ ਸਭ ਤੋਂ ਵਰਸਟ ਜਿਹੜਾ ਸੀ ਉਹ ਫਰਾਂਸ ਦੇ ਵਿੱਚ 80% ਜਿਹੜੇ ਫ੍ਰੈਂਚ ਨੇ ਉਹ ਡਿਸਲਾਈਕ ਕਰਦੇ ਨੇ ਇੰਡੀਆ, 80%। ਹੁਣ ਉਹੀ ਫਰਾਂਸ ਜਿੱਥੋਂ ਰਾਫੇਲ ਜਹਾਜ਼ ਲਏ ਨੇ ਜਿਨ੍ਹਾਂ ਦੇ ਨਾਲ ਬੜੀਆਂ ਡੀਲਸ ਬਣਾ ਰਹੇ ਹੈ, ਉਹਨਾਂ ਦਾ ਵੀ ਮੀਡੀਆ ਨੇ ਦੇਖਿਆ ਹੋਣਾ ਵੀ ਇਹਨਾਂ ਦਾ ਡਿਫੈਂਸ ਮਿਨਿਸਟਰ ਆਇਆ ਗੰਢਾ ਰੱਖ ਕੇ, ਕਾਲੀ ਮਿਰਚ ਰੱਖ ਕੇ, ਹਰੀ ਮਿਰਚ ਰੱਖ ਕੇ ਪਤਾ ਨਹੀਂ ਪੂਜਾ ਕਰ ਰਿਹਾ ਰਾਫੇਲ ਇਹਨਾਂ ਦਾ। ਉਹ ਕਹਿੰਦੇ ਹੋਣੇ ਇਹ ਕਿਹੜੀ ਦੁਨੀਆ ਦੇ ਲੋਕ ਨੇ। ਸੋ ਇਹਦੇ ਚ ਮੈਂ ਇਨ ਜਨਰਲ ਜਿਹੜਾ ਉਹਨਾਂ ਦਾ ਇਹ ਹੈਡਲਾਈਨਸ ਨੇ ਔਰ ਉਹਨਾਂ ਦਾ ਸਰਵੇ ਕਿ ਵੀ ਇਹ 23 ਕੰਟਰੀਆਂ ਦੇ ਵਿੱਚ ਜਿਹੜਾ ਇੰਡੀਆ ਦਾ ਇਮੇਜ ਪੋਜ਼ਿਟਿਵ ਹੈ ਔਰ 46% ਓਵਰਆਲ ਐਡਲਟ ਇੰਡੀਆ ਬਾਰੇ ਫੇਵਰੇਬਲ ਵਿਊ ਰੱਖਦੇ ਨੇ, ਜਦੋਂ ਕਿ 34% ਦਾ ਬਲੌਕ ਇਹਨਾਂ ਮੁਲਕਾਂ ਦੇ ਵਿੱਚ ਇੰਡੀਆ ਲਈ ਅਨਫੇਵਰੇਬਲ ਹੈ। ਔਰ ਇਹ ਪਿਊ ਰਿਸਰਚ ਸੈਂਟਰ, ਇਹ ਵਾਸ਼ਿੰਗਟਨ ਡੀਸੀ ਬੇਸਡ ਫੈਕਟ ਟੈਂਕ ਦੇ ਹਵਾਲੇ ਨਾਲ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ G20 ਸਮਿਟ ਤੋਂ ਪਹਿਲਾਂ ਵਰਲਡ ਲੀਡਰਸ ਜਿਨ੍ਹਾਂ ਮੁਲਕਾਂ ਦਾ ਹੈ ਦੇ ਜਾਣਾ ਨੁਮਾਇੰਦਿਆਂ ਨੇ ਉਹਨਾਂ ਦੇ ਉੱਤੇ ਜ਼ਿਆਦਾ ਆਧਾਰਿਤ ਹੈ। ਔਰ ਉਹਨਾਂ ਨੇ ਕਿਹਾ ਜੀ 79% ਜਿਹੜੇ ਓਵਰਸੀਜ਼ ਇੰਡੀਅਨ ਨੇ ਉਹਨਾਂ ਦਾ ਮੋਦੀ ਬਾਰੇ ਪੋਜ਼ਿਟਿਵ ਵਿਊ ਹੈ, ਯਾਨੀ ਆਲਮੋਸਟ 80% ਹੋ ਗਿਆ ਉਹ ਸਪੋਰਟ ਕਰਦੇ ਨੇ। ਔਰ ਉਹਨਾਂ ਚੋਂ ਅੱਗੋਂ ਜਿਹੜੇ 79% ਚੋਂ 55% ਨੂੰ ਵੈਰੀ ਫੇਵਰੇਬਲ ਨੇ, ਮੋਦੀ ਉਹਨਾਂ ਦਾ ਪਿਓ ਹੈ। ਉਹਨਾਂ ਨੇ ਕਿਹਾ ਵੀ ਇਹਦੇ ਦੇ ਮੁਕਾਬਲੇ ਦੂਸਰੇ ਮੁਲਕਾਂ ਦੇ ਵਿੱਚ ਜਿਹੜਾ ਸਿਰਫ 37% ਲੋਕ ਜਿਹੜੇ ਨੇ ਉਹ ਮੋਦੀ ਦੇ ਉੱਤੇ ਕੌਨਫੀਡੈਂਸ ਰੱਖਦੇ ਨੇ। ਔਰ ਇਹ ਸਭ ਤੋਂ ਜ਼ਿਆਦਾ ਉਹਨੇ ਕਿਹਾ ਵੀ ਜਿਹੜਾ ਅਰਜਨਟੀਨਾ ਦੇ ਵਿੱਚ ਸਿਰਫ 12% ਲੋਕ ਜਿਹੜੇ ਨੇ ਉਹ ਹੀ ਇੰਡੀਆ ਬਾਰੇ ਪੋਜ਼ਿਟਿਵ ਇਮੇਜ ਰੱਖਦੇ ਨੇ। ਇਹਦਾ ਮਤਲਬ 88% ਨੂੰ ਪਤਾ ਨਹੀਂ ਅਰਜਨਟੀਨਾ ਵਾਲਿਆਂ ਨੂੰ ਕੀ ਪਤਾ ਹੈ ਐਸਾ ਇੰਡੀਆ ਬਾਰੇ ਕਿ ਵੀ ਉਹਨਾਂ 'ਚ ਨੈਗੇਟਿਵਿਟੀ ਹੈ। ਹੁਣ US ਵਾਲਾ ਇੰਟਰਸਟਿੰਗ ਹੈ। The report also detailed how outside India, substantial respondents in many countries did not offer an opinion on India or Mr. Modi, with 40% of US adults surveyed saying they had never heard of Modi. ਅਮਰੀਕਾ ਦੇ 40% ਨੇ ਕਿਹਾ ਮੋਦੀ, who is that damn man? ਉਹਦਾ 40% ਕਹਿੰਦਾ ਅਸੀਂ ਤਾਂ ਨਾਂ ਹੀ ਨਹੀਂ ਸੁਣਿਆ, ਚਲੋ ਲੈ ਲਓ ਪਪੂਲੈਰਿਟੀ ਕਿ ਜੀ ਹਾਊਡੀ ਮੋਦੀ, ਹਿਊਸਟਨ ਇਕੱਠਾ ਕਰ ਲਓ। ਉਹਨਾਂ ਨੇ ਕਿਹਾ ਵੀ 40% of US adults surveyed saying they had never heard of Mr. Modi. Among Americans who had heard of him, ਜਿਨ੍ਹਾਂ ਨੇ ਉਹਦਾ ਨਾਂ ਸੁਣਿਆ ਹੈ, the prevailing sentiment is negative. ਇਹ ਹੈ ਹੁਣ ਜਿਹੜੇ ਲੋਕ ਕਹਿਣਗੇ ਨਾ ਕਿ ਜੀ
ਬਾਹਰ ਤੁਸੀਂ ਨਾਰੇ ਲਾਉਂਦੇ ਹੋ, ਦੂਜੇ ਕਰ ਇਹ ਹੈ। ਜਦੋਂ ਵਾਈਟ ਹਾਊਸ ਤੇ ਖਲੋ ਕੇ ਸਾਹਮਣੇ ਸਿੱਖ ਜਾਂ ਮਨੀਪੁਰ ਜਾਂ ਦੂਜੇ ਲਲਕਾ, ਉਹਨੇ ਕਿਹਾ ਜੀ 40% ਨੂੰ ਤਾਂ ਕਹਿੰਦਾ ਵੀ ਹੂ ਦਾ ਡੈਮ ਦਿਸ ਇਜ਼ ਮੋਦੀ ਵਟ ਮੋਦੀ। ਔਰ ਉਹਨੇ ਕਿਹਾ ਜੀ ਬਾਕੀ ਜੀ ਨੈਗੇਟਿਵ ਹੈ। 37% have little or no confidence in his ability to do right thing regarding world affairs। ਉਹਨੇ ਕਿਹਾ ਜੀ 37% ਕਹਿੰਦੇ ਇਹਨੇ ਕੀ ਕਰਨਾ ਹੈ ਵਰਲਡ ਅਫੇਅਰ ਜਾਂ ਦੂਜੇ ਤੇ, ਕੰਪੇਅਰਡ ਵਿਦ 21% who are confident। ਹੁਣ 80% ਦੀ ਨੈਗੇਟਿਵ, 40% ਨੇ ਸੁਣਿਆ ਨਹੀਂ, 37% ਨੈਗੇਟਿਵ ਨੇ ਵੈਸੇ ਹੀ ਕਿ ਵੀ ਕੁਝ ਨਹੀਂ ਹੋਣਾ, ਉਹੀ ਜਿਹੜੇ 21% ਉਹ ਕਹਿੰਦੇ ਹੋਣਾ ਕਿ ਵੀ ਠੀਕ ਹੈ ਠੀਕ ਹੈ। ਸੋ ਇਹ ਅਮਰੀਕਾ ਜਿਹਦਾ ਜਲੂਸ ਨਿਕਲਿਆ। ਇਹ ਸਿਮਿਲਰ ਪੈਟਰਨ ਵਾਸ ਐਵੀਡੈਂਟ ਵਿਦ ਰਿਗਾਰਡ ਟੂ ਪਰਸੈਪਸ਼ਨਸ ਆਫ ਇੰਡੀਆ ਐਜ਼ ਏ ਰਾਈਜ਼ਿੰਗ ਪਾਵਰ। ਹੁਣ ਉਹ ਤਾਂ ਕਹਿੰਦੇ ਇੰਡੀਆ ਬਹੁਤ ਪਾਵਰ, ਕਹਿੰਦੇ ਵਿਚ ਪਾਵਰ, ਕਿ ਵੀ ਇਹ ਵੀ ਉਹੀ ਪਰਸੈਪਸ਼ਨ। While 7 in 10 Indians believed their country has recently become more influential, only 28% across 19 countries said the same। ਹੁਣ ਜਿਹੜਾ ਹੈ 10 ਚੋਂ 7 ਮਤਲਬ 70% ਇੰਡੀਅਨ ਕਹਿ ਰਹੇ ਨੇ ਜੀ ਅਸੀਂ ਬਹੁਤ ਰਾਈਜ਼ ਕਰ ਰਹੇ ਹਾਂ। ਉਹਨਾਂ ਨੇ ਕਿਹਾ ਜੀ ਵੀ ਸਿਰਫ 28% ਜਿਹੜੇ ਨੇ 19 ਮੁਲਕਾਂ 'ਚ ਜਿਨ੍ਹਾਂ ਦਾ ਇਹ ਸਰਵੇ ਹੈ ਉਹ ਇਸ ਨਾਲ ਸਹਿਮਤ ਨੇ। ਇਹਦਾ ਮਤਲਬ ਇਹ ਹੈ ਕਿ ਵੀ ਆਲਮੋਸਟ 72% ਜਿਹੜੇ ਨੇ ਉਹ ਸਮਝਦੇ ਨੇ ਵੀ ਇਹ ਇੱਕ ਗਪੌੜ ਤੋਂ ਬਿਨਾਂ ਕੁਛ ਨਹੀਂ ਹੈ। ਔਰ ਇਹ ਜਿਹੜਾ ਇਹ ਫਿਰ ਫਰਾਂਸ ਬਾਰੇ ਜਿਹੜਾ ਉਹ ਹੋਰ ਵੀ ਉਹਨੇ ਕਿਹਾ ਵਾਈਲ ਪਰਸੈਪਸ਼ਨਸ ਆਫ ਇੰਡੀਆ ਸਕਿਊਡ ਪੋਜ਼ਿਟਿਵ ਬਟ ਯੂਰਪੀਅਨ ਐਟੀਟਿਊਡ ਟੁਵਰਡਸ ਇੰਡੀਆ ਹੈਵ ਟਰਨਡ ਨੈਗੇਟਿਵ ਓਵਰ ਟਾਈਮ। ਕਿ ਯੂਰਪ ਦੇ ਵਿੱਚ ਜਿੱਥੇ ਇੰਡੀਆ ਬਾਰੇ ਪੋਜ਼ਿਟਿਵ ਲਾਈਨ ਸੀ ਹੁਣ ਉਹ ਨੈਗੇਟਿਵ ਹੋ ਗਈ ਹੈ। ਕੀ ਉਹਦੀ ਰਿਪੋਰਟਿੰਗ ਹੈ, ਫੇਵਰੇਬਲ ਵਿਊਜ਼ ਆਫ ਇੰਡੀਆ ਹੈਡ ਡਿਕਲਾਈਨਡ by around 10 percentage points or more in all 5 European countries where past data was available। 5 European country ਜਿੱਥੇ ਪਾਸ 'ਚ ਵੀ ਇਹ ਸਰਵੇ ਹੋਏ 10% ਇੰਡੀਆ ਦਾ ਗ੍ਰਾਫ ਥੱਲੇ ਗਿਆ। The greatest change was seen in France where only 39% held a favorable view of India now as compared with 70% in 2008। ਇਹ ਦੇਖ ਲਓ ਮੋਦੀ ਦਾ ਜਿਹੜਾ ਸਿਤਾਰਾ ਕੀ ਹੈ। ਹੁਣ 2008 ਪੀਰੀਅਡ ਸੀ, ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, 70% ਫਰੈਂਚ ਜਿਹੜੇ ਨੇ ਉਹ ਇੰਡੀਆ ਬਾਰੇ ਪੋਜ਼ਿਟਿਵ ਸੋਚਦੇ ਸੀ। ਅੱਜ ਸਿਰਫ 39% ਜਿਹੜੇ ਨੇ, ਇੰਨਾ ਵੱਡਾ ਡਿਕਲਾਈਨ ਇਸ ਦੇ ਥੱਲੇ ਹੋਇਆ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸੇ ਤਰ੍ਹਾਂ ਪਾਕਿਸਤਾਨ ਬਾਰੇ ਜਿਹੜੀ ਖਾਸ ਤੌਰ ਤੇ ਮੈਂ ਇਹ ਦੇਖ ਰਿਹਾ ਸੀ ਕਿ ਵੀ ਨੈਗੇਟਿਵਿਟੀ ਕਿੰਨੀ ਹੈ। ਜਿਹੜਾ one continuing trend from previous surveys was the persistence of negative attitudes towards Pakistan in India। The survey found that around 75% of Indian adults held unfavorable views about Pakistan, or with 57% holding a very unfavorable। 75% ਤਾਂ ਨੈਗੇਟਿਵ ਨੇ, 57% ਹੋਣੇ ਜਿਹੜੇ ਪਾਕਿਸਤਾਨ ਨੂੰ ਸੁਣਦੇ ਆ ਗਾਲਾਂ ਕੱਢਣ ਲੱਗ ਗਏ ਹੋਣੇ ਕਿ ਵੈਰੀ ਨੈਗੇਟਿਵ ਦਾ ਮਤਲਬ ਇਹ ਹੈ। ਤੇ ਉਹਨਾਂ ਨੇ ਕਿਹਾ ਕਿ ਬਈ ਇਸ ਸਾਰੇ ਚੋਂ ਨਿਕਲਦੇ ਆ ਕੱਢਣ ਪਾਉਣ ਨੂੰ ਕੋਈ ਬਹੁਤਾ ਕੁਛ ਨਹੀਂ ਹੈ। ਔਰ ਫਿਰ ਥੱਲੇ ਆ ਜੀ ਇਹਨਾਂ ਦਾ ਸਰਵੇ ਦਾ ਮੋਡਸ ਕੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਬਾਹਰ ਬੈਠੇ ਗੱਲ ਕਰਦੇ ਹਾਂ, ਐਕਸਪੋਜ਼ ਕਰਦੇ ਹਾਂ ਇੰਡੀਆ ਨੂੰ, ਪ੍ਰੋਟੈਸਟ ਹੁੰਦੇ ਨੇ, ਰਿਪਰੈਜ਼ੈਂਟੇਸ਼ਨਸ ਹੁੰਦੀਆਂ, ਅਮਰੀਕਾ ਔਰ ਯੂਰਪ 'ਚ ਇਸ ਦਾ ਇੰਪੈਕਟ ਹੈ। ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਇੰਡੀਆ ਕਿੰਨਾ ਵੱਡਾ ਫਰਾਡ ਹੈ ਤੇ ਮੋਦੀ ਜਿਹੜਾ ਇਹ ਫਰਾਡ ਦਾ ਕਿੱਡਾ ਵੱਡਾ ਗੁਬਾਰਾ ਹੈ ਜਿਹੜਾ ਕਿਸੇ ਵੇਲੇ ਵੀ ਬਸਟ ਹੋਏਗਾ। ਜਿਵੇਂ ਹਿਟਲਰ ਔਰ ਮਸੋਲਨੀ, ਜਿਵੇਂ ਉਹਨਾਂ ਨੂੰ ਉਹਨਾਂ ਦੇ ਹੀ ਲੋਕਾਂ ਨੇ ਬਣਾਇਆ ਹੋਇਆ ਸੀ, ਪਰ ਹਿੰਦੂਤਵਾ ਜਿਹੜਾ ਹੈ ਉਹ ਬਹੁ ਗਿਣਤੀ ਹਿੰਦੂਆਂ ਦੇ ਸਿਰ ਚੜ ਕੇ ਬੋਲ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। 10 ਪਾਤਸ਼ਾਹੀਆਂ ਦੀ ਆਤਮਿਕ ਜੋਤ
ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਐਸ ਕਾਂਗਰਸਮੈਨ ਰੋ ਖੰਨਾ ਅਤੇ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਰਾਮਾ ਸਵਾਮੀ ਅੱਜ ਕੱਲ੍ਹ ਵੱਧ ਚੜ੍ਹ ਕੇ ਚੀਨ ਦੇ ਖਿਲਾਫ ਭਾਰਤ ਦਾ ਗੁਣਗਾਨ ਕਰ ਰਹੇ ਹਨ। ਉਹ ਜਾਪਦਾ ਹੈ ਕਿ ਇਹ ਭਾਰਤ ਨੂੰ ਚੀਨ ਨਾਲ ਪੜਾ ਕੇ ਭਾਰਤ ਨੂੰ ਬੱਗੀ ਅੱਖੀ ਮਰਵਾਉਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੋ ਖੰਨਾ ਦੀ ਤਾਂ ਅਸੀਂ ਖਬਰ ਲਈ ਸੀ ਕਿਉਂਕਿ 15 ਅਗਸਤ ਵਾਲੀ ਭਾਰਤੀ ਪਰੇਡ ਦੇ ਉੱਤੇ, ਕਿਉਂਕਿ ਰੋ ਖੰਨਾ ਕਾਂਗਰਸਮੈਨ ਹੈ ਬੇ ਏਰੀਏ ਤੋਂ, ਔਰ ਜਿਹੜੀ ਇੰਡੀਆ ਕਾਕਸ ਹੈ ਉਹਦਾ ਕੋ ਚੇਅਰਮੈਨ ਹੈ, ਆਪਣੇ ਨਾਲ 2-3 ਹੋਰ ਕਾਂਗਰਸਮੈਨ ਲੈ ਕੇ ਦਿੱਲੀ ਗਿਆ, ਔਰ ਜਿੱਥੇ ਮੋਦੀ ਨੇ ਵੀ ਇਸ ਨੂੰ ਐਂਟਰਟੇਨ ਕੀਤਾ, ਇਵਨ ਐਕਨੋਲਜ ਕੀਤਾ ਪਬਲਿਕਲੀ, ਉੱਥੇ ਇਹਨੇ ਆਪਣੇ 1-to-1 ANI ਨਾਲ ਇੰਟਰਵਿਊ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਤੇ ਕਿਹਾ ਕਿ ਜੀ ਇਹ ਕਲੋਜ਼ਡ ਚੈਪਟਰ ਹੈ ਔਰ ਪੰਜਾਬ ਜਿਹੜਾ ਉਹ ਇੰਡੀਆ ਦਾ ਹਿੱਸਾ ਹੈ, ਔਰ ਇਵਨ ਸਿੱਖਸ ਫਾਰ ਜਸਟਿਸ ਨੇ ਜਿਹੜਾ ਹੈ ਉਹ ਬਾਕੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੇ ਏਰੀਏ 'ਚ ਰੋ ਖੰਨਾ ਦੇ ਅਗੇਂਸਟ ਜਿਹੜਾ ਹੈ ਉਸ ਦਾ ਜੋ ਇਸ ਕਿਸਮ ਦੀ ਬਿਆਨਬਾਜ਼ੀ ਹੈ ਉਹਦੇ ਦਫ਼ਤਰ ਦੇ ਬਾਹਰ ਬੜਾ ਜ਼ੋਰਦਾਰ ਵਿਖਾਵਾ ਵੀ ਕੀਤਾ। ਹੁਣ ਜਿਹੜਾ ਅੱਜ ਕੱਲ ਇੱਕ ਹੋਰ ਜਿਹੜਾ ਕਰੈਕਟਰ ਇੰਡੀਅਨ ਚਰਚਾ ਦੇ ਵਿੱਚ ਹੈ ਰਾਮਾ ਸਵਾਮੀ, ਕਿਉਂਕਿ ਮਿਲਵਾਕੀ ਦੇ ਵਿੱਚ ਜਦੋਂ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ ਹੈ, ਰਿਪਬਲਿਕਨ ਪ੍ਰਾਇਮਰੀ ਚੱਲ ਰਹੀ ਹੈ ਰਿਪਬਲਿਕਨਸ ਦੀ, ਕਿਉਂਕਿ ਡੈਮੋਕ੍ਰੈਟਸ ਦਾ ਕੈਂਡੀਡੇਟ ਤਾਂ ਬਾਈਡਨ ਹੀ ਹੈ, ਤੇ ਉਹਦੇ 'ਚ ਅੱਡ-ਅੱਡ ਜਿਹੜੇ ਉਮੀਦਵਾਰ ਨੇ ਉਹਨਾਂ 'ਚ ਸਾਬਕਾ ਨਿਊ ਜਰਸੀ ਦੀ ਗਵਰਨਰ ਵੀ ਔਰ ਟਰੰਪ ਵੀ ਔਰ ਦੂਸਰਾ ਵੀ। ਸੋ ਇਹ ਜਿਹੜਾ ਕਿ ਕਾਫੀ ਵਿਵੇਕ ਰਾਮਾ ਸਵਾਮੀ ਇੰਡੀਅਨ ਓਰੀਜਨ ਦਾ ਔਰ ਕਾਫੀ ਪੈਸਾ ਪੂਸਾ ਕਮਾਇਆ ਹੈ, ਚੰਗਾ ਐਕੈਡੈਮਿਕ ਬੈਕਗਰਾਉਂਡ ਹੈ ਔਰ ਚੰਗਾ ਸਪੀਕਰ ਵੀ ਹੈ, ਉਹਦੇ 'ਚ ਮਿਲਵਾਕੀ ਡਿਬੇਟ ਦੇ ਵਿੱਚ ਇਸ ਨੂੰ ਪ੍ਰੋਮੀਨੈਂਸ ਮਿਲੀ, ਟਰੰਪ ਨੂੰ ਔਰ ਇਸ ਨੂੰ। ਔਰ ਇਹ ਅਮਰੀਕਨ ਸਿਸਟਮ ਹੁੰਦਾ ਹੈ, ਇਨੀਸ਼ੀਅਲੀ ਉਤਾੜੀਆਂ ਮਾਰਦੇ ਨੇ, ਔਰ ਹਾਲਾਂਕਿ ਉਹ ਪ੍ਰੈਜ਼ੀਡੈਂਟ ਦੇ ਲਈ ਤਾਂ ਨਹੀਂ ਉਹਨੂੰ ਰਿਪਬਲਿਕਨਸ ਨੇ ਕਰਨਾ, ਪਰ ਉਹ ਇਹ ਸਮਝਦਾ ਰਾਮਾ ਸਵਾਮੀ ਜੇ ਹੁਣ ਬਾਈਡਨ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈ ਉਹ ਕਮਲਾ ਹੈਰਿਸ ਬਣੀ, ਜਿਹੜੀ ਜ਼ਾਹਰ ਹੈ ਭਾਰਤੀ ਮੂਲ ਦੀ, ਤਮਿਲਨਾਡੂ ਔਰ ਦੂਜੇ ਤੋਂ ਦੇ ਮਾਂ ਆਈ ਹੋਈ ਸੀ, ਤੇ ਹੁਣ ਕੋਈ ਇਹ ਤਾਂ ਨਹੀਂ ਹੈ, ਕੋਈ ਸਟਿਗਮਾ ਨਹੀਂ ਰਹਿ ਗਿਆ, ਔਰ ਉਹਨੂੰ ਇਹ ਹੈ ਵੀ ਜੇ ਦਾਅ ਲੱਗ ਗਿਆ ਤੇ ਐਜ਼ ਏ ਵਾਈਸ ਪ੍ਰੈਜ਼ੀਡੈਂਟ ਇੰਨੀ ਪਪੂਲੈਰਿਟੀ ਮਿਲ ਜਾਏ ਵੀ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਮੈਂ ਆ ਜਾਵਾਂ ਰਿਪਬਲਿਕਨ ਪਾਰਟੀ। ਲੇਕਿਨ ਇਹ ਤਾਂ ਚਲੋ ਚੱਲੇਗੀ ਪ੍ਰੋਸੈਸ, ਪੈਸੇ ਵੀ ਕੋਲੋਂ ਖਰਚ ਰਿਹਾ ਹੋਣਾ ਹੈ, ਔਰ ਇਸ ਕਿਸਮ ਦਾ ਅਮਰੀਕਨ ਪੂਰਾ ਉਹ ਤਮਾਸ਼ਾ ਵੀ ਦੇਖਦੇ ਨੇ ਕਈ ਵਾਰ। ਲੇਕਿਨ ਮੈਂ ਦੋਨੋਂ ਗੱਲਾਂ ਜਦੋਂ ਅੱਜ ਹੁਣੇ ਰੋ ਖੰਨਾ ਡੈਮੋਕ੍ਰੈਟ ਹੈ, ਰਾਮਾ ਸਵਾਮੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ, ਰਿਪਬਲਿਕਨ ਹੈ, ਪਰ ਇਹਨਾਂ ਦੋਨਾਂ ਦਾ ਜਿਹੜਾ ਸੈਲਿੰਗ ਚਿਪ ਹੈ ਉਹ ਅਮਰੀਕਨਾਂ ਨੂੰ ਵੀ ਔਰ ਆਪਣਾ ਜਿਹੜਾ ਦੇਸੀ ਮੀਡੀਆ ਨੂੰ ਵੀ ਜਿਹੜੇ ਇੰਟਰਵਿਊ ਦਿੰਦੇ ਨੇ ਜਾਂ ਅਮਰੀਕਨ ਮੀਡੀਆ ਨੂੰ ਵੀ, ਉਹ ਭਾਰਤ ਨੂੰ ਬੜਾ ਜਿਹੜਾ ਉਹ ਵਡਿਆਣਦਾ ਕਿ ਜੀ ਅਸੀਂ ਜਿਹੜਾ ਹੈ ਉਹ ਸਪੋਰਟ ਕਰੀਏ ਭਾਰਤ ਨੂੰ ਪੂਰੀ ਤਰ੍ਹਾਂ, ਤਾਂ ਕਿ ਜਿਹੜੀ ਈਵਨ ਚਾਈਨਾ ਦੇ ਵਿੱਚ ਇਨਵੈਸਟਮੈਂਟ ਹੈ ਅਮਰੀਕਨ ਕੰਪਨੀਆਂ ਦੀ ਉਹ ਵੀ ਭਾਰਤ 'ਚ ਆਏ, ਔਰ ਭਾਰਤ ਨੂੰ ਚੀਨ ਦੇ ਨਾਲ ਭਿੜਾਉਣ ਦੀ ਲਾਈਨ ਦੇ ਥੱਲੇ ਜਿਹੜਾ ਉਹ ਰਾਮਾ ਸਵਾਮੀ ਤਾਂ ਇੱਕ ਕਦਮ ਹੋਰ ਅੱਗੇ ਚਲਾ ਗਿਆ, ਜਿਹਦਾ ਮੈਂ ਜ਼ਿਕਰ ਵੀ ਕਰਾਂਗਾ ਕਿ ਬਈ ਇਹ ਜਿਹੜਾ ਅਸੀਂ ਭਾਰਤ ਦੇ ਉੱਤੇ ਬੈਂਕ ਕਰ ਸਕਦੇ ਹਾਂ, ਭਾਰਤ ਦੀ ਆਰਮੀ ਔਰ ਫਲਾਣਾ ਔਰ ਟਿਮਕਾ,
ਕਿਉਂਕਿ ਜੇ ਚਾਈਨਾ ਕੱਲ ਨੂੰ ਤਾਈਵਾਨ, ਕਿਉਂਕਿ ਜਿਹੜੀ ਨਿਊ ਮੈਪ ਮੇਕਿੰਗ ਚਾਈਨਾ ਨੇ ਨਿਊ ਡਿਜ਼ਾਈਨ ਦਿੱਤਾ ਹੈ ਉਹਦੇ 'ਚ, ਜਿੱਥੇ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਔਰ ਅਕਸਾਈ ਚਿਨ ਜਿਹੜਾ ਹੈ ਉਹ ਆਪਣਾ ਹਿੱਸਾ ਦੱਸਿਆ, ਉੱਥੇ ਤਾਈਵਾਨ ਦੇ ਉੱਤੇ ਵੀ ਔਰ ਸਾਊਥ ਚਾਈਨਾ ਸੀ ਜਿਸ ਨੂੰ ਉਹ ਹਮੇਸ਼ਾ ਹੀ ਕਲੇਮ ਕਰਦਾ ਹੈ। ਅੱਛਾ। ਔਰ ਸਾਊਥ ਚਾਈਨਾ ਸੀ ਦੇ ਮਾਮਲੇ 'ਚ ਤਾਂ ਫਿਰ ਚਾਈਨਾ ਦੇ ਰਾਈਵਲ ਜਾਪਾਨ ਵੀ, ਵੀਅਤਨਾਮ ਵੀ, ਫਿਲੀਪੀਨ ਵੀ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਕਿਸ ਹੱਦ ਤੱਕ ਇਹ ਅੰਡਰ ਐਸਟੀਮੇਟ ਕਰ ਰਹੇ ਨੇ ਚਾਈਨਾ ਨੂੰ, ਜਾਂ ਕੱਲਾ ਇਹੀ ਨਹੀਂ, ਉਹ ਜਦੋਂ ਵੀ ਕੋਈ ਦੁਸ਼ਮਣ ਦੇ ਨਾਲ ਲੜਾਈ ਦੀ ਗੱਲ ਹੁੰਦੀ ਹੈ ਨਾ ਤਾਂ ਇੱਕ ਕਿਹਾ ਜਾਂਦਾ ਵੀ ਇੱਕ ਜਦੋਂ ਤੁਸੀਂ ਦੁਸ਼ਮਣ ਨੂੰ ਅੰਡਰ ਐਸਟੀਮੇਟ ਕਰੋ ਉਹ ਤੁਹਾਡਾ ਸਭ ਤੋਂ ਵੱਡਾ ਇੱਕ ਗੁਨਾਹ ਹੁੰਦਾ ਹੈ, ਔਰ ਦੂਸਰਾ ਨਾਲ ਇਹ ਹੁੰਦਾ ਕਿ ਆਪਣੇ ਆਪ ਨੂੰ ਓਵਰ ਐਸਟੀਮੇਟ ਕਰੋ, ਕਿਉਂਕਿ ਇੱਕ ਨਹੀਂ ਹੋ ਰਿਹਾ, ਜਦੋਂ ਤੁਸੀਂ ਅੰਡਰ ਐਸਟੀਮੇਟ ਕਰ ਰਹੇ ਹੁੰਦੇ ਹੋ ਦੁਸ਼ਮਣ ਨੂੰ, ਤੁਸੀਂ ਆਪਣੇ ਆਪ ਨੂੰ ਓਵਰ ਐਸਟੀਮੇਟ ਕਰ ਰਹੇ ਹੁੰਦੇ ਹੋ ਤੇ ਇਹਦਾ ਮਤਲਬ ਤੁਹਾਡੀ ਤਬਾਹੀ ਹੁੰਦਾ। ਔਰ ਇਹੀ ਪਾਰਟ ਇਹ ਦੋਨੋਂ ਹੀ ਕਰ ਰਹੇ ਨੇ। ਹਾਲਾਂਕਿ ਰੋਹ ਖੰਨਾ ਥੋੜਾ ਜਿਹਾ ਸੰਭਲ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਰੋਹ ਖੰਨਾ ਨੇ ਵੀ ਖੁੱਲ ਕੇ ਆਪਣੇ ਇੰਟਰਵਿਊਜ਼ ਦੇ ਵਿੱਚ ਜਦੋਂ ਐਂਟਾਈ ਚਾਈਨਾ ਲਾਈਨ ਲਈ, ਕਿਉਂਕਿ ਅਮਰੀਕਾ ਦਾ ਆਲਰੇਡੀ ਓਬਾਮਾ ਪੀਰੀਅਡ ਤੋਂ ਹੀ ਚਾਈਨਾ ਨੂੰ ਕਾਰਨਰ ਕਰਨ ਦੀ ਲਾਈਨ, ਬਿਜ਼ਨਸ ਰਾਈਵਲਰੀ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਉਹ ਸਾਰਾ ਚੱਲ ਹੀ ਰਿਹਾ। ਹੁਣ ਰਾਮਾ ਸਵਾਮੀ ਦੀ ਪਹਿਲਾਂ ਗੱਲ ਕਰੀਏ, ਇਹਨੇ ਜਿਹੜਾ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਬੜੀ ਕਲੀਅਰਲੀ ਕਹੀ ਕਿ ਵੀ ਇਹ ਜਿਹੜਾ the US should also have a stronger strategic relationship with India, including even a military relationship in the Andaman Sea. ਹੁਣ ਅੰਡੇਮਾਨ ਨਿਕੋਬਾਰ ਜਿਸ ਨੂੰ ਅਸੀਂ ਕਾਲਾ ਪਾਣੀ ਕਹਿੰਦੇ ਆ, ਇਹ ਉਹ ਦੋ ਅੱਡ-ਅੱਡ ਆਈਲੈਂਡ ਨੇ ਜਿਹੜੇ ਬੜੇ ਕਰੂਸ਼ਲ ਨੇ ਚਾਈਨਾ ਦੇ ਲਈ, ਕਿਉਂਕਿ ਜਿਹੜੀ ਚਾਈਨਾ ਦੀ ਸਾਰੀ ਸਪਲਾਈ ਹੈ ਇਹ ਸਾਰੇ ਦੇ ਵਿੱਚ ਜਿਹੜਾ ਮਲਾਕਾ ਸਟ੍ਰੇਟ ਹੈ ਉਸ ਚੋਂ ਉਹਨਾਂ ਦੀ ਸਾਰੀ ਆਇਲ ਸ਼ਿਪ ਔਰ ਦੂਜੇ ਲੰਘਦੇ ਨੇ, ਤੇ ਅੰਡੇਮਾਨ ਨਿਕੋਬਾਰ ਇੱਕ ਐਸਾ ਸਟ੍ਰੈਟੇਜਿਕ ਨੁਕਤਾ ਹੈ ਜਿੱਥੋਂ ਚੀਨ ਦਾ ਇਹ ਜਿਹੜਾ ਮਲਾਕਾ ਸਟ੍ਰੇਟ ਹੈ ਉਸ ਨੂੰ ਬਲੌਕ ਕੀਤਾ ਜਾ ਸਕਦਾ ਔਰ ਉਹਦੀ ਸਪਲਾਈ ਕੱਟ ਆਫ ਕੀਤੀ ਜਾ ਸਕਦੀ। ਪਹਿਲੀ ਗੱਲ ਤੇ ਇਸ ਲੈਵਲ ਤੇ ਜੋ ਤੁਸੀਂ ਸੋਚ ਰਹੇ ਹੋ, ਇਹਦਾ ਮਤਲਬ ਹੈ ਵੀ ਤੁਸੀਂ ਆਲਰੇਡੀ ਭਾਰਤ ਨੂੰ, ਗਰੀਬ ਭਾਰਤ ਜਿਹਦੇ ਪੱਲੇ ਵਿਚਾਰਾ ਉਹ ਜਿਨ੍ਹਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਇਹ ਬੋਲਣ ਨੂੰ ਤਿਆਰ ਨਹੀਂ ਕਿ ਜੀ 4,500 ਸਕੁਅਰ ਕਿਲੋਮੀਟਰ ਆ 3 ਸਾਲ ਪਹਿਲਾਂ ਉਹਨਾਂ ਨੇ ਸਾਡੇ ਬੰਦੇ ਵੀ ਕੁੱਟੇ ਮਾਰੇ ਤੇ ਲੈ ਲਈ, ਉਹ ਮਲੇਸ਼ੀਆ ਜਿਹੜਾ ਮਲਾਕਾ ਸਟੇਟ ਨੂੰ ਬਲੌਕ ਕਰੇਗਾ। ਪਰ ਚਾਈਨਾ ਨੇ ਆਲਰੇਡੀ ਇਹ ਦੇਖਦਿਆਂ ਹੋਇਆ ਵੀ ਇਹ ਕਰਨ ਜਾਓ ਕਰਨ ਐਵੇਂ ਨਹੀਂ, ਗਵਾਦਰ ਪੋਰਟ ਜਿਹੜੀ ਹੈ ਉਸ ਦੇ ਉੱਤੇ ਚਾਈਨਾ ਨੇ $70-80 ਬਿਲੀਅਨ ਵਨ ਬੈਲਟ ਵਨ ਰੋਡ ਇਨਫਰਾਸਟ੍ਰਕਚਰ ਇਹ ਉਹ ਡਿਵੈਲਪ ਕੀਤਾ, ਕਿਉਂਕਿ ਗਵਾਦਰ ਪੋਰਟ ਜਿਹੜਾ ਉਹਨੂੰ ਸਿੰਗਕਿਆਂਗ ਦੇ ਨਾਲ ਜੋੜਦੀ ਹੈ, ਉਸ ਦੇ ਥੱਲੇ ਜੇ ਕੱਲ ਨੂੰ ਜੰਗ ਦੀ ਹਾਲਤ ਦੇ ਵਿੱਚ ਮਲਾਕਾ ਸਟੇਟ ਬਲੌਕ ਵੀ ਹੋ ਜਾਂਦਾ ਹੈ ਤੇ ਚਾਈਨਾ ਦੇ ਕੋਲ ਅਲਟਰਨੇਟਿਵ ਰਾਊਟ ਰਹਿੰਦਾ। ਪਰ ਇਹਦੀ ਗੱਲ ਜਿਹੜੀ ਹਿੰਦੂਤਵਾ ਬੁਖਾਰ ਜਿਨ੍ਹਾਂ ਨੂੰ ਚੜਿਆ ਹੋਇਆ ਅੱਜ ਕੱਲ੍ਹ ਉਹਦੀ ਗੱਲ ਸੁਣ ਰਹੀ ਹੈ ਪੂਰੀ। US should also have a stronger strategic relationship with India, including even a military relationship in the Andaman Sea, knowing that India, if necessary, could block the Malacca Strait, where actually China gets most of its Middle Eastern oil supply. So these are areas for real improvement in the US-India relationship. ਉਹ ਕਹਿੰਦਾ ਜੀ ਜਦੋਂ ਹੁੰਦਾ ਹੈ ਜੇ ਤਾਈਵਾਨ ਨੂੰ ਐਨੈਕਸ ਕਰਦਾ ਅਮਰੀਕਾ ਜਿਹੜਾ ਚਾਈਨਾ, ਤੇ ਅਮਰੀਕਾ ਜਿਹੜਾ ਇੰਡੀਆ ਨੂੰ ਕਹੇ ਕਿ ਬਈ ਉਹਨੂੰ ਮਲਾਕਾ ਸਟੇਟ ਨੂੰ ਬਲੌਕ ਕਰ ਦੇ ਅੰਡੇਮਾਨ ਨਿਕੋਬਾਰ ਤੋਂ, ਉਸ ਦੀ ਜਿਵੇਂ ਅਸੀਂ ਚਿਕਨ ਨੈਕ ਦੀ ਗੱਲ ਕੀਤੀ ਸੀ ਇਵੇਂ ਇੰਡੀਆ ਦੇ ਲਈ ਉਹ ਬਣ ਜਾਂਦਾ ਹੈ। ਆਈ ਥਿੰਕ ਦੈਟ ਵੁੱਡ ਬੀ ਗੁੱਡ ਫॉर द US and that is exactly I would lead accordingly. Ramaswamy a multi-millionaire ये ਹੁਣ ਇਸ ਸਾਰੇ ਦੇ ਉੱਤੇ ਰੋਹ ਖੰਨਾ ਉਹ ਕੀ ਕਹਿੰਦਾ, US relationship with India critical in dealing with China, Russia, ਕਾਂਗਰਸਮੈਨ ਰੋਹ ਖੰਨਾ, ਪਰ ਮਲਾਕਾ ਸਟੇਟ ਨੂੰ ਬਲੌਕ ਕਰਨ ਦੇ ਮਾਮਲੇ 'ਚ ਉਹ ਇਹ ਕਹਿੰਦਾ ਕਿ ਇਹਨੂੰ ਰੋਹ ਖੰਨਾ ਪੰਜਾਬੀ ਹਿੰਦੂ ਹੈ, ਗਰਾਊਂਡ ਤੇ ਇਹਨੂੰ ਰਾਮਾ ਸਵਾਮੀ ਦਾ ਹਵਾ 'ਚ ਹੀ ਉੜਿਆ, ਇਹਨੂੰ ਵਾਕਈ ਮੰਨ ਰਿਹਾ ਹੋਣਾ ਵੀ ਇੰਡੀਆ ਬਹੁਤ ਗ੍ਰੇਟ ਪਾਵਰ, ਇਹਨੂੰ ਪਤਾ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਹੁਣ ਉਹ ਰੋਹ ਖੰਨਾ ਇਸ ਦੇ ਉੱਤੇ ਕਹਿੰਦਾ ਕਿ ਵੀ ਜਿਹੜਾ ਮਿਸਟਰ ਖੰਨਾ ਸੈਡ ਇਟ ਵਾਜ਼ unreasonable for the US to expect that India will block the state of Malacca during a conflict with China, but New Delhi can be aggressive on the borders in Ladakh and Arunachal Pradesh to open a two-front war if Beijing invades Taiwan. ਹੁਣ ਇਹ ਉਹ ਤਾਂ ਬਿਲਕੁਲ ਹੀ ਭੁਲੇਖੇ ਦੇ ਵਿੱਚ ਬੈਠਾ ਹੋਇਆ ਹੈ, ਇਹਨੂੰ ਅੱਧਾ ਭੁਲੇਖਾ ਹੈ। ਇਹ ਕਹਿੰਦਾ ਵੀ ਅਮਰੀਕਾ ਨੂੰ ਇਹ ਨਹੀਂ ਐਕਸਪੈਕਟ ਕਰਨਾ ਚਾਹੀਦਾ ਕਿ ਇੰਡੀਆ ਜਿਹੜਾ ਹੈ
ਉਹ ਮਲਾਕਾ ਸਟੇਟ ਨੂੰ ਬਲੌਕ ਕਰੇ ਅੰਡੇਮਾਨ ਨਿਕੋਬਾਰ ਤੋਂ। ਉਹਨਾਂ ਨੂੰ ਪਤਾ ਹੈ ਵੀ ਉਹਨਾਂ, ਪਰ ਉਹ ਕਹਿੰਦਾ ਵੀ ਇੰਡੀਆ ਨੂੰ ਜਿਹੜਾ ਹੈ ਉਹ ਚਾਈਨਾ ਨੂੰ ਉਲਝਾ ਸਕਦਾ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਔਰ ਦੂਸਰੇ ਬਲਾਕ ਦੇ ਉੱਤੇ, ਤਾਂ ਕਿ ਜਿਹੜੀ ਹੈ ਉਹ ਦੋ ਫਰੰਟ ਲਦਾਖ ਔਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬਾਰਡਰਸ ਦੇ ਨਾਲ, ਤਾਂ ਕਿ ਜੇ ਬੀਜਿੰਗ ਤਾਈਵਾਨ ਵਾਰ 'ਚ ਫਸ ਗਿਆ ਔਰ ਇਧਰੋਂ ਜਿਹੜਾ ਹੈ ਉਹ ਇੰਡੀਆ ਆਪਣਾ ਫਰੰਟ ਖੋਲ ਦੇ ਅਰੁਣਾਚਲ ਵਾਲਾ ਔਰ ਲਦਾਖ ਵਾਲਾ, ਉਹ ਇਹਨਾਂ ਦਾ ਪ੍ਰਾਈਮ ਮਿਨਿਸਟਰ ਤਾਂ ਬੋਲਣ ਨੂੰ, ਮੂੰਹ ਆਵਾਜ਼ ਕੱਢਣ ਨੂੰ ਤਿਆਰ ਨਹੀਂ ਹੈ ਤੁਸੀਂ ਕੀ ਕਰ ਰਹੇ ਹੋ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਇਹ ਦੋਨੋਂ ਹੀ ਇਹ ਆਮ ਨਹੀਂ ਨੇ। ਉਹ ਇੰਡੀਆ ਕਾਕਸ ਨੂੰ ਚੇਅਰ ਕਰਦਾ ਹੈ, ਰਾਮਾਸਵਾਮੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ ਜਿਹੜਾ, ਜਿਸ ਦੀ ਚਰਚਾ ਹੋ ਰਹੀ ਹੈ ਅਮਰੀਕਨ ਮੀਡੀਆ 'ਚ। ਉਹਦੇ ਕੋਲ ਪੈਸਾ ਵੀ ਹੈ, ਕੋਲੋਂ ਵੀ ਖਰਚੇਗਾ, ਡਿਬੇਟਿੰਗ ਸਕਿੱਲਸ ਵੀ ਨੇ, ਔਰ ਪੋਸੀਬਲ ਹੈ ਜੇ ਰਿਪਬਲਿਕਨ ਜਾਂ ਦੂਜਾ ਉਹ ਜਿਵੇਂ ਟਰੰਪ ਦੀ ਵੀ ਹਮਾਇਤ ਕਰਦਾ ਹੈ ਵੀ ਜੇ ਟਰੰਪ ਨੇ ਰਨ ਕਰਨਾ ਹੈ, ਜੇ ਹੁਣ ਉਹਦੀ ਮੁਕੱਦਮਾ ਵੀ ਚੱਲ ਰਿਹਾ ਉਹਦਾ ਇਹ ਪਾਰਟਨਰ ਵੀ ਬਣ ਸਕਦਾ, ਦਾ ਵੀ ਲੱਗ ਸਕਦਾ ਇਹ ਨਹੀਂ। ਪਰ ਤੁਸੀਂ ਇਹਨਾਂ ਦੀ ਦੇਖੋ ਵੀ ਇਹ ਇੰਡੀਆ ਨੂੰ ਤਾਂ ਬੱਗੀ ਅੱਖੀ ਮਰਵਾਉਣਗੇ ਹੀ, ਉਹਨਾਂ ਦੇ ਅਮਰੀਕਾ ਦਾ ਵੀ ਬੇੜਾ ਗਰਕ ਕਰਨਗੇ। ਹੁਣ ਜੇ ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਵੀ ਇਹਨਾਂ ਦੀ ਔਕਾਤ ਕੀ ਹੈ, ਔਰ ਉਹ ਜਿਹੜਾ ਮਲਾਕਾ ਸਟੇਟ ਬਲੌਕ ਕਰਨ ਲਈ ਕਹਿ ਰਿਹਾ ਵੀ ਉਹ ਕਰ ਲੈ, ਤੇ ਰਾਓ ਖੰਨਾ ਕਹਿ ਰਿਹਾ ਜੀ ਉਹ ਅਰੁਣਾਚਲ ਔਰ ਲਦਾਖ ਦੇ ਵਿੱਚ ਫੌਜੀ ਤੌਰ ਤੇ ਉਲਝਾ ਲੈ ਚਾਈਨਾ ਨੂੰ, ਔਰ ਇਹ ਜਿਹੜੀ ਹੈ ਡਬਲ ਫਰੰਟ ਵਾਰ ਸ਼ੁਰੂ ਹੋ ਜਾਏ। ਇਹ ਕਿਹੜੇ ਮੂਰਖਾਂ ਦੀ ਦੁਨੀਆ 'ਚ ਰਹਿੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਚੀਨ ਨੇ ਇੱਕ ਨਕਸ਼ਾ ਜਾਰੀ ਕੀਤਾ ਸੀ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚੀਨ ਨੂੰ ਚੀਨ ਦਾ ਹਿੱਸਾ ਦੱਸਿਆ ਗਿਆ ਸੀ। ਸੋ ਇਸ ਦੇ ਉੱਤੇ ਰਿਐਕਟ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਨੇ ਇਸ ਨੂੰ ਬਕਵਾਸ ਕਿਹਾ ਔਰ ਚੀਨ ਨੇ ਮੋੜਵਾਂ ਜਵਾਬ ਦਿੰਦਿਆਂ ਭਾਰਤ ਨੂੰ ਇਹ ਤਾੜਨਾ ਕੀਤੀ ਹੈ ਕਿ ਉਹ ਨਕਸ਼ੇ ਦੇ ਮੁੱਦੇ ਤੇ ਓਵਰ ਰਿਐਕਟ ਨਾ ਕਰੇ। ਇਹ ਇੱਕ ਸਟਰੋਂਗ ਡਿਪਲੋਮੈਟਿਕ ਵਾਰਨਿੰਗ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬ੍ਰਿਟਿਸ਼ ਔਰ ਚਾਈਨੀਜ਼ ਇਹਨਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਇਹ ਅੰਡਰ ਸਟੇਟਮੈਂਟ ਦਿੰਦੇ ਨੇ। ਅਮਰੀਕਨ ਜਿਹੜੇ ਨੇ ਉਹ ਗੰਗ ਹੋ ਸਟਾਈਲ ਦੇ ਵਿੱਚ ਉਹ ਲੋੜ ਤੋਂ ਜ਼ਿਆਦਾ ਬੋਲਦੇ ਨੇ, ਔਰ ਬਾਕੀਆਂ ਦਾ ਤਾਂ ਕਹਿਣਾ ਕੀ ਹੈ, ਭਾਰਤ ਵਾਲੇ ਤਾਂ ਜਿਹੜੇ ਨੇ ਉਹ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਵਾਲਾ ਉਹਨਾਂ ਦਾ ਐਟੀਟਿਊਡ ਹੁੰਦਾ ਹੈ। ਔਰ ਚਾਈਨਾ ਨੂੰ
ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੁੰਦਾ ਹੈ ਵੀ ਕਿਸੇ ਵੀ ਐਕਸ਼ਨ ਦੇ ਲਈ ਟਾਈਮਿੰਗ ਕੀ ਹੈ। ਔਰ ਇਸੇ ਲਈ ਜੇ ਤੁਸੀਂ ਉਹਨਾਂ ਦੀਆਂ ਮਿਲਟਰੀ ਐਕਸਪੀਡੀਸ਼ਨਸ ਵੀ ਦੇਖੋ, ਇੱਕ ਅੱਧੀ ਵਾਰੀ ਉਹ ਥੋੜਾ ਬਹੁਤ ਗਲਤ ਹੋਏ ਵਿਤਨਾਮ ਦੇ ਮਾਮਲੇ 'ਚ ਜੀ, ਲੇਕਿਨ ਉਹ ਕੋਰੀਅਨ ਵਾਰ ਹੋਏ, ਉਸ ਤੋਂ ਬਾਅਦ 62 ਦਾ ਕਨਫਲਿਕਟ ਭਾਰਤ ਦੇ ਨਾਲ ਹੋਏ, ਜਾਂ ਈਵਨ ਮਨਚੂਰੀਆ ਪ੍ਰੋਵਿੰਸ ਜਦੋਂ ਉਹਨਾਂ ਨੇ ਰਸ਼ੀਆ ਤੋਂ ਲਿਆ, ਰਸ਼ੀਆ ਦੇ ਨਾਲ ਉਹਨਾਂ ਦੀ ਰਿਲੇਸ਼ਨਸ਼ਿਪ ਖਰਾਬ ਵੀ ਸੀ, ਉਹ ਹੋਏ। ਉਹਨਾਂ ਜਾਂ ਜਿਵੇਂ ਉਹਨਾਂ ਨੇ ਹਾਂਗਕਾਂਗ ਲੈ ਕੇ ਜਿਵੇਂ ਉੱਥੇ ਤਬਦੀਲੀ ਕੀਤੀ, ਉਹ ਸਾਰੀ ਟਾਈਮਿੰਗ ਉਹਨਾਂ ਦੀ ਆਪਣੀ ਹੁੰਦੀ ਹੈ। ਔਰ ਕਰੰਟ ਅਸੀਂ ਕੰਟੈਕਸਟ ਦੇਖਦੇ ਹਾਂ ਕਿ ਜਦੋਂ ਇਸ ਪਾਸੇ 2020 'ਚ ਮਾਰਚ ਅਪ੍ਰੈਲ ਦੇ ਵਿੱਚ ਕੋਵਿਡ-19 ਦੇ ਕੇਸ ਸ਼ੁਰੂ ਹੋਏ ਤਾਂ ਚਾਈਨਾ ਨੇ ਜੋ ਇੰਡੀਆ ਦਾ ਪ੍ਰਤੀ ਆਪਣਾ ਰੁਖ ਬਣਾਇਆ ਹੋਇਆ ਸੀ, ਕਿਵੇਂ ਉਹਨਾਂ ਨੇ ਗਲਵਾਨ ਵੈਲੀ 'ਚ ਔਰ ਹੌਲੀ ਹੌਲੀ ਉਸ ਤੋਂ ਪਹਿਲਾਂ 2017 'ਚ ਡੋਕਲਾਮ 'ਚ ਆਪਣੀ ਐਡਵਾਂਸਮੈਂਟ ਕੀਤੀ। ਔਰ ਅੱਜ ਇਹਨਾਂ ਦੇ ਆਪਣੇ ਸਾਧਨ ਕਹਿੰਦੇ ਨੇ ਕਿ 4,500 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਨੇ ਲਈ। ਔਰ ਭਾਰਤ ਦਾ ਐਸਾ ਮੂੰਹ ਬੰਦ ਕੀਤਾ ਵੀ ਉਹਨਾਂ ਦਾ ਪ੍ਰਾਈਮ ਮਿਨਿਸਟਰ ਈਵਨ ਇਹ ਕਹਿਣ ਨੂੰ ਵੀ ਤਿਆਰ ਨਹੀਂ ਹੈ ਕਿ ਜੀ, ਉਹ ਤਾਂ ਇਹ ਕਹਿੰਦਾ ਨਾ ਕੋਈ ਆਇਆ ਨਾ ਕੋਈ ਗੁੱਸਾ ਜਾਏ। ਹੁਣ G20 ਦੀ ਮੀਟਿੰਗ ਸਤੰਬਰ 'ਚ ਹੋਣੀ ਹੈ। ਜ਼ਾਹਰ ਹੈ ਇੰਡੀਆ ਨੂੰ ਅਮਰੀਕਾ ਦੀ ਥਾਪੀ ਤਾਂ ਇਸ ਪੀਰੀਅਡ 'ਚ ਰਹੀ, ਔਰ ਉਹਨਾਂ ਨੇ ਐਨ ਇਸ ਮੌਕੇ ਦੇ ਉੱਤੇ ਆਪਣਾ ਮੈਪ, ਸਰਕਾਰੀ ਮੈਪ ਜਾਰੀ ਕੀਤਾ। ਅਰੁਣਾਚਲ ਪ੍ਰਦੇਸ਼ ਔਰ ਅਕਸਾਈ ਚਿਨ ਤਾਂ ਉਹਨਾਂ ਨੇ ਲਿਆ ਹੋਇਆ ਆਲਰੇਡੀ, ਉਹਨਾਂ ਦੇ ਕੋਲ ਹੈ, ਪਰ ਅੱਜ ਵੀ ਲਦਾਖ ਦਾ ਇੱਕ ਹਿੱਸਾ ਉਸ ਦਾ ਹਿੱਸਾ ਬਣਦਾ, ਉਹਨੂੰ ਆਪਣਾ ਹਿੱਸਾ ਦਿਖਾਇਆ ਜੀ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੀ ਰੂਟੀਨ ਹੈ। ਹੁਣ ਇੰਡੀਆ 24 ਘੰਟੇ ਤਾਂ ਨਹੀਂ ਬੋਲਿਆ, ਫਿਰ ਐਸ ਜੈ ਸ਼ੰਕਰ ਨੇ ਇਹ ਕਿਹਾ ਕਿ ਜੀ ਇਟਸ ਨੌਨਸੈਂਸ, ਇਟਸ ਇਮੈਟੀਰੀਅਲ, ਇਟਸ ਫਲਾਣਾ। ਹੁਣ ਹੁੰਦਾ ਤਾਂ ਇਹ ਹੈ ਵੀ ਚਾਈਨਾ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ, ਲੇਕਿਨ ਚਾਈਨਾ ਕਿਵੇਂ ਐਗਰੈਸਿਵ ਮੋਡ 'ਚ ਹੈ ਔਰ ਆਉਣ ਵਾਲੇ ਪੀਰੀਅਡ 'ਚ ਹੋਰ ਐਗਰੈਸਿਵ ਹੋ ਸਕਦਾ, ਉਹਦਾ ਨਤੀਜਾ ਅੱਜ, ਔਰ ਇਹ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀਆਂ ਖਬਰਾਂ ਨੇ, ਚਾਈਨਾ ਡਬਲਸ ਡਾਊਨ on new map, tells India to keep calm and not to over interpret। ਹੁਣ ਜਦੋਂ ਤੁਸੀਂ ਡਬਲ ਡਾਊਨ ਲਫ਼ਜ਼ ਨੂੰ ਡਿਕਸ਼ਨਰੀ 'ਚ ਦੇਖੋਗੇ ਤੇ ਇਸ ਦਾ ਮਤਲਬ ਹੁੰਦਾ ਹੈ ਵੀ ਜਿਹੜੀ ਗੱਲ ਕਹੀ ਹੈ ਉਸ ਦੇ ਉੱਤੇ ਪਹਿਰਾ ਹੀ ਨਹੀਂ ਦਿੱਤਾ, ਉਸ ਦੇ ਉੱਤੇ ਅੱਖਾਂ ਕੱਢ ਕੇ ਕਿਹਾ ਕਿ ਵੀ ਆਪਣਾ ਬੰਦ ਕਰੋ, ਬਿਲਕੁਲ ਰਿਐਕਟ ਨਾ ਕਰੋ, ਇਸ ਤੇ ਓਵਰ ਰਿਐਕਟ ਨਾ ਕਰੋ, ਅਸੀਂ ਤਾਂ ਜੋ ਫੈਕਟ ਹੈ ਉਹੀ ਬਿਆਨੇ। ਪਰ ਇਸ ਨੂੰ ਜਿਹੜਾ ਕਿਉਂਕਿ ਇੰਡੀਆ ਦੇ ਸਟਰੋਂਗ ਪ੍ਰੋਟੈਸਟ ਕੀਤਾ ਫਲਾਣਾ, ਉਹਦੇ ਤੇ ਉਹਨਾਂ ਦੀ ਫੋਰਨ ਮਿਨਿਸਟਰੀ ਸਪੋਕਸਮੈਨ ਵੈਂਗ ਬਿਗਮੈਨ ਨੇ ਕਿਹਾ, ਸੈਟ ਦਾ ਮੈਪ ਪੁੱਟ ਆਊਟ ਬਾਈ ਦਾ ਮਿਨਿਸਟਰੀ ਆਫ ਨੈਚੁਰਲ ਰਿਸੋਰਸਿਸ ਵਾਜ਼ ਰੂਟੀਨ। ਫਿਰ ਉਹਨਾਂ ਨੇ ਕਿਹਾ ਵੀ ਸਟੈਂਡਰਡ ਮੈਪ ਹੈ 2023 ਦਾ, ਔਰ ਇਹ ਤੁਸੀਂ ਇਹਦੇ ਤੇ ਪ੍ਰੋਟੈਸਟ ਕਰ ਰਹੇ ਹੋ, ਇਹ ਸਾਡੀਆਂ ਟੈਰੀਟਰੀਜ਼ ਨੇ, ਤੁਹਾਨੂੰ ਇਹਦੇ ਤੇ ਜਿਹੜਾ ਵਾਈਲ ਚਾਈਨਾ ਡਾਊਨਪਲੇਡ ਦਾ ਮੂਵ, ਬੀਜਿੰਗ ਫॉर ਇਟਸ ਪਾਰਟ ਹੈਡ 2019 ਚ ਵੀ ਉਹਨਾਂ ਨੇ ਇੰਡੀਅਨ ਮੈਪ ਜਿਹੜਾ ਆਪਣਾ ਮੈਪ ਬਣਾਇਆ ਸੀ ਉਹਦੇ 'ਚ ਸਾਰਿਆਂ ਨੂੰ ਦੱਸਿਆ ਸੀ, ਪਰ ਉਹਨਾਂ ਨੇ ਨਾਲ ਹੀ ਨਾਲ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਇਸ ਦੇ ਉੱਤੇ ਜਿਹੜਾ ਡੋਂਟ ਓਵਰ ਰਿਐਕਟ, ਇਹ ਸਾਡਾ ਜਿਹੜਾ ਉਹਨੂੰ ਡਬਲ ਡਾਊਨ ਕਰਕੇ ਉਹਨਾਂ ਨੇ ਆਪਣੇ ਸਟੈਂਡ ਨੂੰ ਅਸਰਟ ਕੀਤਾ ਜੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਵੀ ਆਉਣ ਵਾਲੇ ਪੀਰੀਅਡ ਟਾਈਮਿੰਗ ਚਾਈਨਾ ਦੀ ਹੋਏਗੀ, ਔਰ 2024 ਦੇ ਚੋਣਾਂ ਤੋਂ ਪਹਿਲਾਂ, ਕਿਉਂਕਿ ਜੋ ਹੀ ਇਹ ਸਾਹਮਣੇ ਆਇਆ ਅੱਜ ਕੱਲ੍ਹ ਰਾਹੁਲ ਗਾਂਧੀ ਕਾਫੀ ਐਗਰੈਸਿਵ ਮੋਡ 'ਚ ਹੈ, ਜਿਹੜਾ ਇਹਨਾਂ ਦੀ ਇੰਡੀਆ ਅਲਾਇੰਸ ਹੈ ਉਹਦੀ ਮੀਟਿੰਗ ਵੀ ਹੋ ਰਹੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਸ ਵੇਲੇ ਜਿਹੜਾ ਐਂਟਾਈ ਮੋਦੀ ਵੇਵ ਬਣੀ ਹੋਈ ਹੈ, ਔਰ PM ਮੋਦੀ ਸ਼ੁੱਡ ਸਪੀਕ ਔਨ ਚਾਈਨੀਜ਼ ਟ੍ਰਾਂਸਗ੍ਰੈਸ਼ਨ ਸੇਜ਼ ਕਾਂਗਰਸ ਲੀਡਰ ਰਾਹੁਲ ਗਾਂਧੀ ਆਫਟਰ ਮੈਪ ਕੰਟਰੋਵਰਸੀ। ਉਹਨੇ ਕਿਹਾ ਵੀ ਮੋਦੀ ਕਿਉਂ ਨਹੀਂ ਬੋਲਦਾ, ਉਹਨੇ ਕਿਹਾ ਮੈਂ ਲਦਾਖ ਤੋਂ ਆਇਆ, ਇਹ ਕਹਿੰਦਾ ਜੀ ਕੋਈ ਟੈਰੀਟਰੀ ਨਹੀਂ ਲਈ, ਉੱਥੇ ਤਾਂ ਤੁਸੀਂ ਕਿਸੇ ਆਈ ਹੈਵ ਬੀਨ ਸੇਇੰਗ this for years now that Prime Minister's claim that not an inch of land has been taken away from Ladakh is a complete lie. I have just come back from Ladakh and all of the Ladakh knows that China has usurped our land. ਕਹਿੰਦਾ ਹਰ ਇੱਕ ਲਦਾਖ ਦੇ ਬੰਦੇ ਨੂੰ ਪਤਾ ਹੈ ਕਿ ਚੀਨ ਸਾਡੀ ਜ਼ਮੀਨ ਨੂੰ ਖਾ ਗਿਆ। ਹੁਣ ਉਹ ਐਗਰੈਸਿਵ ਮੋਡ ਹੈ ਇਧਰ, ਇਹਨਾਂ ਨੇ ਕਿਉਂਕਿ ਇੰਨਾ ਕੁ ਦਬਾਅ ਬਣਿਆ ਕਿ ਪਹਿਲੇ ਤਾਂ 24 ਘੰਟੇ 'ਚ ਰਿਐਕਟ ਨਹੀਂ ਕੀਤਾ, ਫਿਰ ਐਸ ਜੈ ਸ਼ੰਕਰ ਨੇ ਕਿਹਾ ਦਿਸ ਇਜ਼ ਇਮੈਟੀਰੀਅਲ ਐਂਡ ਬਕਵਾਸ ਹੈ। ਚਾਈਨਾ ਨੇ ਨਾਲ ਦੀ ਨਾਲ ਕਿਹਾ ਵੀ ਨੋ 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 ਪੋਸ਼ਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਵਾਕਈ ਪੋਸ਼ਰ ਚਾਈਨੀਜ਼ ਜ਼ਬਾਨ 'ਚ ਕਹਿੰਦੇ ਨੇ, ਨਾ 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 ਪੋਸ਼ਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਟਰਨੈਸ਼ਨਲ 에ਅਰ ਕੁਆਲਿਟੀ ਲਾਈਫ ਇੰਡੈਕਸ ਅਨੁਸਾਰ ਭਾਰਤ ਦੀ ਰਾਜਧਾਨੀ ਦਿੱਲੀ ਇਸ ਵੇਲੇ ਦੁਨੀਆ ਦੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ। ਸੋ ਇਸ ਅਨੁਸਾਰ ਇਸ ਪੋਲਿਊਸ਼ਨ ਦੀ ਵਜ੍ਹਾ ਕਰਕੇ ਦਿੱਲੀ ਨਿਵਾਸੀਆਂ ਦੀ ਉਮਰ ਜਿਹੜੀ ਹੈ 12 ਸਾਲ ਘਟ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ YouTube ਦੇ ਉੱਪਰ ਜਾਂ Facebook ਤੇ ਮੈਸੇਜ ਨੇ ਉਹ ਆਪਾਂ ਐਂਟਰਟੇਨਮੈਂਟ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? एंटरटेनमेंट तो मस्तानिया ने की, असी एंटरटेन करेंगे। दिल्ली है दिल हिंदुस्तान का, ये तो तीरथ है सारे जहान का। इन्हां दा पहले दिल दा हाल देख लो तो तीरथ जहान दा तीरथ, वाकई जहान दा तीरथ है, क्योंकि दुनिया दा सब तो गंदा शहर, पोल्यूटेड शहर जिहड़ा है वो दिल्ली है। और ये मैं नहीं कह रहा, एयर क्वालिटी लाइफ इंडेक्स ਇਹ ਜਿਹੜੀ એનર્ਜੀ ਪਾਲਿਸੀ ਇੰਸਟੀਚਿਊਟ ਯੂਨੀਵਰਸਿਟੀ ਆਫ ਸ਼ਿਕਾਗੋ ਦੀ ਹੈ, ਉਹਨਾਂ ਨੇ ਇਹ ਰਿਪੋਰਟ ਰਿਲੀਜ਼ ਕੀਤੀ ਹੈ ਜੀ। ਔਰ ਉਹਨਾਂ ਦਾ ਹੈਡਲਾਈਨ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਪੀਟੀਆਈ ਨੇ ਲਾਈ ਹੈ, ਦਿੱਲੀ ਵਰਲਡਸ ਮੋਸਟ ਪੋਲਿਊਟਡ ਸਿਟੀ, ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਪੋਲਿਊਟਡ ਸਿਟੀ ਹੈ। ਰੈਜ਼ੀਡੈਂਟਸ ਟੂ ਲੂਜ਼ 12 ਇਅਰਸ ਆਫ ਲਾਈਫ ਟੂ ਪੋਲਿਊਸ਼ਨ, ਕਿ ਜਿਹਨੇ 80 ਸਾਲ ਜੀਣਾ ਸੀ ਤੇ ਹੁਣ ਉਹਦੇ ਚੋਂ 12 ਕੱਢ ਦਿਓ, ਕਿੰਨੇ ਰਹਿ ਗਏ? 68। ਵੀ ਐਵਰੇਜ ਜਿਹੜਾ ਰੈਜ਼ੀਡੈਂਟ ਹੈ ਉਹਦੀ 12 ਸਾਲ ਉਮਰ ਡਿਊ ਟੂ ਪੋਲਿਊਸ਼ਨ। ਇਹ ਤੋਂ ਅੰਦਾਜ਼ਾ ਲਾਓ ਵੀ ਕੀ ਹੈਗਾ। ਔਰ ਇਹ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਸ ਲੈਵਲ ਦੇ ਉੱਤੇ ਪਹੁੰਚ ਚੁੱਕਾ ਹੈ ਕਿ ਵੀ Delhi has emerged as the world's most polluted city. New study which also found that its residents are on track to lose 11.9 years, 12 years of life if the current levels of pollution। फिर इंस्टीट्यूट की गल है, फिर ओवरऑल भी इंडिया के 1.3 बिलियन लोग किस हाल च रह रहे हैं ਉਹਦਾ ਹਾਲ ਹੈ। ਔਰ ਫਿਰ ਉਹਨਾਂ ਨੇ ਇਹ ਜਿਹੜੀ AQLI 에ਅਰ ਕੁਆਲਿਟੀ ਲਾਈਫ ਇੰਡੈਕਸ ਉਹਦੀ ਐਬਰੀਵੇਸ਼ਨ ਬਣਦੀ ਹੈ, ਉਹਨਾਂ ਨੇ ਕਿਹਾ ਕਿ ਵੀ ਇਹ 18 ਮਿਲੀਅਨ ਲੋਕ ਜਿਹੜੇ ਨੇ ਦਿੱਲੀ ਦੇ ਵਿੱਚ ਉਹ ਆਪਣਾ ਇਹ ਲੂਜ਼ ਕਰਨ ਜਾ ਰਹੇ ਨੇ 12 ਸਾਲ ਲਾਈਫ ਦੇ। ਔਰ ਇਹ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਲ ਉਹਨਾਂ ਨੇ ਇਸ ਫਿਗਰ ਨੂੰ ਜੋੜਿਆ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਰਾ ਹੀ ਅੱਡ ਫੈਕਟਰ ਨੇ ਉਹਨਾਂ ਦੇ ਥੱਲੇ ਦਿੱਲੀ ਦੀ 에ਅਰ ਕੁਆਲਿਟੀ, ਫਿਰ ਉਹ ਟੈਕਨੀਕਲ ਟਰਮਸ ਨੇ ਵੀ ਉਹਦੀ ਕੁਆਲਿਟੀ ਕਿੰਨੀ ਹੈ ਔਰ ਕਿੰਨੀ ਜਿਹੜੀ ਹੈ ਕਿਹੜੀ ਚੀਜ਼ ਪੋਲਿਊਸ਼ਨ ਪੈਦਾ ਕਰਦੀ ਹੈ। ਸੋ ਉਹਦੀ ਅਸੀਂ ਡੀਟੇਲ 'ਚ ਨਹੀਂ ਜਾਵਾਂਗੇ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਕੱਲੀ ਇਹੀ ਨਹੀਂ ਕਿ ਉਹ ਪੋਲਿਊਟਡ ਸਿਟੀ ਹੈ ਜਾਂ ਪੋਲਿਊਸ਼ਨ ਹੈ, ਇਹੀ ਪੋਲਿਊਸ਼ਨ ਜਿਹੜਾ ਪ੍ਰਦੂਸ਼ਣ ਹੈ, ਗੰਦ ਹੈ, ਉਹ ਉਹਨਾਂ ਦੇ ਲੀਡਰਾਂ ਦੇ ਦਿਮਾਗ ਨੂੰ ਵੀ ਚੜਿਆ ਹੋਇਆ, ਹਿੰਦੂ ਤਵੀਆਂ ਨੂੰ, ਜਿਹੜੇ ਇੰਨੀ ਗੰਦੀ ਹਵਾ 'ਚ ਸਾਹ ਲੈਂਦੇ ਨੇ, ਉਹ ਫਿਰ ਉਹਨਾਂ ਨੂੰ ਹਿੰਦੂਤਵਾਈ ਉਹਨਾਂ ਦੇ ਦਿਮਾਗਾਂ ਨੂੰ ਚੜ੍ਹ ਕੇ ਉਹਨਾਂ ਦੇ ਦਿਮਾਗਾਂ ਨੂੰ ਜਿਹੜਾ ਉਹ
ਘੁਮਾ ਰਿਹਾ ਹੈ ਔਰ ਉਹ ਸਮਝ ਰਹੇ ਨੇ ਕਿ ਵੀ ਪਤਾ ਨਹੀਂ ਉਹ ਕਿਸ ਦੁਨੀਆ ਦੇ ਵਾਸੀ ਨੇ। ਲੇਕਿਨ ਇਸ ਤੋਂ ਆਪਣੇ ਆਪ 'ਚ ਅੰਦਾਜ਼, ਔਰ ਇਹ ਕੱਲ ਗੱਲ ਹੁਣ ਦੀ ਨਹੀਂ ਹੈ ਰਿਪੋਰਟ ਦੀ, ਪਿਛਲੇ ਸਾਲ 2 ਸਾਲਾਂ 'ਚ ਐਸਾ ਹੋਇਆ ਕਿਉਂਕਿ ਸਾਰੀਆਂ ਐਮਬੈਸੀਆਂ ਦਿੱਲੀ 'ਚ ਨੇ। ਹੁਣ ਜਿਹੜੇ ਥੋੜੇ ਬਹੁਤ ਵੀ ਸੈਂਸਿਟਿਵ ਨੇ, ਕਿਸੇ ਨੂੰ ਕੋਈ ਰੈਸਪੀਰੇਟਰੀ ਇੰਨੀ ਜਦੋਂ ਪੋਲਿਊਸ਼ਨ ਦੀਵਾਲੀ ਦੇ ਨੇੜੇ ਤੇੜੇ ਇੰਨਾ ਹੁੰਦਾ ਕਿ ਉੱਥੋਂ ਉਹਨਾਂ ਦੇ ਐਮਬੈਸਡਰ ਤੇ ਦੂਜੇ ਛੁੱਟੀਆਂ ਤੇ ਚਲੇ ਜਾਂਦੇ ਨੇ। ਔਰ ਕਈਆਂ ਨੇ ਕਿਹਾ ਜੀ ਇੱਥੋਂ ਅਸੀਂ ਕੈਪੀਟਲ ਚੋਂ ਆਪਣੀ ਐਮਬੈਸੀ ਚੁੱਕ ਲੈਣੀ ਹੈ ਜਿੰਨਾ ਪੋਲਿਊਸ਼ਨ ਲੈਵਲ ਹੈ। ਪਰ ਇਹ ਇਸ ਲੈਵਲ ਤੇ ਕਿ ਵੀ 12 ਸਾਲ ਜ਼ਿੰਦਗੀ ਦੇ ਘਟਣ ਦੀ ਲਾਈਨ, ਇਹ ਤਾਂ ਵਰਸਟ ਰਿਪੋਰਟ ਹੈ। ਔਰ ਇਹ ਦੱਸ ਰਿਹਾ ਕਿ ਭਾਈ ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ। ਉਹ ਤਾਂ ਇਸ ਗੱਲ ਤੇ ਲੱਗੇ ਹੋਏ ਨੇ ਜੀ, ਦੇਖੋ ਜੀ ਚੰਦਰਮਾ ਤੇ ਕਬਜ਼ਾ ਕਰ ਲਿਆ ਇੰਡੀਆ ਨੇ ਔਰ ਉੱਥੇ ਅਸੀਂ ਸ਼ਿਵ ਸ਼ਕਤੀ ਕੇਂਦਰ ਬਣਾਤਾ, ਆਪਣੀ ਹਵਾ ਸਾਫ਼ ਕਰੋ, ਸਾਫ਼ ਪਾਣੀ ਲੋਕਾਂ ਨੂੰ ਦਿਓ, ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰੋ। ਪਹਿਲਾਂ ਇਸ ਧਰਤੀ ਦੇ ਉੱਤੇ ਜਿਹੜਾ ਤੁਹਾਨੂੰ ਇੱਕ ਮੌਕਾ ਮਿਲਿਆ, ਆਮ ਤੁਸੀਂ 1 ਬਿਲੀਅਨ ਜਿਹੜਾ 400 ਮਿਲੀਅਨ ਲੋਕਾਂ ਦੀ ਤਕਦੀਰ ਦਾ ਫੈਸਲਾ ਕਰ ਰਹੇ ਹੋ, ਉਹਨੂੰ ਤੁਸੀਂ ਗੰਦ ਦੇ ਵਿੱਚ ਝੋਂਕ ਰਹੇ ਹੋ, ਗੰਦ ਖਾਂਦੇ ਹੋ, ਗੰਦ ਬੋਲਦੇ ਹੋ, ਗੰਦ 'ਚ ਸਾਹ ਲੈਂਦੇ ਹੋ, ਤੇ ਫਿਰ ਲੋਕ ਗੰਦੇ ਹੀ ਕਹਿਣਗੇ। ਬਿਲਕੁਲ। ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਖਾਲਸਾ ਦੇਸ਼ ਪੰਜਾਬ, ਕਾਲਾ ਸਿੰਘ, ਖਾਲਸਾ ਰਾਜ, ਗੁਰਮੁਖ ਸਿੰਘ, ਗੁਰਮੁਖ ਐਂਡ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਐਂਡ ਇਸੇ ਤਰ੍ਹਾਂ ਜਤਿੰਦਰ ਸਿੰਘ, ਸੁਖਦੇਵ ਸਿੰਘ और इसी तरह मैसेज है। हाँ जी, सारे ने सानू फतेह बुलाई है और खालसा जिंदाबाद किया है। और जाकूब जी भी अभी आए ने, वैलकम। उन्होंने दा बहुत सारे उन्होंने मैसेज लिखे ने ते उन्होंने यह भी पूछा कि तुसी फिल्म जड़ी वेखी हो किहड़े सिनेमा च देखी है, कित्थे लगी है। सारे न्यूयॉर्क दे सारे सिनेमा घरां दे च लगी हुई है, सारे लोग देख रहे हैं, फुल हाउस जा रही है। जेड़ा तुसी दसदे हो कल कित्थे? हाँ जी, जमाइका मल्टीप्लेक्स, हाँ जी उत्थे लगी हुई है। सो इसी तरह साढ़े कोल मैसेज हैगा ये, एक मिनट, राणा देव जी भी सानू देख रहे हैं एवरी डे पाकिस्तान तो। और लखविंदर सिंह पन्नू जी भी कहते पिंड लौका, तहसील पट्टी, जिला तरनताਰਨ। उन्होंने लिखा खालसा जिंदाबाद, ये सानू उथों देख रहे हैं। और फिर इसी तरह गोविंदर सिंह जी भी फतेह बुलाते हैं। और इसी तरह कहते हैं कि राणा आदिप कहते हैं कि डॉक्टर साहब आल्सो अपडेट अबाउट चाइना वर्सेस इंडिया वॉर, इन्होंने लिखा। और इसी तरह दलेर कौर जी कहते सत श्री अकाल बाबा जी ते भैन जी, जिस तरह लोहा लोहे नूं घटदा उस तरह पिछले सिनेमे ने साडा बहुत नुकसान करिया, पर यह सिनेमा साडे लई बहुत सही होवेगा। सो इसी तरह मैसेज आ गया राणा आदिप कहते डॉक्टर साहब वट अबाउट चाइना न्यू मैप 2023। इस दे उत्ते असीं रोज़ाना हाँ जी गल करदे हां, सुनिया करो सानू। हाँ जी, सुखदेव सिंह जी फतेह बुलाते ने। और इसी तरह मैसेज आ गया साढ़े कोल, मैं हाँ जी जस्सी मीडिया लिखते हैं कि डॉक्टर साहब जी अज शहीद भाई अनोख सिंह हाँ जी ਬੱਬਰ ਉਹਨਾਂ ਦਾ ਸ਼ਹੀਦੀ ਦਿਨ ਹੈ। ਬਹੁਤ ਵੱਡੇ ਸਾਡੇ ਯੋਧੇ ਹੋਏ ਨੇ ਜਿਨ੍ਹਾਂ ਨੇ, ਜਦੋਂ ਅਸੀਂ ਪੁਰਾਤਨ ਸਿੰਘਾਂ ਵੱਲ ਦੇਖਦੇ ਹਾਂ ਕਿ ਖੋਪੜੀਆਂ ਉਤਰਵਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਬਿਲਕੁਲ ਭਾਈ ਅਨੋਖ ਸਿੰਘ ਬੱਬਰ ਨੂੰ ਬਹੁਤ ਟੌਰਚਰ ਕਰਕੇ ਔਰ ਅਖੀਰ ਖੋਪੜੀ ਉਤਾਰਨ ਤੱਕ ਜਿਹੜਾ ਤਸੀਆਂ ਚੋਂ ਗੁਜ਼ਾਰਿਆ ਗਿਆ, ਪਰ ਉਹਨਾਂ ਦੇ ਮੁਖਾਰਬਿੰਦ ਚੋਂ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਲਫ਼ਜ਼ ਨਹੀਂ ਨਿਕਲਿਆ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। शुक्रिया तुसी सानू याद दहानी भी करवाई जी। और के लिखते हैं कि टुडे आई सॉ वेरी इमोशनल बट वेरी इंस्पायरिंग न्यू पंजाबी सॉन्ग दलप्रीत और दुलप्रीत सिंह बाय रंजीत बावा। हाँ जी। और इसी तरह गुरमेल सिंह जी हमेशा चढ़ती कला वाले उन्होंने मैसेज होंगे ने और फतेह बुलाते हैं और खालसा जिंदाबाद भी कहते हैं। और इसी तरह जुबेर जी कहते हैं कि डॉक्टर साहब क्या आप वाकई ये समझते हैं कि USA जां सोवियत यूनियन ਜਾਂ चाइना ਜਾਂ इंडिया वाकई चांद पर गए हैं ਜਾਂ ऐसे सारी दुनिया को बेवकूफ बना रहे हैं? ਇਹ ਕੰਸਪੀਰੇਸੀ ਥਿਉਰੀਜ਼ ਜਿਹੜੀਆਂ ਨੇ ਨਾ ਇਹ ਠੀਕ ਨਹੀਂ ਹੈਗੀਆਂ, ਉਹ ਠੀਕ ਹੈ। ਹਾਂਜੀ, ਇਹ ਬਜਾਏ ਕਿ ਇਸ ਤੋਂ ਡਿਨਾਈ ਕਰਨ ਦੇ ਅਸੀਂ ਆਪਣੇ ਮੁਲਕਾਂ ਨੂੰ ਜਾਂ ਆਪਣੇ ਲੋਕਾਂ ਨੂੰ ਸਾਇੰਸ ਦੇ ਫੀਲਡ 'ਚ ਲਿਆਈਏ ਕਿ ਭਾਈ ਉਹ ਵੀ ਮੱਲਾ ਮਾਰਨ। ਹਾਂਜੀ। और गुरमेल सिंह ने गुड न्यूज़ दैट हेड ऑफ NATO mentioned about Khalistan that with the new world order a new country will be created and some articles mentioned same and ਕਿਤੇ ਨਹੀਂ ਦੇਖਿਆ ਹੈ। ਜੇ ਤੁਹਾਡੇ ਕੋਲ ਕੋਈ ਲਿੰਕ ਹੋਏ ਉਸ ਦਾ ਭੇਜ ਸਕਦੇ ਹੋ ਸਾਨੂੰ। ਠੀਕ ਹੈ ਜੀ। ਔਰ ਡਾਕੂਆਂ ਦਾ ਮੁੰਡਾ ਇਹ ਕਹਿੰਦੇ ਨੇ ਕਿ ਭਾਈ ਸਾਹਿਬ ਭਾਈ ਸਰਦਾਰ ਅਮਰਜੀਤ ਸਿੰਘ ਜੀ ਤੇ
ਸਤਿਕਾਰਯੋਗ ਭੈਣ ਜੀ ਨੀਲਮ ਕੌਰ ਜੀ, ਖਾਲਸਾ ਜ਼ਿੰਦਾਬਾਦ। ਬਹੁਤ ਵਧੀਆ ਲਾਈਵ ਹੁੰਦਾ ਹੈ ਮੇਰੇ ਖਿਆਲ, ਇਹਨਾਂ ਦੇ ਐਵਰੀਡੇ ਮੈਸੇਜ ਹੁੰਦਾ ਔਰ ਐਵਰੀਡੇ ਸਾਨੂੰ ਮੇਰੇ ਖਿਆਲ ਆਰਮੀ ਤੂੰ ਸਾਨੂੰ ਇਹ ਦੇਖਦੇ ਨੇ ਸਾਰੇ ਜਣੇ ਬੈਠ ਕੇ ਨਾ। ਉਹਨਾਂ ਨੇ ਹਾਂਜੀ, ਪਹਿਲੇ ਵੀ ਉਹਨਾਂ ਨੇ ਲਿਖਿਆ ਹੋਇਆ ਸੀ। ਸੁਖਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ, ਹਾਂਜੀ ਇਹਨਾਂ ਲਿਖਿਆ ਮੈਂ ਆਰਮੀ ਪਰਸਨ ਹਾਂ, ਅਸੀਂ ਬਹੁਤ ਜਵਾਨ ਮਿਲ ਕੇ ਤੁਹਾਡੇ ਲਾਈਵ ਦੇਖਦੇ ਹਾਂ, ਅਸੀਂ ਖਾਲਸਾ ਲੈਣਾ ਹੀ ਲੈਣਾ, ਬਹੁਤ ਮਿਹਨਤ ਕਰ ਰਹੇ ਹਾਂ। ਉਹ ਤੁਸੀਂ ਬਹੁਤ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਤੁਹਾਨੂੰ ਦਿਲੋਂ ਸਲੂਟ ਕਰਦੇ ਆ। ਸੋ ਨਾਈਸ, ਸ਼ੁਕਰੀਆ। ਪਰ ਆਪਣੀ ਜ਼ਰਾ ਸੇਫਟੀ ਦਾ ਧਿਆਨ ਰੱਖੋ। ਜਸਕੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਸੁਖਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਪੰਜਾਬ 994 ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਬਣ ਕੇ ਰਹੇਗਾ ਖਾਲਸਾ। ਮੈਂ ਘੜੀ ਵੱਲ ਦੇਖ ਰਿਹਾ ਕਿਉਂਕਿ ਮੈਂ ਫੇਸਬੁੱਕ ਦੇ ਮੈਸੇजेस ਵੀ ਪਿਕ ਕਰਨੇ ਨੇ। ਮਲਕੀਤ ਸਿੰਘ, ਦਵਿੰਦਰ ਸੰਧੂ, ਅਵਤਾਰ ਸਿੰਘ, ਸੋਹਣ ਸਿੰਘ ਮਾਲ, ਨਿਰੰਜਨ ਸਿੰਘ, ਇਹਨਾਂ ਸਾਰਿਆਂ ਨੇ ਜਾਂ ਫਤਿਹ ਬੁਲਾਈ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਕਿਹਾ। ਬੈਨ ਸੰਗਾ ਕਹਿੰਦੇ ਨੇ ਡਾਕਟਰ ਸਾਹਿਬ ਰੋਹ ਖੰਨਾ ਸਟਾਰਟ ਵਾਰ ਇਨ ਕਸ਼ਮੀਰ and Arunachal Pradesh between India and China. That is a great idea. So we kill the China. ਉਹ ਠੀਕ ਕਿਹਾ ਉਹਨਾਂ ਨੇ ਕਿ ਭਾਈ ਕਰੋ ਇਹ ਕੰਮ। ਹਾਂਜੀ, ਲੇਕਿਨ ਜਿਹੜਾ ਇਹਨਾਂ ਦੇ ਦਿਮਾਗ ਨੂੰ ਵੀ ਉਹ ਹਿੰਦੂਤਵਾ ਦਾ ਫਤੂਰ ਚੜਿਆ ਹੋਇਆ ਹੈ। ਬਿਲਕੁਲ। ਕਮਲ ਸਿੰਘ ਕਹਿੰਦੇ ਨੇ ਕਿਸਾਨ ਯੂਨੀਅਨ ਦੀ ਰਾਜਨੀਤੀ ਪੰਜਾਬ ਵਿੱਚ ਕਿਸੇ ਵੀ ਅਕਾਲੀ ਧੜੇ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਹ ਭਾਰਤੀ ਰਾਸ਼ਟਰਵਾਦ ਅਤੇ ਕਾਮਰੇਡੀ ਏਜੰਡੇ ਰਾਹੀਂ ਪੰਜਾਬ ਦੇ ਰਾਜਨੀਤਿਕ ਮਸਲਿਆਂ ਨੂੰ ਸਿਫਰ ਕਰਨ ਦਾ ਇੱਕ ਬਹੁਤ ਵੱਡਾ ਸੰਦ ਹੈ। ਇਹ ਸਿੱਖ ਰਾਜਨੀਤੀ ਲਈ ਖੁਦਕਸ਼ੀ ਵਰਗੀ ਰਾਜਨੀਤੀ ਹੈ। ਜ਼ਿਆਦਾਤਰ ਕਿਸਾਨ ਯੂਨੀਅਨਾਂ ਦਾ ਬੇਸ ਪੰਜਾਬ ਦਾ ਪੇਂਡੂ ਸਿੱਖ ਵੋਟਰ ਹੈ। ਇਸ ਰਾਜਨੀਤੀ ਨੇ ਜਿੱਥੇ ਰਵਾਇਤੀ ਸਿੱਖ ਵੋਟਰ ਨੂੰ ਰਾਜਨੀਤਿਕ ਪਾਰਟੀਆਂ ਨਾਲੋਂ ਵੱਖ ਕਰਨ ਦਾ ਰੋਡ ਮੈਪ ਤਿਆਰ ਕੀਤਾ, ਉੱਥੇ ਛੋਟੇ-ਛੋਟੇ ਇਲਾਕਿਆਂ ਵਿੱਚ ਗਾਜਰ ਬੂਟੀ ਵਾਂਗ ਪੈਦਾ ਹੋਈ ਕਿਸਾਨ ਯੂਨੀਅਨ ਰਾਜਨੀਤੀ ਨੇ ਪੰਜਾਬ ਦੇ ਪੇਂਡੂ ਸਿਆਸਤ ਦੀ ਸਿੱਖ ਅਤੇ ਅਕਾਲੀ ਰਾਜਨੀਤੀ ਨੂੰ ਸਿੱਧਾ ਜ਼ੀਰੋ ਕਰ ਸੁੱਟਿਆ ਹੈ। ਪੰਜਾਬ ਵਿੱਚ ਸਮਾਜ ਸੇਵਕ ਕਾਰਕੁਨ ਵੀ ਸਿੱਖ ਹਿੱਤਾਂ ਦੀ ਰਾਜਨੀਤੀ ਬਿਲਕੁਲ ਮਾਰ ਕੇ ਅਖੌਤੀ ਧਰਮ ਨਿਰਪੇਖਤਾ ਦੇ ਨਾਮ ਤੇ ਰਾਸ਼ਟਰਵਾਦੀ ਜ਼ਮੀਨ ਪੱਕੀ ਕਰਨਾ ਚਾਹੁੰਦੇ ਨੇ। ਅਜਿਹੇ ਲੋਕ ਕਿਸੇ ਰਵਾਇਤੀ ਰਾਜਨੀਤਿਕ ਬੰਦੇ ਨਾਲੋਂ ਜ਼ਿਆਦਾ ਖਤਰਨਾਕ ਹਨ। ਇਹ ਹੁਣ ਵਾਲੇ ਇਨਕਲਾਬ ਦੀਆਂ ਹੀ ਕਾਪੀਆਂ ਹਨ। ਕਮਲ ਸਿੰਘ ਜੀ, ਤੁਸੀਂ ਬਹੁਤ ਗੰਭੀਰ ਇਸ਼ੂ ਵੱਲ ਪੁਆਇੰਟ ਆਊਟ ਕੀਤਾ ਹੈ। ਇਹ ਪੂਰੀ ਜਿਹੜੀ ਹੈ ਡਿਸਕਸ਼ਨ ਮੰਗਦਾ ਹੈ, ਪਰ ਇਹਦੇ 'ਚ ਇੱਕ ਪਾਰਟ ਜ਼ਰੂਰ ਹੈ ਕਿ ਇਹ ਸਟੈਪ ਇਹਨੇ ਇਸ ਲਈ ਕਰ ਸਕੀਆਂ ਕਾਮਰੇਡੀ ਕਿਸਾਨ ਯੂਨੀਅਨਾਂ ਜਿਨ੍ਹਾਂ ਨੇ ਅਕਾਲੀ ਰਾਜਨੀਤੀ ਦਾ ਜਿਹੜਾ ਧੁਰਾ ਸੀ ਪੰਥਕ ਵੋਟਰ ਉਹਨੂੰ ਤੋੜਿਆ ਕਿ ਅਕਾਲੀ ਰਾਜਨੀਤੀ ਜਾਂ ਉਹ ਬਿਲਕੁਲ ਬਾਦਲਾਂ ਦੇ ਪੇਟੇ ਪੈ ਗਈ ਔਰ ਉਹਦੇ 'ਚੋਂ ਕੋਈ ਪੰਥਕ ਏਜੰਡਾ ਨਹੀਂ ਨਿਕਲ ਰਿਹਾ। ਔਰ ਇਹਦੇ ਬਾਵਜੂਦ ਅੱਜ ਵੀ ਅਕਾਲੀ ਬਿਆਨਬਾਜ਼ੀਆਂ ਤੋਂ ਬਿਨਾਂ ਕੁਝ ਨਹੀਂ ਹੈ, ਕਿਸੇ ਮੁੱਦੇ ਤੇ ਐਜੀਟੇਸ਼ਨ ਨਹੀਂ ਹੈ, ਕਿਸੇ ਮੁੱਦੇ ਦੇ ਉੱਤੇ ਕੋਈ ਫੋਕਸ ਨਹੀਂ ਹੈ। ਸੋ ਜਦੋਂ ਇੱਕ ਸਪੇਸ ਰਹਿ ਜਾਂਦਾ ਹੈ ਉਦੋਂ ਕੋਈ ਵੀ ਉਹਦੇ 'ਚ ਜੰਪ ਇਨ ਕਰ ਸਕਦਾ ਹੈ। ਟੋਨੀ ਢੀਂਡਸਾ ਕਹਿੰਦਾ ਨੇ ਇੱਕੋ ਹਾਲ ਖਾਲਿਸਤਾਨ TV 84 ਨੂੰ ਉਹਨਾਂ ਨੇ ਸਰਾਹਿਆ। ਔਰ ਗੁਲਾਮ ਨਾ ਰਹੋ ਅਵਤਾਰ ਸਿੰਘ, ਸੋਹਣ ਸਿੰਘ ਮਾਲ, ਉਹਨਾਂ ਨੇ ਸੋਹਣ ਸਿੰਘ ਮਾਲ ਕਹਿੰਦੇ ਨੇ ਬਾਹਮਣੀਆਂ ਨੇ ਤਾਂ ਪਹਿਲਾਂ ਹੀ ਹਿੰਦੂਕਰਨ ਕੀਤਾ, ਛਾਨਣੀ ਵਿੱਚੋਂ ਚੰਦ ਦੇਖਦੀ ਹੈ, ਉਹ ਕਰਵਾ ਚੌਥ ਵਾਲਾ ਉਹਨਾਂ ਨੇ। ਔਰ ਇਹ ਸਰ ਜਸਵੀਰ ਸਿੰਘ ਨੇ ਪੁੱਛਿਆ ਵਾਟਸ ਦਾ ਰੀਜ਼ਨ ਦਾ ਵੈਨਕੂਵਰ ਐਡ ਗॉट ਡਿਲੀਟਡ। ਕੀ ਟੈਕਨੀਕਲ ਟੀਮ ਮੇਰਾ ਖਿਆਲ ਹੈ ਬਾਈ ਮਿਸਟੇਕ ਹੋਏਗਾ, ਐਸਾ ਕੁਝ ਨਹੀਂ। ਅਸੀਂ ਤਾਂ ਜਿਹੜਾ ਉਹ ਰੈਗੂਲਰਲੀ ਇਸ ਗੱਲ ਦੀ ਹਮਾਇਤ, ਔਰ 10 ਸਤੰਬਰ ਨੂੰ ਵੈਨਕੂਵਰ 'ਚ ਵੋਟਾਂ ਨੇ। ਮੈਂ ਜੇ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਕੋਈ ਜੇ ਉਹਨਾਂ ਤੋਂ ਕੁਤਾਹੀ ਹੋਈ ਹੈ ਉਹਨੂੰ ਕਰੈਕਟ ਕਰਨ। ਹਰ ਸੈਗਮੈਂਟ ਦੇ ਵਿੱਚ, ਹਰ ਪ੍ਰੋਗਰਾਮ ਦੇ ਵਿੱਚ ਇਹ ਐਡ ਚੱਲਣੀ ਚਾਹੀਦੀ ਹੈ। ਔਰ ਇਹੀ ਫਿਰ ਉਹਨਾਂ ਨੇ ਲਿਖਿਆ। ਦੀਪ ਸਿੰਘ ਥੋੜੇ ਜਿਹੇ ਮਸਤਾਨੇ ਫਿਲਮ ਤੋਂ ਨਿਰਾਸ਼ ਨੇ। ਉਹਨਾਂ ਕਿਹਾ ਜੀ ਇਹ ਫਿਲਮ ਇਤਿਹਾਸਕ ਪੱਖਾਂ ਤੋਂ ਬਹੁਤ ਦੂਰ ਹੈ, ਬਹੁਤ ਗਲਤ ਪੇਸ਼ ਕੀਤਾ ਗਿਆ ਹੈ। ਘੱਗੀ ਨੂੰ ਚੂਹਾ ਟੁੱਕ ਗਿਆ, ਘੁੱਗੀ ਉੱਤੇ ਕੋਈ ਅਸਰ ਨਹੀਂ ਅਰਦਾਸ ਔਰ ਫਿਰ ਉਹਨਾਂ ਨੇ ਕਿਹਾ ਜੀ ਬ੍ਰਾਹਮਣਾਂ ਦੇ ਹਿੰਦੂ ਤੋਂ ਵੀ ਏਜੰਡੇ ਉੱਤੇ ਖਰੀ ਉਤਰਦੀ ਹੈ ਇਹ ਫਿਲਮ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੇ ਉਹਨੂੰ ਰਿਲੀਜ਼ ਵੀ ਹੋਣ ਦਿੱਤਾ ਗਿਆ ਜਾਂ ਕਿਤੇ ਨਾ ਕਿਤੇ ਉਸ ਦੇ ਖਿਲਾਫ ਨਹੀਂ ਬੋਲੇ ਤਾਂ ਉਹਨਾਂ ਦੇ ਉਸ ਨੈਰੇਟਿਵ ਦੇ ਵਿੱਚ, ਹਾਲਾਂਕਿ ਫਿਲਮ ਦੀ ਆਪਣੀ ਸਟੋਰੀ ਦੇ ਵਿੱਚ ਕੋਈ ਐਂਟਾਈ ਮੁਸਲਿਮ ਜਾਂ ਕੋਈ ਇਸ ਕਿਸਮ ਦੀ ਗੱਲ ਨਹੀਂ ਹੈ। ਔਰ ਜਿਹੜਾ ਇਤਿਹਾਸਕ ਪੱਖ ਹੈ, ਦੇਖੋ ਫਿਲਮਾਂ ਦੇ ਵਿੱਚ ਇਹ ਜਿਹੜਾ ਡਾਇਲੌਗ ਹੈ ਜਾਂ ਨਕਲੀਆਂ ਦਾ ਦਿਖਾਇਆ ਗਿਆ, ਉਹ ਭਾਵੇਂ ਜ਼ਕਰੀਆ ਖਾਨ ਦੀ ਪ੍ਰੈਜ਼ੈਂਸ 'ਚ ਹੈ ਜਾਂ ਜਿਹੜਾ ਨਾਦਰ ਸ਼ਾਹ ਦੀ, ਲੇਕਿਨ ਫੈਕਚੁਅਲੀ ਇਹ ਜਿਹੜਾ ਡਾਇਲੌਗ ਸੀ ਨਾਦਰ ਸ਼ਾਹ ਦਾ ਜ਼ਕਰੀਆ ਖਾਨ ਨਾਲ, ਇਹਦਾ ਹਿਸਟੋਰੀਕਲ ਬੇਸ ਹੈ, ਜਿਹਦੇ 'ਚੋਂ ਪੁੱਛਦਾ ਹੈ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਣ ਦੀ ਹਿੰਮਤ ਕੀਤੀ। ਉਹਨੇ ਕਿਹਾ ਜੀ ਨਾਨਕ ਸ਼ਾਹ
ਫਕੀਰ ਦੇ ਮੁਰੀਦ ਨੇ, ਇਹਨਾਂ ਦਾ ਠਿਕਾਣਾ ਕਿਹੜਾ ਹੈ ਜੀ? ਘੋੜਿਆਂ ਦੀਆਂ ਕਾਟੀਆਂ, ਜਿਹੜੀ ਜ਼ੀਨ ਲਫ਼ਜ਼ ਹੈ, ਉਹਨਾਂ ਦੇ ਘਰ ਨੇ। ਬਾਕੀ ਤਾਂ ਬਹੁਤ ਸਾਰਾ ਜਿਹੜਾ ਜਿਵੇਂ ਅਸੀਂ ਕਿਹਾ ਵੀ ਫਿਲਮੀ ਮਿਰਚ ਮਸਾਲਾ ਹੈ, ਹਾਂਜੀ। ਪਰ ਜਿਹੜਾ ਇੰਨੇ ਨਿਰਾਸ਼ ਵੀ ਨਾ ਹੋਵੋ। ਹਾਂਜੀ, ਉਹਨਾਂ ਨੇ ਆਪੇ ਕਿਹਾ ਕਿ ਸ਼ੁਰੂਆਤ ਕੀਤੀ ਹੈ ਅਜੇ ਤੱਕ ਉਹ ਕਾਫੀ ਕੁਝ ਕਰਨਗੇ ਉਹ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਡੇ ਵਿਊਅਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬੜੇ ਮਾਣ ਤੇ ਪਿਆਰ ਵਾਲੇ ਮੈਸੇਜ ਸਾਨੂੰ ਭੇਜੇ ਨੇ। ਸੋ ਇਸ ਦੇ ਨਾਲ ਤੁਹਾਡੇ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666।